ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਅਟਾਰਨੀ ਟਰਕਿਆਣਾ ਜੀ। ਅਟਾਰਨੀ ਜੇ ਟਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਭਾਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਜਾਂ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਜਿਸ ਦੀ ਕਾਫੀ ਮੁਸ਼ਕਿਲ ਚੱਲ ਰਹੀ ਹੈ, ਉਹ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ, ਕੋਟ ਲੈਣਾ ਚਾਹੁੰਦੇ ਹੋ ਤਾਂ ਕਾਲ ਕਰੋ 408-272-2500 ਦੇ ਉੱਤੇ। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕਿਆਣਾ 415-909-0503। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਕਾਲ ਕਰੋ ਊੜਾ ਡੈਟ ਰਿਲੀਫ ਦੇ ਨਰਮਲ ਸਿੰਘ ਮਾਨ ਜੀ ਨੂੰ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਅਟਾਰਨੀ ਟਰਕਿਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਜੀ? ਅੱਜ ਆਪਾਂ ਅਸਾਈਲਮ ਬਾਰੇ ਥੋੜੀ ਡਿਸਕਸ਼ਨ ਕਰਾਂਗੇ, ਜੋ ਵੀ ਕੋਰਟ ਰੂਮ ਦੇ ਵਿੱਚ ਲੇਟੈਸਟ ਜਿਹੜਾ ਚੱਲਦਾ। ਠੀਕ ਹੈ। ਨਾਲ ਹੀ ਉਹ ਜਿਹੜਾ ਉਪਰਾਲਾ ਆਪਣਾ ਇਹੀ ਹੁੰਦਾ ਕਿ ਲੋਕਾਂ ਨੂੰ ਇਨਫੋਰਮੇਸ਼ਨ ਪੁੱਜਦੀ ਕਰੀਏ, ਤੇ ਸਵਾਲ ਜਵਾਬ ਵੱਲ ਜਿਹੜਾ ਜ਼ਿਆਦਾ ਅੱਜ ਐਪੀਸੋਡ ਆਪਾਂ ਡੈਡੀਕੇਟ ਕਰਾਂਗੇ ਜੀ। ਠੀਕ ਹੈ ਜੀ। ਸੋ ਬਿਲਕੁਲ ਪਹਿਲਾਂ ਕੁਝ ਸਮਾਂ ਗੱਲ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਰੋਤੇ ਤੁਹਾਡੀਆਂ ਕਾਲਸ ਜਿਹੜੀਆਂ ਅਸੀਂ ਲੈਣੀਆਂ ਸ਼ੁਰੂ ਕਰਾਂਗੇ। ਕਾਲਸ ਕਰਨ ਦੇ ਲਈ ਪਹਿਲਾਂ ਹੀ ਨੰਬਰ ਤੁਹਾਨੂੰ ਦੱਸ ਦਿੰਦੇ ਹਾਂ, ਤੁਸੀਂ ਨੋਟ ਕਰ ਲਓ। ਫੋਨ ਨੰਬਰ ਹੈ 4082725200 408-272-5200 ਦੇ ਉੱਤੇ। ਤੇ ਅਟਾਰਨੀ ਟਰਕਿਆਣਾ ਜੀ, ਸੋ ਜੇ ਕੋਰਟਸ ਦੀ ਗੱਲ ਕੀਤੀ ਹੈ, ਲੇਟੈਸਟ ਕੀ ਚੱਲ ਰਿਹਾ ਆ, ਕੀ ਰਵੱਈਆ ਆ ਕੋਰਟਸ ਦਾ, ਕੀ ਜਿਹੜਾ ਜੱਜਿਸ ਦਾ ਰਵੱਈਆ ਜਿਹੜਾ ਇਸ ਟਾਈਮ ਕੋਰਟਸ ਚੱਲ ਰਿਹਾ? ਸੋ ਜਿਹੜੀ ਹੁਣ ਸਿਚੁਏਸ਼ਨ ਨਾਲੇ ਚੇਂਜ ਹੋ ਜਾਂਦੀ, ਰਾਈਟ। ਸੋ ਡਿਪੈਂਡ ਕਰਦਾ ਕਿ ਤੁਸੀਂ ਸਾਡਾ ਪ੍ਰੋਗਰਾਮ ਇਹੀ ਜੇ ਤੁਸੀਂ ਸਾਲ ਬਾਅਦ ਸੁਣੋ ਤਾਂ ਜਵਾਬ ਕੋਈ ਹੋਰ ਹੋਣਾ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੈਨ ਫਰਾਂਸਿਸਕੋ ਸੀਗਾ, ਓਬਵੀਅਸਲੀ ਬੈਟਰ ਕੋਰਟ ਹਿਸਟੋਰੀਕਲੀ ਹੋ ਰਿਹਾ ਤੇ ਰਹੂਗਾ ਵੀ, ਐਂ ਲੱਗਦਾ, ਕਿਉਂਕਿ ਲਿਬਰਲ ਟੈਰੀਟਰੀ ਆ ਤੇ ਵੱਡਾ ਕੋਰਟ ਆ, ਤਰੀਕਾਂ ਥੋੜੀਆਂ ਆਰਾਮ ਨਾਲ ਪੈਂਦੀਆਂ, 2-3 ਸਾਲ ਬੰਦੇ ਨੂੰ ਮਿਲ ਜਾਂਦੇ ਆ। ਤੇ ਜਿਹੜੇ ਵੀ ਜੱਜ ਆ, ਸਾਰਿਆਂ ਨੇ ਜਿਹੜੀ ਰਿਮੋਟ ਹੀਅਰਿੰਗ ਦੀ ਵੈਬਐਕਸ ਜਿਹੜੀ ਤਕਰੀਬਨ ਗ੍ਰਾਂਟ ਕੀਤੀ ਆ। ਤੇ ਤੁਸੀਂ ਹਿਸਾਬ ਕਿਤਾਬ ਲਗਾ ਲਓ ਕਿ ਸੈਨ ਫਰਾਂਸਿਸਕੋ ਜਦੋਂ ਦਾ ਕੋਵਿਡ ਆ, ਕੋਰਟ ਦੇ ਵਿੱਚ ਨਹੀਂ ਜਾਣਾ ਪਿਆ। ਤਕਰੀਬਨ ਸਾਰੇ ਜਿਹੜੇ ਜੱਜ ਆ ਵੈਬਐਕਸ ਕਰ ਦਿੰਦੇ ਆ, ਤੇ ਕਈ ਜਿਹੜੇ ਜੱਜ ਆ ਉਹ ਕਹਿੰਦੇ ਆ ਕਿ ਸਿਰਫ ਜਿਹੜਾ ਰਿਸਪੋਂਡੈਂਟ ਆ ਉਹ ਆ ਜਾਵੇ, ਤੇ ਜ਼ਿਆਦਾਤਰ ਜਿਹੜੇ ਜੱਜ ਖੁਦ ਆ ਉਹ ਵੀ ਰਿਮੋਟ ਹੀ ਆ, ਵੈਬਐਕਸ ਪ੍ਰੈਫਰਡ ਕਰਦੇ ਆ। ਠੀਕ ਹੈ। ਕੌਂਕਰਡ ਦੇ ਕੋਰਟ ਦੇ ਵਿੱਚ ਵੀ ਜੱਜ ਓਵਰਆਲ ਵਧੀਆ ਵਾ। 80% ਜਿਹੜੇ ਜੱਜ ਆ ਵਧੀਆ, ਜਿਹੜਾ ਸੈਨ ਫਰਾਂਸਿਸਕੋ ਤੋਂ ਮੂਵ ਹੋਏ ਆ। ਤੇ ਕੰਟਰੀ ਵਾਈਡ ਜਿਹੜਾ ਸੈਨ ਫਰਾਂਸਿਸਕੋ 9th ਸਰਕਿਟ ਜਿਹੜਾ ਲਿਬਰਲ ਮੋਸਟ ਸਰਕਿਟ ਜਿਹੜਾ ਹੈਗਾ, ਤੇ ਜੱਜ ਵੀ ਜਿਹੜੇ ਵਧੀਆ ਪ੍ਰੋ ਇਮੀਗ੍ਰੇਸ਼ਨ, ਜਿਹੜਾ ਸਿੰਪਥੀ ਥੋੜੀ ਜਿਹੀ ਹੈਗੀ ਆ, ਨਿਊਟਰਲ ਜਿਹੜਾ ਫੋਰਮ ਦਿੰਦੇ ਆ ਕੇਸ ਪ੍ਰੈਜ਼ੈਂਟ ਕਰਨ ਦੀ। ਠੀਕ ਹੈ। ਤੇ ਬਾਕੀ ਕਈ ਵਾਰੀ ਜਿਹੜਾ ਚੱਲ ਜਾਈਦਾ ਡਾਊਨ ਸਾਊਥ ਵੱਲ ਜਾਂ ਬਾਰਡਰ ਵਾਲੇ ਜਿਹੜੇ ਆ, ਲੁਈਜ਼ੀਆਨਾ, ਟੈਕਸਸ, ਜਾਰਜੀਆ, ਜਿਹੜੇ ਇਦਾਂ ਦੇ, ਮਿਸੀਸਿਪੀ, ਇਹ ਜਿਹੜੇ ਕੋਰਟਸ ਆ, ਇਹਨਾਂ ਦੇ ਵਿੱਚ ਅਨਸਰਟਨਟੀ ਜਿਹੜੀ ਹਮੇਸ਼ਾ ਰਹਿੰਦੀ ਆ ਕਿ ਜੱਜ ਦਾ ਓਪੀਨੀਅਨ ਕੀ ਹੈ, ਸਰਕਾਰੀ ਵਕੀਲਾਂ ਦਾ ਓਪੀਨੀਅਨ ਕੀ ਹੈ। ਸਰਕਿਟ ਦਾ ਜਿਹੜਾ ਕੇਸ ਲਾਅ ਉਹ ਵੀ ਕਾਫੀ ਸਟ੍ਰਿਕਟ ਆ ਬਾਕੀ ਸਰਕਿਟਾਂ ਦੇ ਵਿੱਚ ਕਈ ਵਾਰੀ, ਕਿਉਂਕਿ ਜਿਹੜੀ ਚੀਜ਼ ਹੁਣ ਦੇਖੋ ਪਾਸਟ ਪ੍ਰੋਸੀਕਿਊਸ਼ਨ ਬਣ ਜਾਂਦੀ ਆ 9th ਸਰਕਿਟ ਦੇ ਵਿੱਚ, ਕਿ ਲੈਵਲ ਆਫ ਹਾਰਮ ਤੇ ਰਾਈਜ਼ ਉਹ ਕਰ ਰਹੀ ਆ। ਕਈ ਵਾਰੀ ਉਹੀ ਜਿਹੜੀ ਸੇਮ ਚੀਜ਼ ਆ ਕਿਸੇ ਦੂਜੇ ਸਰਕਿਟ 'ਚ ਉਹ ਕਹਿੰਦੇ ਆ ਕਿ ਨਹੀਂ, ਇਹ ਕੋਰਟ ਉਸ ਲੈਵਲ ਦੀ ਨਹੀਂ ਹੈਗੀ। ਸਰਕਿਟ ਕੋਰਟ ਜਿੱਦਾਂ 9th ਦੇ ਵਿੱਚ ਤਾਂ ਤੁਸੀਂ ਕਹਿ ਦਿੰਦੇ ਆ ਕਿ ਡੈਥ ਥ੍ਰੈਟ, ਜਿੱਦਾਂ ਕੰਪਨੀ ਡੈਥ ਥ੍ਰੈਟ ਜਾਂ ਰਿਪੀਟ ਕਈ ਵਾਰੀ ਧਮਕੀਆਂ ਮਿਲਦੀਆਂ, ਭਾਵੇਂ ਛੋਟੀ ਮੋਟੀ ਵੀ ਕੁੱਟ ਹੋਈ ਆ, ਉਹ ਪਾਸਟ ਪ੍ਰੋਸੀਕਿਊਸ਼ਨ ਦੇ ਲੈਵਲ ਤੱਕ ਰਾਈਜ਼ ਹੋ ਜਾਂਦੀ ਆ। ਤੇ ਜਿਹੜੇ ਦੂਜੇ ਸਰਕਿਟ ਆ ਕਈ ਵਾਰੀ ਉਹਨਾਂ 'ਚ ਉਹ ਨਹੀਂ, ਜਿਹੜੀ ਕਿਉਂਕਿ ਉਹਨਾਂ ਦਾ ਕੇਸ ਲਾਅ ਇੰਨਾ ਡਿਵੈਲਪ ਨਹੀਂ ਹੈਗਾ, ਜਾਂ ਕੇਸ ਲਾਅ ਕਿਉਂਕਿ ਇੱਥੇ ਲਿਟੀਗੇਸ਼ਨ ਵੀ ਜਿਹੜੀ ਇਮੀਗ੍ਰੇਸ਼ਨ ਦੀ ਜ਼ਿਆਦਾ, ਤੇ ਉਹ ਕੋਰਟਸ ਦੇ ਵਿੱਚ ਸਾਨੂੰ ਕਾਫੀ ਹਾਰਡ ਟਾਈਮ ਜਿਹੜਾ ਕਈ ਵਾਰੀ ਆਉਂਦਾ ਸਿਰਫ ਆਪਣੇ ਬੇਸਿਕਸ ਜਿਹੜੇ ਪ੍ਰੂਵ ਕਰਨ ਲਈ। ਤੇ ਕਈ ਵਾਰੀ ਏਦਾਂ ਵੀ ਹੁੰਦਾ ਕਿ ਬੰਦਾ ਬਿਲਕੁਲ ਭਾਵੇਂ ਸਹੀ ਵੀ ਕਹਿ ਦੇਵੇ ਤੇ ਜੱਜ ਕਹਿ ਦਿੰਦੇ ਆ ਕਿ ਨਹੀਂ, ਇਹ ਪਾਸਟ ਪ੍ਰੋਸੀਕਿਊਸ਼ਨ ਨਹੀਂ ਬਣੀ। ਜਾਂ ਆਪਾਂ ਨਿਊਯਾਰਕ ਵੱਲ ਕਈ ਵਾਰੀ ਦੇਖਦੇ ਹਾਂ ਕਿ ਗਵਰਨਮੈਂਟ ਐਕਟਰ ਤੇ ਪ੍ਰਾਈਵੇਟ ਐਕਟਰ 'ਚ ਡਿਸਟਿੰਕਸ਼ਨ ਜਿਹੜੀ ਸੀਗੀ ਸਿੰਗਲ ਸਿਰ ਗਾਰਲੈਂਡ ਦੇ ਕੇਸ ਦੇ ਕਰਕੇ, ਜਿਹੜਾ ਕੇਸਾਂ 'ਚ ਪੁਲਿਸ ਨਹੀਂ ਇਨਵੋਲਵ ਹੁੰਦੀ, ਤੇ ਉਹਨਾਂ ਕੇਸਾਂ ਦੇ ਵਿੱਚ ਜਿਹੜੀ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਕਾਫੀ ਰੂਟੀਨ ਜਿਹੜਾ ਚੱਲਦਾ ਰਹਿੰਦਾ ਸੀਗਾ, ਤੇ ਬਰਡਨ ਜਿਹੜਾ ਸੀਗਾ ਉਹ ਰਿਸਪੋਂਡੈਂਟ ਵੱਲ ਰਹਿੰਦਾ ਨਿਊਯਾਰਕ ਦੇ ਵਿੱਚ। ਜਿੱਦਾਂ
ਤੇ ਉਹਦਾ ਮਤਲਬ ਸਿਰਫ ਇਹੀ ਹੁੰਦਾ ਕਿ ਜਦੋਂ ਬਰਡਨ ਸ਼ਿਫਟਿੰਗ ਇਹ ਹੁੰਦੀ ਹੈ ਕਿ ਕੈਲੀਫੋਰਨੀਆ 'ਚੋਂ ਪ੍ਰਜ਼ਿਊਮ ਹੋ ਜਾਂਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਨਿਊਯਾਰਕ 'ਚ ਜਦੋਂ ਪ੍ਰਾਈਵੇਟ ਐਕਟਰ ਇਨਵੋਲਵ ਹੁੰਦੇ ਆ ਤੇ ਉਹ ਜਿਹੜਾ ਰਿਸਪੋਂਡੈਂਟ ਜਿਹਨੇ ਕੇਸ ਲਾਇਆ ਉਹ ਤੇ ਰਹਿੰਦਾ। ਸੋ ਇਹ ਜਿਹੜੇ ਸਰਕਿਟ ਟੂ ਸਰਕਿਟ ਜਿਹੜੇ ਕੇਸ ਲਾਅ ਇਹ ਚੇਂਜ ਹੁੰਦੇ ਰਹਿੰਦੇ ਆ। ਇਹ 'ਚ ਸਾਨੂੰ ਇਹ ਡਿਪੈਂਡ ਕਰਦਾ ਕਿ ਕਦੀ ਕੋਈ ਚੀਜ਼ ਆ ਗਈ BIA ਵੱਲੋਂ, ਕਦੀ ਸੈਕੰਡ ਸਰਕਿਟ ਵੱਲੋਂ, ਕਦੀ ਨਾਈਨਥ ਸਰਕਿਟ ਵੱਲੋਂ। ਸੋ ਆਲ ਇਨ ਆਲ ਮੈਂ ਇਹੀ ਕਹੂੰਗਾ ਕਿ ਜਿਹੜਾ ਸੈਨ ਫਰਾਂਸਿਸਕੋ, ਸੈਕਰਾਮੈਂਟੋ, ਕੌਨਕਰਡ ਇਹ ਜਿਹੜੇ ਕੋਰਟ ਆ ਕਾਫੀ ਫੈਮਿਲੀਅਰ ਵੀ ਹੈਗੇ ਆ ਜਿਹੜੇ ਆਪਣੇ ਪੰਜਾਬੀ ਕੇਸਿਸ ਦੇ ਨਾਲ। ਜੇ ਆਪਾਂ ਚੱਲ ਜਾਈਏ ਸੈਂਟਾ ਐਨਾ ਵੱਲ, ਤਕਰੀਬਨ ਜਿਹੜਾ ਕੋਰਟ ਆ ਕਾਫੀ ਸਟ੍ਰਿਕਟ ਆ ਤੇ ਬਹੁਤ ਛੇਤੀ-ਛੇਤੀ ਜਿਹੜੀਆਂ ਹੀਅਰਿੰਗਸ ਪੈ ਜਾਂਦੀਆਂ। ਬੰਦੇ ਦੀਆਂ ਕਈ ਵਾਰੀ 6 ਮਹੀਨੇ ਤੋਂ ਪਹਿਲਾਂ ਵੀ ਇੱਕ ਬੰਦੇ ਦਾ ਵਰਕ ਪਰਮਿਟ ਵੀ ਨਹੀਂ ਆਇਆ ਹੁੰਦਾ ਤੇ ਹੀਅਰਿੰਗ ਪੈ ਜਾਂਦੀ ਆ। ਤੇ ਬੰਦਾ ਕਈ ਵਾਰੀ ਜਿਹੜਾ ਮੂਵ ਵੀ ਹੋਣ ਦੀ ਕੋਸ਼ਿਸ਼ ਕਰਦਾ ਕਿ ਮੈਂ ਹੁਣ ਮੂਵ ਹੋ ਗਿਆ ਫਰੈਸਨੋ, ਮੈਂ ਇੱਧਰ ਮੂਵ ਹੋ ਗਿਆ ਤੇ ਉਹਦੇ ਉੱਤੇ ਵੀ ਕਈ ਵਾਰੀ ਜਿਹੜੇ ਜੱਜ ਆ ਉਹ ਸੈਂਟਾ ਐਨਾ ਦੇ ਉਹ ਟ੍ਰਾਂਸਫਰ ਨਹੀਂ ਕਰਦੇ ਕੇਸ, ਬਹੁਤ ਘੱਟ ਜਿਹੜਾ ਟ੍ਰਾਂਸਫਰ ਕਰਦੇ ਆ, ਉੱਥੇ ਰੱਖਣਾ ਚਾਹੁੰਦੇ ਆ ਕੇਸ। 6 ਮਹੀਨੇ ਦੇ ਵਿੱਚ ਆਇਆ ਬੰਦਾ, ਉਹਦੇ ਖਰਚੇ ਦਾ ਮਸਲਾ ਹੋ ਜਾਂਦਾ, ਉਹਨੂੰ ਇੰਨੀ ਸਮਝ ਵੀ ਨਹੀਂ ਹੁੰਦੀ ਜਿਹੜਾ ਆ ਕੇ ਨਾ, ਕਿਉਂਕਿ ਉਲਝਿਆ ਰਹਿੰਦਾ ਆਪਣਾ ਬੁਨਿਆਦੀ ਲੋੜਾਂ ਨੂੰ ਪੂਰੀਆਂ ਕਰਨ ਦੇ ਵਿੱਚ। ਤੇ ਸੈਂਟਾ ਐਨਾ ਦਾ ਇਹ ਹੈ ਕਿ ਜਿਹੜੇ ਨਵੇਂ ਕੇਸ ਆ ਜਿਹੜੇ ਉੱਥੇ ਆ ਉਹ ਉੱਧਰ ਹੀ ਤਰੀਕ ਜਿਹੜੀ ਬੜੀ ਛੇਤੀ ਜਿਹੜੀ ਤਰੀਕ ਪਾ ਦਿੰਦੇ ਆ। ਸੋ ਇੱਕ ਗੈਂਬਲ ਹੋ ਜਾਂਦਾ ਬੰਦੇ ਦਾ ਕਿ ਵਰਕ ਪਰਮਿਟ ਵੀ ਨਹੀਂ ਆਇਆ, ਉਹ ਤੋਂ ਪਹਿਲਾਂ ਕੇਸ ਦਾ ਫੈਸਲਾ ਹੋ ਜਾਂਦਾ। ਕਈ ਸਾਰੇ ਜੇ ਤੁਸੀਂ ਦੇਖੋਗੇ ਤਾਂ ਆਪਣੇ ਕਲਾਇੰਟ ਯੰਗ ਵੀ ਜਿੱਦਾਂ ਹੁੰਦੇ ਆ ਤੇ ਉਹਨਾਂ ਨੂੰ ਕਹਿ ਲਓ ਕਿ ਫਾਇਦਾ ਵੀ ਆ ਤਰੀਕ ਦਾ, ਪਰ ਜੇ ਨੁਕਸਾਨ ਵੀ ਆ। ਤੇ ਆਹ ਠੀਕ ਜਿਹੜਾ ਹੈ। ਸਿਨੈਰੀਓ ਕੋਰਟਸ ਦਾ ਹੈਗਾ ਹੁਣ ਅੰਦਰੋਂ ਖਾਤੇ ਕਿੱਦਾਂ ਕਿ ਉਹ ਵੀ ਕੈਲੀਫੋਰਨੀਆ ਵਾ, ਇਹ ਵੀ ਕੈਲੀਫੋਰਨੀਆ, ਕਿ ਉੱਧਰ ਜ਼ਿਆਦਾ ਸਟ੍ਰਿਕਟ ਕਿਉਂ, ਉੱਧਰ ਏਦਾਂ ਦੇ ਜੱਜ ਕਿਉਂ ਆ ਕਿ ਹੂੰ, 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 10 ਕਿਸੇ ਦੀ 10% ਰੇਟਿੰਗ ਆ 15 ਵਾਲੀ, ਇੱਧਰ 80% ਵਾਲੇ ਕਿਉਂ ਆ। ਹੂੰ। ਤੇ ਆਈ ਥਿੰਕ ਇਹ ਫਿਰ ਬ੍ਰੌਡਰ ਪਿਕਚਰ ਜਿਹੜੀ ਕਿ ਅਹ, ਕਿਹੜਾ ਜੱਜ ਕਿੱਥੇ ਰਹਿਣਾ ਚਾਹੁੰਦਾ, ਕਿਹੜੇ ਜੱਜ ਨੂੰ ਕਿਹੜੀ ਸਰਕਾਰ ਦੀ ਅਪਾਇੰਟਮੈਂਟ ਆ, ਕਿਹੜੇ ਕਾਰਜਕਾਲ ਵਿੱਚ ਭਰਤੀ ਹੋਇਆ, ਉਹ ਪਹਿਲਾਂ ਸਰਕਾਰੀ ਵਕੀਲ ਸੀਗਾ ਕਿ ਉਹ ਆਪਣੀ ਉਹਦੀ ਪ੍ਰਾਈਵੇਟ ਪ੍ਰੈਕਟਿਸ ਸੀਗੀ, ਉਹਦਾ ਰਵੱਈਆ ਜਿਹੜਾ ਕਿੱਦਾਂ ਦਾ ਸੀਗਾ। ਹੂੰ, ਤਾਂ ਆਬਵੀਅਸਲੀ ਜਿਹੜਾ ਸਰਕਾਰੀ ਵਕੀਲ ਹੋ ਕੇ ਜੱਜ ਬਣਿਆ ਉਹਨੇ ਸਰਕਾਰੀ ਵਕੀਲ ਵਾਲੀ ਸਾਈਡ ਲੈਣੀ ਹੁੰਦੀ ਆ ਹੂੰ। ਤੇ ਜਿਹੜਾ ਪ੍ਰਾਈਵੇਟ ਪ੍ਰੈਕਟਿਸ ਚੋਂ ਗਿਆ ਉਹਨੂੰ ਪ੍ਰਾਈਵੇਟ ਪ੍ਰੈਕਟਿਸ ਵਾਲੀਆਂ ਮੁਸ਼ਕਲਾਂ ਦਾ ਪਤਾ ਵਾ। ਉਹਦਾ ਝੁਕਾਅ ਜਿਹੜਾ ਥੋੜਾ ਜਿਹਾ ਬੈਂਟ ਆਫ ਮਾਈਂਡ ਜਿਹੜਾ ਹੁੰਦਾ ਉਹ ਪ੍ਰਾਈਵੇਟ ਪ੍ਰੈਕਟਿਸ ਵੱਲ ਹੁੰਦਾ। ਸੋ ਇਹ ਜਿਹੜਾ ਮਿਕਸ ਬੈਗ ਏਦਾਂ ਦਾ ਹੈਗਾ। ਬਿਲਕੁਲ। ਸੋ ਇਹ ਕਾਫੀ ਕੁਛ ਜਿਹੜਾ ਏਦਾਂ ਜਿਹੜਾ ਉਹ ਚੱਲਦਾ ਜਿਹੜਾ ਉਹ ਰਹਿੰਦਾ ਆ। ਨਾਲ ਹੀ ਜਿਹੜਾ ਇੱਥੇ ਰੀਸੈਂਟਲੀ ਵੀ ਆਪਾਂ ਇਸ ਦੇ ਉੱਤੇ ਗੱਲ ਕੀਤੀ ਸੀ, ਇੱਕ ਅੱਧੀ ਵਾਰੀ ਆਪਣੇ ਜਿਹੜੇ ਕਾਲਰਸ ਆ ਉਹਨਾਂ ਨੇ ਵੀ ਕਾਲ ਕਰਕੇ ਜਿਹੜਾ ਉਹ ਪੁੱਛਿਆ ਸੀਗਾ ਵੀ ਮੇਰੇ ਭਰਾ ਨੂੰ ਵੀ ਸੱਦਿਆ ਆ ਮੇਰੇ ਕੇਸ ਦੇ ਉੱਤੇ, ਕੰਸੋਲੀਡੇਸ਼ਨ ਆਫ ਕੇਸਿਸ। ਉਹ ਮਾਮਲੇ ਦੇ ਵਿੱਚ ਕੀ ਹੈ ਇਸ ਟਾਈਮ ਆਪਾਂ ਦੇਖ ਰਹੇ ਹਾਂ, ਉੱਥੇ ਕੋਰਟਸ ਦਾ ਰਵੱਈਆ ਕਿੱਦਾਂ ਦਾ ਹੈ? ਸੋ ਬਹੁਤ ਕਲੀਅਰ ਅੱਖਰਾਂ ਦੇ ਵਿੱਚ ਕੰਸੋਲੀਡੇਸ਼ਨ ਜਿਹੜੀ ਉਹ ਕਰਨੀ ਚਾਹੀਦੀ ਹੈ ਤੁਹਾਨੂੰ, ਉਹ ਤੋਂ ਭੱਜਣਾ ਨਹੀਂ ਚਾਹੀਦਾ। ਤੇ ਜੇ ਤੁਹਾਡੇ ਭਰਾ ਭੈਣ ਰਿਸ਼ਤੇਦਾਰ ਇੱਥੇ ਹੈਗੇ ਉਹਨਾਂ ਨੂੰ ਗਵਾਹ ਜਿਹੜਾ ਲੈ ਕੇ ਜਾਣਾ ਚਾਹੀਦਾ। ਹੂੰ, ਹੂੰ, ਕਿਉਂ ਉਹਨੂੰ ਲੈ ਕੇ ਜਾਣਾ ਚਾਹੀਦਾ? ਕਿਉਂਕਿ ਜਿਹੜਾ ਜੱਜ ਆ ਜਾਂ ਸਰਕਾਰੀ ਵਕੀਲ ਆ ਕਈ ਵਾਰੀ ਤਾਂ ਉਹ ਜਿਹਦਾ ਚੰਗੇ ਜੱਜ ਆ ਉਹ ਆਰਾਮ ਨਾਲ ਜਿਹੜਾ ਮੌਕਾ ਦੇ ਦਿੰਦੇ ਆ। ਪਰ ਜ਼ਿਆਦਾਤਰ ਉਹਨਾਂ ਦਾ ਸਵਾਲ ਇਹ ਉੱਠਦਾ ਕਿ ਤੁਸੀਂ ਕਹਿੰਦੇ ਆ ਜੱਗ ਭਲਾਈ ਕਰਨੀ ਆ, ਰੈਵੋਲੂਸ਼ਨ ਲੈ ਕੇ ਆਣੀ ਆ, ਤੇ ਤੁਹਾਡਾ ਸਗਾ ਭਰਾ ਹੀ ਕਿਉਂ ਨਹੀਂ ਤੁਹਾਡੇ ਕੇਸ ਦੇ ਵਿੱਚ ਗਵਾਹੀ ਦੇਣਾ ਆ? ਤੇ ਤੁਹਾਨੂੰ ਤਾਂ 3 ਸਾਲ ਪਹਿਲਾਂ ਜਿਹੜੀ ਤਰੀਕ ਦੱਸ ਦਿੱਤੀ ਗਈ ਸੀਗੀ ਕਿ ਉਦੋਂ ਤੁਹਾਡੀ ਤਰੀਕ ਹੋਣੀ ਆ, ਤੇ ਤੁਸੀਂ ਗਵਾਹ ਆਪਣਾ ਲੈ ਕੇ ਕਿਉਂ ਨਹੀਂ ਆਏ? ਏਦਾਂ ਕਿਉਂ ਹੈਗਾ ਕਿ ਤੁਸੀਂ ਕਲੇਮ ਕਰ ਰਹੇ ਆ ਕਿ ਐਡਾ ਵੱਡੇ ਤੁਸੀਂ ਪੋਲੀਟੀਕਲ ਐਕਟਿਵਿਸਟ ਹੈਗੇ ਆ ਤੇ ਗਵਾਹ ਤੁਹਾਡਾ ਇੱਕ ਵੀ ਨਹੀਂ ਆਇਆ? ਤੁਸੀਂ ਕਹਿੰਦੇ ਆ ਕਿ ਮੈਂ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਵਾਂ ਅਮਰੀਕਾ ਦੇ ਵਿੱਚ, ਇੰਡੀਆ ਦੇ ਵਿੱਚ, ਤੇ ਏਦਾਂ ਕਿੱਦਾਂ ਹੋ ਸਕਦਾ ਕਿ ਇੱਕ ਬੰਦਾ ਵੀ ਤੁਹਾਡਾ ਜਿਹੜਾ ਸਗਾ ਭਰਾ ਵੀ ਆ ਉਹ ਵੀ ਗਵਾਹੀ ਨਾ ਦੇਣ ਆਇਆ ਹੋਵੇ? ਸੋ ਉਹ ਜਿਹੜੀ ਗੱਲ ਆ ਤੁਸੀਂ ਆਪ ਉਹਨੂੰ ਜੇ ਸੋਚ ਕੇ ਦੇਖੋ ਐਜ਼ ਅ ਕਾਮਨ ਮੈਨ, ਆਫ ਕੋਰਸ ਗਵਾਹੀ ਦੇਣ ਤੁਹਾਡਾ ਆਉਣਾ ਚਾਹੀਦਾ। ਤੇ ਉੱਤੋਂ ਕਈ ਵਾਰੀ ਆਪਣੇ ਕੋਲ ਟ੍ਰਾਂਸਫਰ ਹੋਏ ਕੇਸ ਆਉਂਦੇ ਆ ਕਿ ਵਕੀਲ ਨੇ ਕਹਿ ਦਿੱਤਾ ਸੀਗਾ ਕਿ ਨਹੀਂ ਗਵਾਹੀ ਦਿਵਾਣੀ ਜਾਂ ਕੁਛ ਵੀ ਹੈ ਹਨਾ। ਜੀ। ਟੈਕਨੀਕਲ ਰੀਜ਼ਨ ਕਰਕੇ ਕਈ ਵਾਰੀ ਹੋ ਸਕਦਾ ਕਿ ਜੇ ਵਕੀਲ ਨੂੰ ਲੱਗਦਾ ਹੋਵੇ ਕਿ ਨਹੀਂ ਕੇਸ ਤੇ ਮਾੜਾ ਪ੍ਰਭਾਵ ਪੈਣਾ ਵਾ, ਫਿਰ ਉਹ ਸਟੈਂਸ ਲਿਆ ਜਾ ਸਕਦਾ ਕਿ ਗਵਾਹੀ ਨਹੀਂ ਦੇਣੀ ਆ। ਪਰ ਜੇ ਤੁਹਾਡੇ ਕੇਸ ਸਿਮਿਲਰ ਆ ਦੋਨਾਂ ਦੇ ਤੇ ਹੂੰ, ਇੱਕੋ ਘਰ 'ਚ ਤੁਸੀਂ ਹੈਗੇ ਆ, ਇੱਕੋ ਟਾਈਮ ਲਾਈਨ ਤੇ ਸੀਗੇ ਤੇ ਕ੍ਰਾਸਓਵਰ ਉਹਦੇ ਵਿੱਚ ਵੀ ਹੁੰਦਾ ਕਿ ਗਤੀਵਿਧੀਆਂ ਮੰਨ ਲਓ ਕਿਸੇ ਨੇ ਇਕੱਠੇ ਕੀਤੀਆਂ ਜਾਂ ਸੇਮ ਟਾਈਮ ਲਾਈਨ ਦੇ ਵਿੱਚ ਸੀਗੇ, ਤੇ ਉਹ ਕੇਸ ਦੇ ਵਿੱਚ ਬੈਟਰ ਆਫ ਆ ਕਿ ਬੰਦਾ ਗਵਾਹੀ ਦੇਵੇ ਕਿ ਦੋਨੋਂ ਚੀਜ਼ਾਂ ਨੂੰ ਸਪੋਰਟ ਹੋ ਜਾਂਦੀ ਹੈ ਇੱਕ ਦੂਜੇ ਦੇ ਕੇਸ ਦੇ ਵਿੱਚ। ਡਾਕੂਮੈਂਟ ਜਿਹੜੀ ਕਲੈਕਸ਼ਨ ਹੈਗੀ ਆ ਕਿ ਗਵਾਹਾਂ ਨੂੰ ਬਾਰ-ਬਾਰ ਨਹੀਂ ਬੋਦਰ ਕਰਨਾ ਤੁਹਾਨੂੰ ਪੈਣਾ, ਇੱਕੋ ਵਾਰੀ ਉਹ ਐਫੀਡੈਵਿਟ ਲਿਖੂਗੇ ਦੋਨੋਂ ਭਰਾਵਾਂ ਲਈ, ਹੂੰ, ਘਰ ਦੇ ਵੀ ਇੱਕੋ ਵਾਰੀ ਲਿਖੂਗੇ। ਸੋ ਇਹ ਜਿਹੜੀਆਂ ਚੀਜ਼ਾਂ ਇਹਦੇ ਕਰਕੇ ਕੰਸੋਲੀਡੇਸ਼ਨ ਜਿਹੜੀ ਜ਼ਰੂਰੀ ਆ।
ਤੇ ਅਜੇ ਵੀ ਜਿਹੜੇ ਆਪਾਂ ਵੇਖਦੇ ਹਾਂ, ਈਵਨ ਮੇਰੇ ਖੁਦ ਦੇ ਵੀ ਕਈ ਵਾਰੀ ਕੇਸ ਆ, ਉਹਨਾਂ ਨੂੰ ਵੀ ਭਾਵੇਂ ਆਪਾਂ ਰੇਡੀਓ ਤੇ ਕਹਿਤਾ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਮੇਰੇ ਕੋਲ ਕਲਾਇੰਟ ਆ ਰਿਹਾ ਉਹ ਸਿੱਧੇ ਮੇਰੀ ਗੱਲ ਮੰਨ ਰਿਹਾ ਹੈਗਾ। ਹੂੰ, ਜ਼ਿਆਦਾਤਰ ਜਿਹੜਾ ਵਕੀਲ ਦੀ ਗੱਲ ਉਹ 50% ਜਿਹੜੀ ਮੰਨ ਕੇ ਰਾਜੀ ਹੈ। ਐਂਡ 'ਚ ਜ਼ਰੂਰ ਮੰਨ ਲੈਂਦੇ ਜਦੋਂ ਕੋਰਟ 'ਚ ਜਾ ਕੇ ਜੱਜ ਦਬਕਾ ਮਾਰਦਾ, ਪਰ ਪਹਿਲਾਂ ਜਿਹੜੀ ਸਿਖਲਾਈ ਆ ਉਹ ਸੱਜਣ ਮਿੱਤਰਾਂ ਵਾਲੀ ਜਿਹੜੀ ਹੁੰਦੀ ਆ ਕਿ ਕਿੱਦਾਂ ਕਰਨਾ, ਕਿੱਦਾਂ ਨਹੀਂ ਕਰਨਾ, ਕਿੱਥੇ ਪੀਡੀ ਲੈਣੀ, ਨਹੀਂ ਲੈਣੀ, ਤੇ ਉਹਦੇ ਵਿੱਚ ਜੇ ਸਿੱਧੇ-ਸਿੱਧੇ ਗੱਲ ਕਰੀਏ ਤਾਂ ਸਾਫ਼ ਅੱਖਰਾਂ 'ਚ ਵੀ ਜਿਹੜੇ ਬੰਦੇ ਦੀ ਕੋਰਟ ਦੇ ਵਿੱਚ ਜ਼ੁਬਾਨ ਨਹੀਂ ਵੀ ਨਿਕਲਦੀ ਆ, ਉਹ ਵੀ ਕਈ ਵਾਰੀ ਬਾਹਰ ਜਾ ਕੇ ਕਹਿ ਦਿੰਦਾ ਕੇਸ ਪਾਸ ਹੋਣ ਤੋਂ ਬਾਅਦ ਕਿ ਮੈਂ ਕਿੰਗ ਹੈਗਾ, ਮੇਰੀ ਸਲਾਹ ਲਓ। ਸੋ ਜਿਹੜੀ ਤੁਹਾਨੂੰ ਲੇ ਓਪੀਨੀਅਨ ਦੇ ਵਿੱਚ ਸਲਾਹ ਮਿਲਦੀ ਹੈ ਨਾ, ਉਹਨੂੰ ਤੁਸੀਂ ਹਮੇਸ਼ਾ ਗ੍ਰੇਨ ਆਫ ਸਾਲਟ ਦੇ ਨਾਲ ਲੈਣਾ। ਉਹਦਾ ਤੁਹਾਨੂੰ ਕੋਈ 100% ਨਹੀਂ ਤੁਸੀਂ ਕਹਿ ਸਕਦੇ ਕਿ ਬੰਦਾ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ ਵਾ। ਲੋਕੀ ਆਪਣੇ ਜਿਹੜੇ ਕਲੈਕਟਿਵ ਐਕਸਪੀਰੀਅੰਸ ਤੋਂ ਜਿਹੜਾ ਲੋਕਾਂ ਨੂੰ ਸਲਾਹ ਦਿੰਦੇ ਆ, ਇਕੱਠੇ ਜੇ 5-10 ਜਾਣੇ ਰਹਿੰਦੇ ਆ, ਠੀਕ ਹੈ। ਤੇ ਉਹਦੇ ਵਿੱਚ ਹਰੇਕ ਬੰਦਾ ਪ੍ਰਧਾਨ ਬਣਿਆ ਹੁੰਦਾ, ਪਰ ਇਹ ਆ ਕਿ ਜੇ ਇਹ ਬੰਦਾ ਆ ਕੇ ਆਪਣੇ ਕੇਸ ਦੇ ਵਿੱਚ ਵੀ ਪ੍ਰਧਾਨ ਬਣਿਆ ਹੋਵੇ ਤੇ ਸਾਨੂੰ ਕਿੰਨੀ ਸੌਖ ਹੋਵੇ ਵਕੀਲ ਨੂੰ। ਸੋ ਏਦਾਂ ਆ ਕਿ ਆਪ ਦੇ ਕੇਸ ਦੇ ਵਿੱਚ ਪੂਰੀ ਵਕੀਲ ਤੋਂ ਸਲਾਹ ਲੈਣੀ ਤੇ ਦੂਜਿਆਂ ਨੂੰ ਜਿਹੜਾ ਗਿਆਨ ਦੇਣਾ ਉਹ ਇਹ ਕਈ ਵਾਰੀ ਮਾੜਾ ਬਹਿ ਜਾਂਦਾ। ਹੂੰ, ਕੇਸ ਕਈ ਵਾਰੀ ਆਪਾਂ ਦੇਖਦੇ ਹਾਂ ਕਿ 10-15 ਸਾਲ ਵੀ ਗਤੀਵਿਧੀ ਨਿੱਲ ਆ ਬੰਦੇ ਦੀ, ਤੇ ਤੁਸੀਂ ਜੇ ਸਾਫ਼-ਸਾਫ਼ ਵੀ ਕਹਿ ਦੋਗੇ ਇਹ ਕੰਮ ਬਹੁਤ ਔਖਾ ਹੋ ਜਾਣਾ ਕਿਉਂਕਿ ਬਹੁਤ ਟਾਈਮ ਹੋ ਗਿਆ, ਸਰਕਾਰਾਂ ਚੇਂਜ ਹੋ ਗਈਆਂ, ਉਹ ਚੇਂਜ ਹੋ ਗਈਆਂ। ਉਹਨੂੰ ਵੀ ਜਦੋਂ ਕਈ ਵਾਰੀ ਬੰਦਾ ਫੈਮਿਲੀ ਇੱਥੇ ਜਵਾਕ-ਜੂਕ ਉਰੇ ਆ, ਉਹਦਾ ਬਣ ਸਕਦਾ। ਕਈ ਵਾਰੀ ਕੀ ਹੁੰਦਾ ਕਿ ਜੱਜ ਖੁਦ ਵੀ ਪਹਿਲਾਂ ਕਹਿ ਦਿੰਦਾ ਕਿ ਐਡਮਿਨ ਕਲੋਜ਼ਰ ਲੈ ਲਾ, ਜਾਂ ਡਾਕੂਮੈਂਟ ਗਲਤ ਆ, ਜਾਂ ਆਹ ਚੀਜ਼ ਆ, ਆਪਾਂ ਫ੍ਰਿਵਲਸ ਚਾਰਜ ਕਰ ਦੇਣਾ। ਕਈ ਵਾਰੀ ਤਾਂ ਵੀ ਬੰਦਾ ਸਰਕਾਰੀ ਵਕੀਲ ਜੱਜ ਵੀ ਕਹਿ ਦਿੰਦਾ ਕਿ ਇਹ ਆਖਰੀ ਮੌਕਾ, ਪੀਡੀ ਇੱਥੇ ਲੈ ਲਾ, ਤੇ ਨਹੀਂ ਕਈ ਵਾਰੀ ਬੰਦਾ ਜਿਹੜਾ ਲੈਂਦਾ। ਉਹ ਜਿਹੜੀ ਚੀਜ਼ ਆ ਨਾ, ਇਹਨੂੰ ਹੁਣ ਰੇਡੀਓ ਤੇ ਗੱਲ ਕਰਨ ਦਾ ਮਕਸਦ ਕੀ ਹੈਗਾ? ਸਿਰਫ਼ ਤੇ ਸਿਰਫ਼ ਇਹਨੂੰ ਗੱਲ ਕਰਨ ਦਾ ਮਕਸਦ ਇਹ ਆ ਕਿ ਜਿਹੜਾ ਤੁਹਾਡਾ ਕੇਸ ਆ, ਸਰਕਾਰੀ ਵਕੀਲ ਜੇ ਖੁਦ ਹੀ ਕਹਿ ਰਿਹਾ ਕਿ ਆਹ ਚੀਜ਼ ਮੈਂ ਏਦਾਂ ਕਰਨੀ ਆ, ਤੇ ਜੱਜ ਨੇ ਵੀ ਇੱਕ ਵਾਰੀ ਆਪਸ਼ਨ ਦੇ ਦਿੱਤੀ ਹੈ, ਜੀ, ਉੱਥੇ ਇੱਕ ਸੀਰੀਅਸ ਕੰਸੀਡਰੇਸ਼ਨ ਹੁੰਦੀ ਆ। ਤੇ ਨਹੀਂ ਤਾਂ ਹੁਣ ਨਾ ਕਈ ਵਾਰੀ, ਹੁਣ ਜਿੱਦਾਂ ਮੇਰਾ ਚੱਲ ਰਿਹਾ, ਕੋਈ ਕੋਈ ਮੰਨ ਲਓ ਬੰਦਾ ਕਮੈਂਟ ਮਾਰਿਆ ਕਿ ਸੁਣ ਲਓ ਵੀ ਇਹਦੀ ਗੱਲ ਸੁਣ ਲਓ, ਹਨਾ? ਹੂੰ, ਤੇ ਬੰਦਾ, ਮੈਂ ਕਿਹਾ ਏਦਾਂ ਦੇ ਸਮਾਰਟ ਬਹੁਤ ਕਈ ਵਾਰੀ ਬਣਦੇ ਹੁੰਦੇ ਆ, ਹੂੰ, ਪਰ ਜਦੋਂ ਮੈਂ ਕਿਹਾ ਫੈਸਲਾ ਫਿਰ ਜਦੋਂ ਜੱਜ ਦਾ ਕੋਰਟ ਕਚਹਿਰੀ ਵਾਲਾ ਜਿਹੜਾ ਡਾਕਟਰ ਵਕੀਲ ਵਾਲਾ ਕੰਮ ਆ, ਉਹ ਡਾਕਟਰ ਵਕੀਲ ਨੂੰ ਹੀ ਕਰ ਲੈਂਦੇ ਜਿਹੜਾ ਦਿਓ। ਜੀ ਪ੍ਰੋਫੈਸ਼ਨਲ ਤੋਂ। ਪਰ ਹੂੰ, ਏਦਾਂ ਕਿ ਮੇਰੇ ਕਹਿਣ ਨਾਲ ਕੋਈ ਏਦਾਂ ਨਹੀਂ ਕਿ ਲੋਕਾਂ ਨੇ ਕਹਿਣਾ ਕਿ ਆਪਾਂ ਸਲਾਹ ਲੈਣੀ ਛੱਡ ਦੇਣੀ ਆ। ਮੇਰੇ ਕਹਿਣ ਨਾਲ ਕੋਈ ਏਦਾਂ ਨਹੀਂ ਕਿ ਜਿਹੜੀ ਸਲਾਹ ਦੇਣ ਵਾਲੇ ਆ ਉਹਨਾਂ ਨੇ ਵਧਾ ਚੜਾ ਕੇ ਨਹੀਂ ਦੇਣੀ ਆ। ਪਰ ਏਦਾਂ ਕਿ ਕੋਰਟ ਦੇ ਵਿੱਚ ਕਈ ਵਾਰੀ ਜਿਹੜੀ ਹੈਗੀ ਆ, ਉਹ ਜਿਹੜਾ ਸਹੀ ਫੈਸਲਾ ਨਹੀਂ ਲਿਆ ਜਾਂਦਾ ਹੂੰ, ਕਲਾਇੰਟ ਦੁਆਰਾ, ਤੇ ਬਾਅਦ 'ਚ ਜਿਹੜਾ ਰਾਈਟ ਵੇ ਡਿਸੀਜਨ ਦੇ ਟਾਈਮ ਤੇ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਕਿ ਫ੍ਰਿਵਲਸ ਅਸਾਈਲਮ ਵੀ ਕਈਆਂ ਦੇ ਜਿਹੜਾ ਪੈ ਜਾਂਦਾ। ਫ੍ਰਿਵਲਸ ਅਸਾਈਲਮ ਦਾ ਮਤਲਬ ਇਹ ਹੁੰਦਾ ਕਿ ਕਦੀ ਬੰਦਾ ਹੋਰ ਕੋਈ ਬੈਨੀਫਿਟ ਜਿਹੜਾ ਨਹੀਂ ਫਾਈਲ ਕਰ ਸਕਦਾ, ਤੇ ਏਦਾਂ ਵੀ ਕਈ ਵਾਰੀ ਹੋਇਆ। ਤੇ ਉਹ ਬੰਦਾ ਫਿਰ ਬਾਹਰ ਆ ਕੇ ਮੈਂ ਪੁੱਛਦਾ ਕਿੱਦਾਂ, ਮੈਂ ਕਿਹਾ ਤੈਨੂੰ ਸਾਫ਼-ਸਾਫ਼ ਤਾਂ ਕਿਹਾ ਸੀਗਾ। ਬੰਦੇ ਤਕਰੀਬਨ ਪਤਾ ਕੀ ਕਹਿੰਦੇ ਆ ਕਿ ਮੈਨੂੰ ਸਹੀ ਤਰ੍ਹਾਂ ਸਮਝ ਨਹੀਂ ਲੱਗਿਆ ਸੀਗਾ ਕਿ ਪੀਡੀ ਕੀ ਚੀਜ਼ ਆ। ਮੈਂ ਕਿਹਾ ਯਾਰ ਇੰਨੀ ਵਾਰੀ ਤਾਂ ਆਪਾਂ ਗੱਲ ਕਰਦੇ ਰਹੇ। ਜੀ, ਉਹ ਕਹਿੰਦਾ ਯਾਰ ਮੈਨੂੰ ਨਾ ਸਮਝ ਨਹੀਂ ਲੱਗਿਆ ਕਿ ਸੱਜਣ ਮਿੱਤਰਾਂ ਨੇ ਨਾ ਕੰਨ ਭਰਤਾ ਸੀਗਾ ਕਿ ਪੀਡੀ ਨਹੀਂ ਲੈਣੀ, ਬਸ ਪੀਡੀ ਨਹੀਂ ਲੈਣੀ, ਹਊਆ ਜਿਹਾ ਬਣਾਤਾ ਕਮਿਊਨਿਟੀ ਦੇ ਵਿੱਚ, ਪੀਡੀ ਨਹੀਂ ਲੈਣੀ, ਕੇਸ ਹੀ ਲੜਨਾ, ਕੇਸ ਹੀ ਲੜਨਾ। ਤਾਂ ਮੈਂ ਕਿਹਾ ਤੈਨੂੰ ਯਾਰ ਸਰਕਾਰ, ਉਹਨੇ ਵੀ ਕਿਹਾ ਸੀਗਾ, ਸਰਕਾਰੀ ਵਕੀਲ ਨੇ ਵੀ ਰੋਕ ਕੇ ਕਿਹਾ ਸੀ, ਮੈਂ ਫੇਰ ਤੈਨੂੰ ਉਹ ਫਤੂਰ ਜਿਹਾ ਨੀ ਜਿੱਦਾਂ ਬੰਦੇ ਤੇ ਛਾਇਆ ਹੁੰਦਾ ਕਿ ਹੂੰ, ਨਹੀਂ ਹੂੰ, ਹੂੰ, ਪੀਡੀ ਨਹੀਂ ਲੈਣੀ, ਪੀਡੀ ਨਹੀਂ ਲੈਣੀ। ਤੇ ਮੈਂ ਕਿਹਾ ਹੁਣ ਇਤੋਂ ਯਾਰ ਕਲੀਅਰ ਕੀ ਦੱਸ ਦਵੇ ਕਿ ਸਰਕਾਰੀ ਵਕੀਲ ਨੇ ਵੀ ਕਹਿ ਦਿੱਤਾ, ਉਹ ਵੀ ਕਹਿ ਦਿੱਤਾ ਕਿ ਡਾਕੂਮੈਂਟ ਉਹ ਫ੍ਰਿਵਲਸ ਆ। ਤਾਂ ਬੰਦਾ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਜੇ ਨਹੀਂ ਮੇਰਾ ਹੋਇਆ ਤੇ ਵਿਆਹ ਵਾਲੇ ਦੇ ਥਰੂ ਗੱਲ ਜਿਹੜੀ ਬਣ ਜਾਣੀ ਆ। ਤੇ ਵਿਆਹ ਵਾਲੇ ਦੇ ਥਰੂ ਗੱਲ ਕਿਉਂਕਿ ਬਣਨੀ ਸੀ, ਜਦੋਂ ਡਿਪੋਟੇਸ਼ਨ ਵਗੈਰਾ ਲੱਗ ਜਾਂਦੀ ਹੈ ਨਾ, ਕੰਮ ਜਿਹੜਾ ਔਖਾ ਹੋ ਜਾਂਦਾ। ਹੂੰ, 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 ਤੇ ਗੱਲ ਸਿਰਫ਼ ਉਹ ਨਹੀਂ ਕਿ ਗੱਲਾਂ ਨਾਲ ਬੰਦਾ ਕਹਿ ਦੋ ਕਿ ਮੈਂ ਕੇਸ ਜਿੱਤ ਲਊਂਗਾ ਜਾਂ ਏਦਾਂ ਕਰ ਲਊਂਗਾ। ਟੈਕਨੀਕੈਲਿਟੀ ਜਿਹੜੀਆਂ ਉਹ ਤਾਂ ਤੁਹਾਡੇ ਸਾਹਮਣੇ ਹੀ ਆ। ਉਹ ਜਿਹੜਾ ਹੁਣ ਚੀਜ਼ ਜਿਹੜੀ ਔਖੀ ਹੋ ਗਈ, ਉਹ ਔਖੀ ਹੋ ਗਈ। ਉਹਦੇ ਵਿੱਚ ਹੁਣ ਉਹਨੂੰ ਸਿੰਪਲੀਫਾਈ ਥੋੜ੍ਹਾ ਨਾ ਕਰਕੇ ਵਕੀਲ ਦੱਸੂਗਾ। ਡਿਪੋਟੇਸ਼ਨ ਜੇ ਪੈ ਗਈ ਤੁਹਾਡੇ ਉੱਤੇ ਇੱਕ ਵਾਰੀ, ਫਿਰ ਭਾਵੇਂ ਵਿਆਹ ਵਾਲਾ ਕੇਸ ਆ, ਭਾਵੇਂ ਕੋਈ ਵੀ ਕੇਸ ਆ, ਫਿਰ ਤੁਹਾਨੂੰ 212 ਵਗੈਰਾ ਵੇਵਰ ਦੇ ਥਰੂ ਜਦੋਂ ਜਾਣਾ ਪੈਂਦਾ, ਪਰਮਿਸ਼ਨ ਵਗੈਰਾ ਜਦੋਂ ਲੈਣੀ ਪੈਂਦੀ ਹੈ, ਪ੍ਰੋਸੈਸ ਜਿਹੜਾ ਕੰਪਲੀਕੇਟ ਹੋ ਜਾਂਦਾ। ਸੋ ਕਈ ਲੋਕਾਂ ਕੋਲ ਖੁੱਲੀ-ਖੁੱਲੀ ਜਿਹੜੀ ਆਪਸ਼ਨ ਹੁੰਦੀ ਆ ਫੈਮਿਲੀ ਦੇ ਥਰੂ ਵੇਵਰ ਲੈ ਕੇ, ਉਹ ਵੇਵਰ ਜਿਹੜਾ ਲੈਣਾ, ਉਹ ਪ੍ਰੋਸੈਸ ਜਿਹੜਾ ਬੈਟਰ ਆ ਅਸਾਈਲਮ ਵਾਲੇ ਗੈਂਬਲ ਨਾਲੋਂ, ਰਾਈਟ? ਤੇ ਇਹ ਚੀਜ਼ ਜਿਹੜੀ ਆ, ਇਹਨੂੰ ਇੱਕ ਗੌਰ ਕਰੋ ਇਹ, ਕਿਉਂਕਿ ਸਾਨੂੰ ਵੀ ਕਾਫ਼ੀ ਵਾਰੀ ਪ੍ਰੋਬਲਮ ਆਉਂਦੀਆਂ ਕਿ ਕਈ ਵਾਰੀ ਏਦਾਂ 6-6 7-7 ਸਾਲ ਹੋ ਗਏ ਵਿਆਹ ਕਰਾਏ ਨੂੰ, ਜਵਾਕ ਵੀ ਹੋ ਗਏ। ਏਦਾਂ ਦੇ ਵੀ ਕਲਾਇੰਟ ਆਉਂਦੇ ਆ। ਮੈਂ ਕਿਹਾ ਯਾਰ ਤੂੰ ਉਦੋਂ ਦਾ ਕੀਤਾ, ਹੁਣ ਤੱਕ ਤਾਂ ਤੇਰਾ ਓਦਾਂ ਪੱਕਾ ਹੋ ਜਾਣਾ ਸੀਗਾ। ਬਸ ਕਹਿੰਦਾ ਉਦੋਂ ਦਾ ਫੈਸਲਾ ਲੈ ਲਿਆ,
ਤੇ ਹੁਣ ਫਿਰ ਉਹੀ ਫੈਸਲਾ ਚੱਲੀ ਗਿਆ। ਇੱਕ ਆਪਣੇ ਲੋਕਾਂ ਦੀ ਇਹ ਵੀ ਹੈ ਕਿ ਇੱਕ ਵਾਰੀ ਫੈਸਲਾ ਲੈ ਲਿਆ, ਉਹ ਕਹਿੰਦੇ ਬਦਲਣਾ ਨਹੀਂ ਇਹਨੂੰ, ਉਹੀ ਏਦਾਂ ਹੀ ਰਹਿਣ ਦੇਣਾ। ਤੇ ਕਈ ਵਾਰੀ ਲਾਇਰ ਲੂਅਰ ਸਵਿਚ ਕਰਕੇ ਲੋਕੀ ਆਉਂਦੇ ਆ, ਉਹ ਏਦਾਂ ਨੂੰ ਸਮਝਾ ਦਈਦਾ ਕਿ ਬਈ ਆਹ ਪੀਡੀ ਆ ਏਦਾਂ ਦੀ ਚੀਜ਼ ਆ। ਪੀਡੀ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਉਹਨਾਂ ਨੇ ਦੁਬਾਰਾ ਤੁਹਾਡੀ ਗੱਲਬਾਤ ਨਹੀਂ ਸੁਣਨੀ। ਉਹਦਾ ਮਤਲਬ ਇਹ ਹੈ ਕਿ ਜੇ ਵਿਆਹ ਦੇ ਥਰੂ ਤੁਸੀਂ 2-3 ਸਾਲਾਂ 'ਚ ਪੱਕੇ ਹੋ ਸਕਦੇ ਆ, ਤੁਸੀਂ ਆਉਂਦੇ ਹੀ 6 ਮਹੀਨੇ 'ਚ ਅਸਾਈਲਮ ਆਪਣਾ ਲਾਤਾ ਸੀਗਾ 589, ਤੇ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਕਲੌਕ ਜਿਹੜੀ ਉਹ ਟ੍ਰਿਗਰ ਨਹੀਂ ਕਰਦੀ, ਤੇ ਤੁਸੀਂ ਪੀਡੀ ਲੈ ਕੇ ਜਦੋਂ ਅਸਾਈਲਮ ਆਫਿਸ 'ਚ ਵਾਪਸ ਜਾ ਕੇ ਕੇਸ ਲਾ ਸਕਦੇ ਆ ਆਪਣਾ। ਅਸਾਈਲਮ ਵਾਲਾ ਕੇਸ ਵੀ ਚੱਲਦਾ ਰਹਿੰਦਾ, ਵਿਆਹ ਵਾਲਾ ਵੀ 2-3 ਸਾਲਾਂ 'ਚ ਜਿਹੜਾ ਮਟੀਰੀਅਲਾਈਜ਼ ਹੋ ਜਾਂਦਾ। ਜੇ ਅਸਾਈਲਮ ਤੁਹਾਡੀ ਟਾਈਮ ਸਿਰ ਲੱਗੀ ਸੀ ਤਾਂ 601 ਏ ਵੇਵਰ ਵੀ ਕਈ ਵਾਰੀ ਤੁਹਾਨੂੰ ਨਹੀਂ ਕਰਨੀ ਪੈਂਦੀ, ਟਾਈਮ ਬਚ ਜਾਂਦਾ ਜਿਹੜਾ। ਉਹ ਆਲ ਇਨ ਆਲ ਜਵਾਕ ਜੂਕ ਜੇ ਹੈਗੇ ਆ ਤਾਂ 2-3 ਸਾਲਾਂ ਦੇ ਵਿੱਚ, ਤੇ ਜਿਹਨਾਂ ਨੂੰ ਵੇਵਰ ਵੂਵਰ ਚਾਹੀਦਾ ਉਹਨਾਂ ਦਾ 5-6 ਸਾਲਾਂ ਦੇ ਗੇੜ ਦੇ ਵਿੱਚ, ਉਹਨਾਂ ਦੀ ਜ਼ਿਆਦਾ ਜਿਹੜੀ ਪਰਸੈਂਟੇਜ ਚਾਂਸ ਹੈਗੇ ਆ ਕਿ ਉਹ ਪੱਕੇ ਹੋ ਸਕਣ। ਸੋ ਜਿਹੜੀ ਐਡਵਾਈਸ ਆ ਨਾ, ਸਪੈਸ਼ਲੀ ਤੁਸੀਂ ਇੱਕ ਵਾਰੀ ਵਿਆਹ ਜਦੋਂ ਕਰਾ ਲਿਆ, I-130 ਫਾਈਲ ਕਰ ਦਿਓ। ਹੋਰ ਮਕਸਦ ਕੀ ਹੈਗਾ ਵਿਆਹ ਕਰਾਉਣ ਦਾ ਜਾਂ ਰਿਲੇਸ਼ਨਸ਼ਿਪ 'ਚ ਰਹਿਣ ਦਾ? ਕਿਉਂਕਿ ਯੂ ਨੈਵਰ ਨੋ, ਤੁਸੀਂ ਕਹੋ ਕਿ ਮੈਂ ਤਰੀਕ ਹੀ ਲੜਨੀ ਆ, ਤੁਸੀਂ ਅਗਲੇ ਸਾਲ ਤਰੀਕ ਲੜਨ ਜਾਓ, ਜੱਜ ਕਵੇ ਅੱਜ ਮੈਂ ਆਇਆ ਨਹੀਂ, 3 ਸਾਲ ਬਾਅਦ ਆਈ, ਫਿਰ ਕੀ ਕਰੋਗੇ? ਫਿਰ ਵੀ ਤਾਂ ਤੁਸੀਂ 2-3 ਸਾਲ ਆਪਣੇ ਗਵਾ ਹੀ ਲਏ ਨਾ। ਸੋ ਜਿਹੜਾ ਵਿਆਹ ਵਾਲੀ ਬੋਰਡ ਆ ਉਹਦੇ ਵਿੱਚ ਪੈਰ ਜ਼ਰੂਰ ਰੱਖੋ, ਜਿਹਨਾਂ ਨੇ ਵਿਆਹ ਕਰਾਏ ਹੋਏ ਆ, ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਾ। ਜੀ, ਤੁਸੀਂ ਵਿੱਚ ਜ਼ਿਕਰ ਕੀਤਾ ਨਾਲ ਵੀ ਕਈ ਵਾਰੀ ਉੱਧਰੋਂ ਵੀ ਜਿਹੜੇ ਉਹ ਆਉਂਦੇ ਨੇ, ਜਿਹੜੇ ਲੋਕ ਦੂਜੇ ਵਕੀਲਾਂ ਤੋਂ ਵੀ ਆਉਂਦੇ ਆ, ਸੋਸ਼ਲ ਮੀਡੀਆ 'ਤੇ ਵੀ ਤੁਹਾਡੇ ਇੱਦਾਂ ਦਾ ਨਜ਼ਰ ਆਉਂਦਾ। ਤੁਸੀਂ ਵੈਸੇ ਵੀ ਗੱਲ ਕਰਦੇ ਰਹਿੰਦੇ ਆ, ਜਦੋਂ ਦੂਸਰਾ ਲਾਇਰ ਤੋਂ ਟਰਾਂਸਫਰ ਹੁੰਦਾ ਹੈ ਕੇਸ, ਉਹਨਾਂ ਕੇਸਿਸ ਨੂੰ ਕਿੱਦਾਂ ਹੈਂਡਲ ਕੀਤਾ ਜਾਂਦਾ ਹੈ? ਸੋ ਪਹਿਲਾਂ ਤਾਂ ਜਦੋਂ ਸ਼ੁਰੂ ਕੀਤਾ ਸੀ ਕੰਮ, ਤੇ ਟਰੰਪ ਹੋਣਾ ਦਾ ਉਦੋਂ ਜ਼ੋਰ ਸੀਗਾ, ਬਾਰਡਰ ਬੰਦ ਕੀਤੇ ਹੋਏ, ਜੇ ਤੁਹਾਨੂੰ ਯਾਦ ਹੋਵੇ ਕੋਵਿਡ ਦੇ ਦੌਰਾਨ, ਤੇ ਲੋਕੀ ਨਵੇਂ ਤੇ ਆਏ ਨਹੀਂ ਸੀਗੇ। ਤੇ ਇਹ ਬਿਜ਼ਨਸ ਇਮੀਗ੍ਰੇਸ਼ਨ 'ਚ ਵੀ ਆਪਣਾ ਏਦਾਂ ਹੀ ਰਿਹਾ ਕਿ ਜਿੱਦਾਂ ਇਮੀਗ੍ਰੇਸ਼ਨ ਔਖੀ ਹੋ ਗਈ, ਸਟ੍ਰਿਕਟ ਹੋ ਗਈ, ਉਦਾਂ ਸਾਡਾ ਕੰਮ ਵੱਧ ਗਿਆ। ਕਿਉਂਕਿ ਜਿਹੜਾ ਕੰਮ ਆ ਸਾਰਾ ਉਹ ਟੈਕਨੀਕਲ ਆਰਗੂਮੈਂਟਸ ਉਹਦੇ ਉੱਤੇ ਬੇਸਡ ਆ, ਉਹ ਕੋਈ ਹੋਰ ਚੀਜ਼ ਤੇ ਬੇਸਡ ਨਹੀਂ ਸੀਗਾ। ਸੋ ਸਾਰੇ ਕੇਸ ਜਿਹੜੇ ਤਕਰੀਬਨ ਇਨੀਸ਼ੀਅਲੀ ਪਹਿਲਾਂ ਸ਼ੁਰੂ ਕੀਤੇ ਤਾਂ ਉਹ ਸਾਰੇ ਇਹੀ ਸੀਗੇ, ਜਿਹੜੇ ਕਿ 2 ਵਕੀਲ ਬਦਲ ਕੇ, 3 ਵਕੀਲ ਬਦਲ ਕੇ, ਖਰਾਬ ਕੀਤੇ ਹੋਏ ਕੇਸ, ਜਿੱਦਾਂ ਕੋਈ ਪੇਪਰ ਗਲਤ ਆ, ਕੋਈ ਐਫੀਡੇਵਿਟ ਗਲਤ ਆ। ਹੁਣ ਕਿਤੇ ਜਾ ਕੇ ਜਿਹੜੇ ਨਵੇਂ ਕੇਸ ਤੁਸੀਂ ਦੇਖੋਗੇ ਕਿ ਟਿਕਟੌਕ ਤੇ ਆਣੇ ਸ਼ੁਰੂ ਹੋਏ, ਕਿ ਜਿਹੜੇ ਬ੍ਰਾਂਡ ਨਿਊ ਲੋਕਾਂ ਨੇ ਹਾਇਰ ਕਰਨਾ ਸ਼ੁਰੂ ਕੀਤਾ, ਤਾਂ ਸਾਰੀ ਜਿਹੜੀ ਪ੍ਰੈਕਟਿਸ ਸੀਗੀ ਉਹ ਇਹੀ ਸੀਗੀ। ਪੁਰਾਣੇ ਜਿਹੜੇ ਕੇਸ ਆ ਜਾਂ, ਉਹ 'ਚ ਸਾਨੂੰ ਵਧੀਆ ਵੀ ਬਹੁਤ ਰਿਹਾ। ਕਿਉਂਕਿ ਜਿਹੜੇ ਉਹ ਕਲਾਇੰਟ ਸੀਗੇ ਉਹਨਾਂ ਨੇ ਵੇਖ ਲਿਆ ਕਿ ਬਾਕੀ ਲਾਅ ਆਫਿਸਾਂ 'ਚ ਕਿੱਦਾਂ ਕੀ ਆ, ਤੇ ਇਹ ਮੇਰਾ ਸਟਾਫ ਵੀ ਕਹਿੰਦਾ ਉਹਨਾਂ ਦੀ ਯਾਰ ਐਪਰੀਸੀਏਸ਼ਨ ਬੜੀ ਜ਼ਿਆਦਾ ਵਾ। ਉਹ ਪਹਿਲਾਂ ਹੀ ਧੱਕੇ-ਧੁੱਕੇ ਖਾ ਕੇ ਆਏ ਹੋਏ ਆ, ਸਾਰਾ ਉਹਨਾਂ ਨੇ ਵੇਖਿਆ, ਪਤਾ ਉਹਨਾਂ ਨੂੰ ਕੌਣ ਕੀ ਆ, ਉਹਨਾਂ ਨੂੰ ਕਦੀ ਦੱਸਣਾ ਨਹੀਂ ਪਿਆ ਕਿ ਕੌਣ ਕੀ ਆ। ਸੁਣ ਕੇ ਹੀ ਉਹ ਜਿੱਦਾਂ ਆਏ ਸੀ, ਮੰਨ ਲਓ ਰੇਡੀਓ ਸੁਣ ਲਿਆ, ਟਿਕਟੌਕ ਸੁਣ ਲਿਆ, ਤੇ ਜ਼ਿਆਦਾਤਰ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਯਾਰ ਐਫਆਰਬੀ ਦੀ ਗੱਲ ਕਰਦੇ ਆ, ਇੰਟਰਨਲ ਰੀਲੋਕੇਸ਼ਨ ਦੀ ਗੱਲ ਕਰਦੇ ਆ, ਆਹ ਕ੍ਰੈਡੀਬਿਲਿਟੀ ਦੀ, ਪਲੋਜ਼ੀਬਿਲਿਟੀ ਦੀ ਗੱਲ ਕਰਦੇ ਆ, ਤੇ ਉਹਨਾਂ ਨੂੰ ਆਬਵੀਅਸਲੀ ਹੋਇਆ ਕਿ ਯਾਰ ਮੇਰੇ ਕੇਸ 'ਚ ਤਾਂ ਆਹ ਚੀਜ਼ਾਂ ਦੀ ਗੱਲਬਾਤ ਹੋਈ ਨਹੀਂ ਆ, ਕਿੱਦਾਂ ਹਨਾ। ਤੇ ਕਈ ਤਾਂ ਏਦਾਂ ਸੀਗਾ ਕਿ ਘੁੰਮਣ ਫਿਰਨ ਆਏ, ਕਿ ਇੱਕ ਬੰਦੇ ਨੇ ਕੇਸ ਲਾਉਣਾ, ਉਹਨੇ 4 ਨੇ ਹੋਰ ਦੇਖਿਆ ਕਿ ਅੱਛਾ ਇਹਦਾ ਆਫਿਸ ਏਦਾਂ ਕੰਮ ਕਰਦਾ, ਉਹ 4 ਨੇ ਕੇਸ ਦੇ ਦਿੱਤੇ। ਤੇ ਏਦਾਂ ਕਾਫੀ ਸਾਡੇ ਕੋਲ ਜਦੋਂ ਇਨੀਸ਼ੀਅਲੀ ਸ਼ੁਰੂ ਕੀਤਾ ਰੇਡੀਓ ਕਰਕੇ, ਕਾਫੀ ਜਿਹੜੇ ਸੀਗੇ ਇਸ ਤਰੀਕੇ ਨਾਲ ਜਿਹੜੇ ਕਲਾਇੰਟ ਸੀਗੇ ਉਹ ਆਏ, ਜਿਹਨਾਂ ਦੇ ਪੁਰਾਣੇ ਫਸਵੇਂ ਜਿਹੜੇ ਕੇਸ ਸੀਗੇ। ਉਹ ਫਿਰ ਆਪਾਂ ਸਟ੍ਰੈਟਜੀ ਉਹਦੇ ਵਿੱਚ ਸਿੰਪਲ ਸੀਗੀ ਕਿ ਪਹਿਲਾਂ ਫਰੀडम ਆਫ ਇਨਫੋਰਮੇਸ਼ਨ ਐਕਟ ਫੋਇਆ ਜਿਹਨੂੰ ਕਹਿੰਦੇ, ਉਹਦੇ ਥੱਲੇ ਫਾਈਲਾਂ ਕਢਾਓ। ਤੇ ਕਈ ਕੇਸਾਂ 'ਚ ਆਪਾਂ ਕੀ ਦੇਖਿਆ ਕਿ ਵਕੀਲ ਜਿਹੜੇ ਆਉਂਦੇ ਆ ਨਾ, 2-3, ਜਿੱਦਾਂ ਤੁਸੀਂ ਦੇਖੋਗੇ ਟਿਕਟੌਕ ਤੇ ਇਹਦਾ ਪ੍ਰੂਫ ਪਿਆ ਹੋਇਆ ਕਿ ਉਹ ਕਹਿੰਦਾ ਯਾਰ ਵਕੀਲ ਦੇ ਆਫਿਸ ਨੇ 3 ਸਟੋਰੀਆਂ ਜਮ੍ਹਾਂ ਕਰਾਤੀਆਂ, 3 ਐਪਲੀਕੇਸ਼ਨਾਂ ਜਮ੍ਹਾਂ ਕਰਾਤੀਆਂ, ਸਾਰੀਆਂ ਅਲੱਗ-ਅਲੱਗ, ਤੇ ਕਿਸੇ ਦੇ ਵਿੱਚ ਕੁਛ ਮਿਲਦਾ ਨਹੀਂ, ਤੇ ਮੇਰੇ ਜਿਹੜੇ ਸਿਗਨੇਚਰ ਆ ਉਹ ਹਰੇਕ ਐਪਲੀਕੇਸ਼ਨ ਤੇ ਅਲੱਗ-ਅਲੱਗ ਆ। ਮਤਲਬ ਠੀਕ ਹੈ। ਏਦਾਂ ਵੀ ਲੋਕਾਂ ਨਾਲ ਹੋ ਜਾਂਦਾ। ਤੁਸੀਂ ਇਹਨੂੰ ਸੋਚ ਕੇ ਦੇਖੋ ਚੀਜ਼ ਨੂੰ ਕਿ ਇਹਦਾ ਕੀ ਮਤਲਬ ਨਿਕਲਦਾ। ਫਿਰ ਆ ਕੇ ਕੋਈ ਮਤਲਬ ਜਿੱਥੇ ਬਣਦੀ ਸੀਗੀ ਬਾਰ ਕੰਪਲੇਂਟ, ਪ੍ਰੋਪਰ ਬਾਰ ਕੰਪਲੇਂਟਾਂ ਕੀਤੀਆਂ ਵਕੀਲਾਂ ਦੇ ਖਿਲਾਫ, ਜਿੱਥੇ ਮਾੜੀ ਜਿਹੜੀ ਚੀਜ਼ ਸੀ ਉਹਦਾ ਨਹੀਂ ਕਦੀ ਝਾਕਾ ਕੀਤਾ ਕਿ ਕੀ ਆ, ਕਿਹਨਾਂ ਕਦੋਂ ਕਿੱਥੇ ਪੰਗਾ ਲੈਣਾ। ਜੋ ਸੀਗਾ ਕਿ ਫੇਅਰ ਐਂਡ ਸਕੁਏਅਰ ਕਲਾਇੰਟ ਨੂੰ ਪਹਿਲ ਦਿੱਤੀ। ਉਹ ਚੀਜ਼ ਤੋਂ ਬਹੁਤ ਵਕੀਲ ਮੱਚ ਗਏ, ਯਾਰ ਇਹ ਨਵਾਂ ਆ ਗਿਆ, ਹੁਣ ਇਹਨੇ ਇੱਧਰ-ਉੱਧਰ ਪੰਗੇ ਲੈਣੇ ਸ਼ੁਰੂ ਕਰਤੇ। ਪਹਿਲਾਂ ਸਿਸਟਮ ਏਦਾਂ ਸੀਗਾ, ਪਹਿਲਾਂ ਸਿਸਟਮ ਓਦਾਂ ਸੀਗਾ। ਠੀਕ ਹੈ। ਤੇ ਕਈਆਂ ਦੇ ਲਾਇਸੈਂਸ-ਲੂਇਸੈਂਸ ਵੀ ਰੱਦ ਹੋਏ ਆ, ਕਿਉਂਕਿ ਸਟੈਂਡਰਡ ਆਫ ਪ੍ਰੈਕਟਿਸ ਬਹੁਤ ਉਹ ਸੀਗਾ, ਫੈਕਟ ਹੈਗਾ ਇਹ। ਠੀਕ ਹੈ ਜੀ। ਤੇ ਉਹਦੇ ਵਿੱਚ ਹੁਣ ਕੀ ਸੀਗਾ ਕਿ ਕਰਨਾ ਕੀ ਚਾਹੀਦਾ ਜਦੋਂ ਪੁਰਾਣਾ ਕਿਸੇ ਦਾ ਕੋਈ ਵੀ ਕੇਸ ਹੋ ਗਿਆ। ਫੋਇਆ ਦੇ ਥਰੂ ਪਹਿਲਾਂ ਫਾਈਲ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਹਰੇਕ ਚੀਜ਼ ਪਹਿਲਾਂ ਪਤਾ ਹੋਵੇ।
ਪਹਿਲਾਂ ਉਦੋਂ ਲੋਕੀ ਵੀ ਬਹੁਤ ਕਾਲੇ ਸੀ, ਉਹ ਕਹਿੰਦੇ ਨਹੀਂ ਨਹੀਂ ਜੀ ਮੇਰੀ ਤਰੀਕ ਆਈ ਹੈ, ਇਹਨੂੰ ਹੀ ਕਰੋ, ਤੁਸੀਂ ਜਿੱਦਾਂ ਮਰਜ਼ੀ ਕਰੋ। ਫਿਰ ਉਹਨੂੰ ਬਿਠਾ ਕੇ ਸਮਝਾਇਆ ਹੌਲੀ ਹੌਲੀ ਕਰਕੇ ਕਿ ਦੇਖ ਮੇਰਾ ਵੀਰ, 589 ਐਪਲੀਕੇਸ਼ਨ ਹੋਈ ਆ, ਤੇਰੇ ਕੋਲ ਕਾਪੀ ਹੈ ਨਹੀਂ, ਤੈਨੂੰ ਨਹੀਂ ਪਤਾ ਤੇਰੇ ਵਕੀਲ ਨੇ ਕੀ ਜਮ੍ਹਾਂ ਕਰਾਇਆ। ਕਈ ਵਾਰੀ ਬੰਦਾ ਕਹਿੰਦਾ ਮੈਨੂੰ ਪਤਾ ਕੁਛ ਨਹੀਂ ਜਮ੍ਹਾਂ ਕਰਾਇਆ, ਤੇ ਜਦੋਂ ਫਾਈਲ ਕਢਾ ਕੇ ਦੇਖੀਏ ਇਹਦੀ ਅੱਡੀ ਪੰਡ ਨਿਕਲੀ ਹੁੰਦੀ ਹੈ ਪਿੱਛੋਂ ਦੀ, ਤੇ ਉਹ ਕਹਿੰਦਾ ਯਾਰ ਆਹ ਕਿੱਥੋਂ ਜਮ੍ਹਾਂ ਕਰਾਤੀ। ਤੇ ਹੂੰ ਉਹ ਪਹਿਲਾਂ ਕਢਾ ਕੇ ਪਹਿਲਾਂ ਦੇਖਣਾ, ਫਿਰ ਉਹਦੇ ਸਾਹਮਣੇ ਪੇਸ਼ ਕਰਨਾ ਕਿ ਬਈ ਆਹ ਦੇਖ ਆਹ ਚੀਜ਼ ਤੇਰੀ ਜਿਹੜੀ ਜਮ੍ਹਾਂ ਕਰਾਈ ਆ, ਜੋ ਤੂੰ ਬਾਰਡਰ ਤੇ ਕਹਿ ਕੇ ਆਇਆ, ਤੇ ਜੋ ਤੇਰੇ ਫਾਈਲਾਂ 'ਚ ਜਮ੍ਹਾਂ ਕਰਾਇਆ, ਉਹ 'ਚ ਆਹ ਫਰਕ ਜਿਹੜਾ ਨਿਕਲਿਆ। ਠੀਕ ਹੈ। ਤਾਂ ਕਰਕੇ ਜਦੋਂ ਇਹ ਲੋਕੀ ਕੋਰਟ ਦੇ ਵਿੱਚ ਗਏ ਨਾ ਆਪਣੇ, ਤੇ ਇੱਕ ਹੁੰਦਾ DAR, ਡਾਰ ਹੁੰਦੀ ਆ, ਐਡਮਿਨਿਸਟ੍ਰੇਟਿਵ ਰਿਕਾਰਡ ਹੁੰਦਾ, ਉਹ 'ਚ ਸਾਰੀ ਤੁਹਾਨੂੰ ਆਡੀਓ ਮਿਲ ਜਾਂਦੀ ਹੈ ਕਿ ਕੋਰਟ ਕਚਹਿਰੀ 'ਚ ਕੀ ਹੋਇਆ। ਕਿਉਂਕਿ ਓਕੇ। ਜਿਹੜੇ ਜੱਜ ਆ ਨਾ, ਉਹ ਕਹਿੰਦੇ ਰਿਕਾਰਡ ਨਹੀਂ ਤੁਸੀਂ ਕਰ ਸਕਦੇ ਕੋਰਟ ਦੇ ਵਿੱਚ, ਪਰ ਸਾਡੇ ਕੋਲ ਕੋਰਟ ਦੀ ਜਿਹੜੀ ਫਾਈਲ ਉਹ ਕਢਾ ਸਕਦੇ ਆ। ਸੋ ਉਹਨਾਂ ਨੂੰ ਜਦੋਂ ਦਿਖਾਇਆ ਪਲੇ ਕਰਕੇ, ਉਹਨਾਂ ਨੂੰ ਜਿੱਦਾਂ ਆਪਣੇ ਆਫਿਸ ਦੀ ਆਡੀਓ ਸੁਣਾਣੀ ਸਾਰੀ, ਆਹ ਦੇਖ ਏਦਾਂ ਏਦਾਂ ਹੋਇਆ, ਹੂੰ ਉਹ ਬੰਦੇ ਨੇ ਫਿਰ ਸ਼ਾਂਤ ਹੋ ਜਾਣਾ ਆਪਣਾ ਆਪ ਹੀ। ਅੱਧੇ ਕੁ ਦਿਨ ਦੀ ਜਿੱਦਾਂ ਰਿਕਾਰਡਿੰਗਾਂ ਸੁਣ ਕੇ ਕਿ ਅੱਛਾ ਯਾਰ ਹੁਣ ਮੈਨੂੰ ਪਤਾ ਲੱਗਾ ਕਿ ਕੀ ਗੱਲ ਕਹਿ ਰਹੇ ਆ। ਫਿਰ ਉਹਨੇ ਕੰਪੇਅਰ ਕੀਤਾ ਕਿ ਯਾਰ ਬਾਹਰ ਮੇਰਾ ਸੱਜਣ ਮਿੱਤਰ ਕੀ ਕੰਨ ਭਰ ਰਿਹਾ, ਤੇ ਐਕਚੁਅਲ ਦੇ ਵਿੱਚ ਜਿਹੜੀ ਚੀਜ਼ ਆ ਉਹ ਹੈ ਕੀ ਆ, ਮਸਲਾ ਕੀ ਹੈ। ਮਸਲਾ ਕੀ ਆ, ਹਨਾ। ਹੂੰ ਸੋ ਫਿਰ ਉਹਨੂੰ ਕਿਹਾ ਕਿ ਤੂੰ ਬਈ ਦੱਸ ਆਪਣਾ ਕੀ ਤੇਰੇ ਨਾਲ ਹੋਈ ਆ, ਕਿੱਦਾਂ ਹੋਇਆ, ਕੱਲੀ ਕੱਲੀ ਕੋਈ ਚੀਜ਼, ਆਹ ਚੀਜ਼ ਗਲਤ ਕਿਉਂ ਲਿਖੀ ਆ। ਤੇ ਉਹ ਤੁਸੀਂ ਦੇਖੋਗੇ ਕਿ ਕਿੰਨੇ ਸਾਰੇ ਕੇਸ ਆ ਜਿਹੜੇ ਨਾ, ਉਹ ਕਹਿੰਦੇ ਕਿ ਯਾਰ ਬਿਆਨ ਜਮਾਂ ਹੀ ਗਲਤ ਸੀਗੇ, ਉਹ ਵੀ ਕੇਸ ਤੁਸੀਂ ਪਾਸ ਕਰਾਤੇ। ਉਹਦਾ ਰੀਜ਼ਨ ਇਹ ਹੈ, ਜਾ ਕੇ ਫਿਰ ਜਦੋਂ ਕਲਾਇੰਟ ਨੇ ਆਪ ਮਿਹਨਤ ਕੀਤੀ ਆਪਣੇ ਕੇਸ 'ਚ, ਆਪ ਆਪਣੀ ਜਾਨ ਛਿੜਕੀ ਤੇ ਆਇਆ, ਤੇ ਸਾਡੀ ਜਿਹੜੀ ਸੀਗੀ ਉਹ ਸਿਰਫ ਲਾਇਰ ਵਾਲੀ ਹੈਲਪ ਹੁੰਦੀ ਹੈ ਕਿ ਟੈਕਨੀਕਲ ਜਿਹੜੀ ਆਰਗੂਮੈਂਟ ਕਿੱਦਾਂ ਰੇਜ਼ ਕਰਨੀ ਹੈ। ਉਹ ਫਿਰ ਬੰਦਾ ਜਦੋਂ ਬੋਲਦਾ ਜੱਜ ਮੂਹਰੇ, ਉਹ ਕ੍ਰੈਡੀਬਲ ਲੱਗਦਾ। ਜੱਜ ਜਿਹੜੇ ਤਕਰੀਬਨ ਫਿਰ ਜਦੋਂ ਉਹਨੂੰ ਲੱਗਦਾ ਕਿ ਯਾਰ ਇਹ ਆਥੈਂਟਿਕ ਆ, ਇਹ ਬੰਦੇ ਸਹੀ ਬੋਲ ਰਹੇ ਆ, ਤੇ ਉਹ ਜਿਹੜੇ ਉਹ ਬਿਆਨ ਨੂੰ ਵੇਟ ਨਹੀਂ ਇੰਨਾ ਦਿੰਦੇ ਕਿ ਪੁਰਾਣੇ ਜਿਹੜੇ ਗਲਤ ਆ, ਇਨਕਨਸਿਸਟੈਂਸੀਜ਼ ਆ, ਉਹਨੂੰ ਜ਼ਿਆਦਾਤਰ ਜੱਜ ਇਹ ਕਹਿੰਦੇ ਕਿ ਮੈਂ ਸੈਟਿਸਫਾਈ ਹਾਂ ਕਿ ਇਹਨਾਂ ਨੇ ਇਨਕਨਸਿਸਟੈਂਸੀਜ਼ ਜਿਹੜੀਆਂ ਸੀਗੀਆਂ ਐਕਸਪਲੇਨ ਕਰਤੀਆਂ। ਸੋ ਮਤਲਬ ਉਹਦਾ ਇਹ ਸੀਗਾ ਕਿ ਆਪਾਂ ਜਿਹੜੀ ਪ੍ਰੋਬਲਮ ਤੋਂ ਕਦੀ ਭੱਜੇ ਨਹੀਂ, ਕੋਈ ਹੁਲੂ-ਹੁਲੂ ਕਰਨ ਵਾਲਾ ਬੰਦਾ ਹੋਵੇ, ਕਲਾਇੰਟ ਹੋਵੇ, ਵਕੀਲ ਹੋਵੇ, ਕਦੀ ਭੱਜੇ ਨਹੀਂ ਉਹਤੋਂ, ਆਪਾਂ ਉਹਨੂੰ ਜੱਫੀ ਪਾਈ ਆ ਪ੍ਰੋਬਲਮ ਨੂੰ। ਬੰਦਾ ਕਵੇ ਤੈਨੂੰ ਹਾਰਡ ਟਾਈਮ ਦੇਣਾ, ਮੈਂ ਕਿਹਾ ਤੂੰ ਡਬਲ ਦੇ, ਤੈਨੂੰ ਮੈਂ ਟ੍ਰਿਪਲ ਦਊਂਗਾ ਅੱਗੋਂ ਦੀ, ਹਨਾ। ਸੋ ਉਹ ਵਾਲੀ ਜਿਹੜੀ ਅਪਰੋਚ ਸੀਗੀ ਸਿਸਟਮ ਦੇ ਨਾਲ ਜੂਝਣ ਦੀ, ਸਾਰਾ ਜਿਹੜਾ ਸੀਗਾ, ਹੁਣ ਤੁਸੀਂ ਦੇਖੋ ਕਿ ਜਦੋਂ ਸਿਸਟਮ ਦੇ ਵਿੱਚ ਆਏ ਸੀਗੇ, ਉਹ ਕਹਿੰਦੇ ਸੀ ਯਾਰ ਤੇਰੇ ਨਾ ਹਰਿਆਣੇ ਵਾਲੇ ਕਲਾਇੰਟ ਨਹੀਂ ਆਣੇ, ਈਮੇਲਾਂ ਪਸੰਦ ਨਹੀਂ ਕਰਦੇ, ਤੇ ਜ਼ਿਆਦਾਤਰ ਦੂਜੇ ਵਕੀਲਾਂ ਕੋਲ ਜਾਣੇ ਆ। ਮੈਂ ਕਿਹਾ ਕੋਈ ਨਹੀਂ, ਰੁਕ ਜਾ ਥੋੜੀ ਦੇਰ, ਜਦੋਂ ਚੱਕਾ ਵਾਪਸ ਘੁੰਮਣਾ, 2 ਸਾਲ ਆਣੇ ਆ, ਸਾਰੇ ਆਣੇ। ਸੋ ਉਦੋਂ ਪਹਿਲਾਂ ਨਹੀਂ ਆਏ ਸੀ, ਹੁਣ ਜਦੋਂ ਦੇਖਿਆ ਉਹਨਾਂ ਨੇ ਕਿ ਯਾਰ ਗੱਲਾਂ ਤਾਂ ਕਈ ਕਰਦੇ ਆ, ਰਿਜ਼ਲਟ ਭਰੇ ਦੇ ਆਫਿਸ ਦੇ ਆ। ਗੱਲਾਂ ਨੂੰ ਤਾਂ ਹੁਣ ਜੋ ਮਰਜ਼ੀ ਕਰੀ ਜਾ, ਹੁਣ ਜਿਹੜੀ ਇੰਡੀਵਿਜੂਅਲ ਹੀਅਰਿੰਗ ਆ, ਜੇ ਮੈਂ ਕਿਹਾ ਹੁਣ ਝੂਠ ਤਾਂ ਹੁਣ ਸੋਸ਼ਲ ਮੀਡੀਆ ਤੇ ਕਮੈਂਟਾਂ 'ਚ ਕੋਈ ਮਰਜ਼ੀ ਬੋਲੀ ਜਾਵੇ, ਪਰ ਜਿਹੜਾ ਮੈਂ ਕਿਹਾ ਹੁਣ ਓਵਰਆਲ ਜਿਹੜੀ ਪਰਸੈਂਟੇਜ ਅਪਰੂਵਲ ਜਿਹੜੀ ਰੇਟਿੰਗ ਆ, ਕਿ ਕਿੰਨੇ ਇਹਦੇ ਕੇਸ ਪਾਸ ਹੋਏ ਆ, ਕਿੰਨੇ ਇਹਦੇ ਇਮੀਗ੍ਰੇਸ਼ਨ ਕੋਰਟ ਮੂਹਰੇ ਜਿਹੜੇ ਫੇਲ ਹੋਏ ਆ, ਉਹ ਸਾਰੇ ਦੇ ਓਵਰਆਲ ਤੁਸੀਂ ਜੇ ਰੱਖ ਕੇ ਦੇਖੋ ਤਾਂ 99% ਤੋਂ ਜ਼ਿਆਦਾ ਆਪਣੇ ਪਾਸ ਹੋਏ ਆ ਕੇਸ। ਹੂੰ ਉਹ ਫਿਰ ਜਦੋਂ ਗੱਲਬਾਤ ਜਾਂਦੀ ਹੈ, ਫਿਰ ਗੱਲ ਤਾਂ ਸਾਰੀ ਉੱਥੇ ਦੀ ਉੱਥੇ ਆ ਗਈ ਨਾ। ਅਲਟੀਮੇਟਲੀ ਕੀ ਹੈਗਾ ਕਿ ਅਲਟੀਮੇਟਲੀ ਦਾ ਟਰੁੱਥ ਨੇ ਪ੍ਰਵੇਲ ਕਰਨਾ। ਸੋ ਜਿਹੜੀ ਉਹ ਚੀਜ਼ ਹੈਗੀ ਆ, ਉਹਦੇ ਨਾਲ ਹੁਣ ਕੋਰਟ ਦੇ ਵਿੱਚ ਕ੍ਰੈਡੀਬਿਲਿਟੀ, ਕੋਰਟ ਦੇ ਵਿੱਚ ਜੱਜਾਂ ਨਾਲ ਐਵਰੀਡੇ ਡੀਲਿੰਗ, ਵੋਲਿਊਮ ਆਫ ਸਾਡੇ ਕੇਸਿਸ, ਜਿੱਦਾਂ ਹੁਣ ਹਰੇਕ ਦਿਨ ਜਿੱਦਾਂ 2-2 3-3 4-4 ਕੇਸ ਆ, ਸੇਮ ਜੱਜਾਂ ਦੇ ਮੂਹਰੇ ਜਾਣਾ, ਪਰ ਇੱਕ ਵਧੀਆ ਉਹਨਾਂ ਜਾਣਾ, ਕੋਈ ਏਦਾਂ ਨਹੀਂ ਕਿ ਢਾਂਚੇ ਕਿਤੇ ਰਲਦੇ ਆ, ਕੋਈ ਉਹ ਆ। ਸੋ ਜੱਜ ਉਹ ਚੀਜ਼ ਨੋਟਿਸ ਕਰਦੇ ਆ, ਐਪਰੀਸ਼ੀਏਟ ਕਰਦੇ ਆ। ਉਹ ਸਾਰੀ ਚੀਜ਼ ਨੂੰ ਜਿਹੜਾ ਕਰਨ ਲਈ, ਪਹੁੰਚਣ ਲਈ ਉੱਥੇ ਉਹ ਟਾਈਮ ਲੱਗਿਆ। ਉਹ ਮਤਲਬ ਕੋਈ ਕਿਸੇ ਦੀ ਚਾਪਲੂਸੀ ਕਰਕੇ ਜਾਂ ਕਿਸੇ ਨੂੰ ਸਵੀਟ ਟਾਕ ਕਰਕੇ ਨਹੀਂ ਆਏ। ਜ਼ਿਆਦਾਤਰ ਲੋਕੀ ਇਹੀ ਕਹਿੰਦੇ ਰਹੇ ਕਿ ਯਾਰ ਇਹ ਕੱਬੇ ਬਹੁਤ ਬੋਲਦੇ ਆ, ਰੇਡੀਓ ਤੇ, ਸੋਸ਼ਲ ਮੀਡੀਆ ਤੇ ਬੜੇ ਡਾਇਰੈਕਟ ਆ। ਸੋ ਡਾਇਰੈਕਟ ਜਿਹਾ ਹੀ ਆਪਣਾ ਮਾਹੌਲ ਰੱਖਿਆ ਸਾਰਾ। ਜਿਹੜਾ ਆਪਣੇ ਮੂਹਰੇ ਆ ਕੇ ਕਲਾਇੰਟ ਜਿਹੜਾ ਬੈਠਾ ਹੁੰਦਾ, ਕਿਉਂਕਿ ਉਹਨੂੰ ਡੇ 1 ਤੋਂ ਹੀ ਉਹਦੀ ਜਦੋਂ ਟ੍ਰੀਟਮੈਂਟ ਉਹਨੂੰ ਪਤਾ ਲੱਗ ਗਿਆ ਕਿ ਯਾਰ ਕੋਰਟ ਦੇ ਵਿੱਚ ਮੇਰਾ ਏਦਾਂ ਹੁੰਦਾ, ਤੇ ਕਲਾਇੰਟ ਤੁਸੀਂ ਆਪਣੇ ਦੇਖੋ ਕਿ ਕਿੱਡੇ ਕੰਫਰਟੇਬਲੀ ਕੋਰਟ ਦੇ ਵਿੱਚ ਜਾਂਦੇ ਆ। ਉਹਨਾਂ ਦੀਆਂ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਕੌਨਫੀਡੈਂਸ ਦਾ ਲੈਵਲ ਦੇਖੋ ਆਪਣੇ ਕਲਾਇੰਟਾਂ ਦਾ, ਜਾਂ ਕਈ ਵਾਰੀ ਹੋਰ ਕਰਦੇ ਆ, ਕਲਾਇੰਟ ਦੀ ਤੁਸੀਂ ਕੌਨਫੀਡੈਂਸ ਦਾ ਦੇਖੋ ਕਿ ਉਹ ਆਪ ਹੀ ਸਿਤਾਰਾ ਆਪਣੇ ਆਪ ਦੇ ਵਿੱਚ, ਜਦੋਂ ਕੋਰਟ ਦੇ ਵਿੱਚੋਂ ਦੀ ਉਹ ਬਾਹਰ ਨਿਕਲਿਆ, ਉਹਨੂੰ ਕੈਮਰੇ ਮੂਹਰੇ ਕੀਤਾ, ਉਹਨੂੰ ਦੱਸਣਾ ਕਿ ਯਾਰ ਆਹ ਮੁੱਦੇ ਏਦਾਂ, ਉਹਦੀ ਬੋਲਣ ਦੀ ਤੁਹਾਡੀ ਜਿਹੜੀ ਐਬਿਲਿਟੀ ਆ ਤਕਰੀਬਨ ਜਿਹੜੀ ਦੇਖੋ ਕਿ ਤੁਹਾਨੂੰ ਬਾਅਦ ਚ ਤੱਕ ਵੀ ਜਿਹੜਾ ਕੇਸ ਪਾਸ ਹੋਣ ਤੱਕ ਵੀ ਬਾਅਦ ਵੀ ਪਤਾ ਲੱਗ ਜੂਗੀ ਯਾਰ ਇਹ ਬੰਦੇ ਦੀ ਜਿਹੜੇ ਆਪਣੇ ਨਾਲ ਜੁੜੇ ਸੀਗੇ ਕਿ ਪ੍ਰੀਪੇਅਰਡਨੈਸ ਲੈਵਲ ਦੇ ਵਿੱਚ ਕੀ ਜਿਹੜਾ ਫਰਕ ਸੀਗਾ। ਸੋ ਜੀ। ਉਹ ਜਿਹੜਾ ਸੀਗਾ ਮਾਹੌਲ ਸਾਰਾ, ਜਿਹੜਾ ਕਿ ਰੇਡੀਓ ਰਾਹੀਂ, ਹੂੰ ਟਿਕਟੋਕ ਰਾਹੀਂ, ਕਿ ਉਹ ਜਿਹੜਾ ਮਾਹੌਲ ਇੱਕ ਬਣਾਉਣਾ, ਇੱਕ ਇਕੋਸਿਸਟਮ ਬਣਾਉਣਾ ਜਿਹ 'ਚ ਕਮਿਊਨਿਟੀ ਇੱਕ ਦੂਜੇ ਦੀ ਸਪੋਰਟ ਕਰੀ ਫਿਰੇ। ਜੋਕਰ ਵੀ ਮੈਂ ਜਿੱਦਾਂ ਦੱਸਿਆ ਕਿ ਬੜੇ ਹੁੰਦੇ ਆ ਕਮੈਂਟਾਂ ਕਮੂਟਾਂ ਦੇ ਵਿੱਚ, ਉਹ ਤੁਸੀਂ ਜੇ ਇਗਨੋਰ ਕਰ ਦੋ, ਸਪੈਸ਼ਲੀ ਜਿਹੜੀ ਯੰਗ ਜਨਤਾ ਹੈਗੀ ਆ, ਤੇ ਹੂੰ ਜਿਹੜੀ ਐਡਵਾਈਸ ਵਾਲਾ ਕੰਪੋਨੈਂਟ ਹੈਗਾ ਕਿ ਗਿਆਨ ਕੀ ਮਿਲ ਰਿਹਾ ਇਹਦੇ ਵਿੱਚ, ਉਹ ਤੇ ਤੁਸੀਂ ਫੋਕਸ ਕਰੋ।
ਤੇ ਜਦੋਂ ਤੁਹਾਡੀ 2-3 ਸਾਲ ਬਾਅਦ ਤਰੀਕ ਤੁਹਾਡੀ ਪਊਗੀ, ਤੁਹਾਨੂੰ 100% ਉਹਦਾ ਵਾਧਾ ਹੋਊਗਾ। ਕਿਉਂ ਨਹੀਂ ਹੋਊਗਾ? ਕਿਉਂਕਿ ਇੰਨਾ ਟਾਕ ਟਾਈਮ ਤਾਂ ਤੁਸੀਂ ਆਪਣੇ ਵਕੀਲ ਨਾਲ ਨਹੀਂ ਕਰ ਰਹੇ ਹੈਗੇ। ਜੀ ਜਿੰਨਾ ਮੈਂ ਕਿਹਾ ਹੁਣ ਆਪਣੇ ਸ਼ੋਅ ਚੋਂ ਜਾਂ ਉਹ ਆ ਜਿਹੜੇ ਨਿੰਦਿਆ ਵੀ ਸਾਡੀ ਕਰਦੇ ਆ, ਸ਼ੋਅ ਸੁਣਦੇ ਆ ਆਪਣਾ, ਉਹਨਾਂ ਨੇ ਵੀ ਏਦਾਂ ਕਿ ਗਾਲਾਂ ਗੂਲਾਂ ਕੱਢ ਕੇ ਕਮੈਂਟਾਂ 'ਚ ਜਾਣਾ ਕਿਤੇ ਨਹੀਂ, ਫਿਰ ਉਹਨਾਂ ਨੇ ਸੈਟਰਡੇ ਬਾਰ-ਬਾਰ ਉਰੇ ਹੀ ਹੋਣਾ ਵਾ। ਤੇ ਸਿੰਪਲ ਉਹਦਾ ਲੌਜਿਕ ਆ ਕਿ ਇੱਕ ਹੁਣ ਸ਼ੋਅ ਦੇ ਵਿੱਚ ਦੇਖੋ, ਪਹਿਲਾਂ ਐਡਾਂ ਤੁਸੀਂ ਦੱਸਤੀਆਂ ਕਿ ਆਹ ਸਾਡੇ ਸਪਾਂਸਰ ਆ ਏਦਾਂ, ਹਨਾ, ਇਹ ਵਿੱਚ ਇੱਕ ਆਪਾਂ ਬ੍ਰੇਕ ਲਈ, ਜੀ ਕੋਈ ਵਿੱਚ ਮਸ਼ਹੂਰੀ ਨਹੀਂ, ਕੋਈ ਵਿੱਚ ਉਹ ਨਹੀਂ, ਸਿੱਧੇ ਮੈਂ ਕਿਹਾ ਜਿਹੜੀ ਡਾਇਰੈਕਟ 101 ਜਿਹੜੀ ਟਾਕ 4 ਸਾਲਾਂ ਤੋਂ ਲਗਾਤਾਰ ਬਿਨਾਂ ਇੱਕ ਵੀ ਨਾਗਾ ਦਿੱਤੇ, ਕਿਹੜਾ ਰੇਡੀਓ ਹੋਰ ਆ ਜਿਹੜਾ ਇਹ ਸ਼ੋਅ ਏਦਾਂ ਦਾ ਕਰ ਰਿਹਾ ਵਾ? ਯਾ ਯਾ ਨਾਲੇ ਫੋਨ ਤੇ ਕਿਹੜਾ? ਸਿੱਧੀਆਂ ਲਾਈਨਾਂ ਖੋਲੀਆਂ, ਤੁਸੀਂ ਸਵਾਲ ਕਰਦੇ ਆ, ਤੁਹਾਨੂੰ ਹਾਂਜੀ ਜੇ ਤੁਹਾਨੂੰ ਜਿਹੜੇ ਸਵਾਲਾਂ ਦੇ ਜਵਾਬ ਮਿਲਦੇ ਆ, ਇੱਥੇ ਕਿਹੜਾ ਕੰਸਲਟੇਸ਼ਨ ਫੀਸ ਆ, ਮਤਲਬ ਤੁਹਾਨੂੰ ਜੀ। ਆਪਣਾ ਉਹ ਸਮਾਂ ਦੇ ਰਹੇ ਆ, ਤੁਹਾਨੂੰ ਵਕਤ ਦੇ ਰਹੇ ਆ। ਜੀ ਤੇ ਬਿਲਕੁਲ। ਨਾਲੇ ਜਿਹੜਾ ਲੈਂਡਸਕੇਪ ਆ, ਮੇਨ ਗੱਲ ਇਹ ਹੈ ਕਿ ਲੈਂਡਸਕੇਪ ਜਿਹੜਾ ਬਦਲ ਰਿਹਾ ਵਾ ਹੁਣ, ਜਿਹੜਾ ਨਵੰਬਰ 'ਚ ਇਲੈਕਸ਼ਨ ਹੋਣੀ ਹੈ, ਲੈਂਡਸਕੇਪ ਬਹੁਤ ਬਦਲਣਾ। ਤਾਂ ਦੂਜਾ ਤੁਸੀਂ ਵੇਖਿਆ ਹੋਣਾ ਕਿ ਆਪਣੀ ਕਦੀ ਵੀ ਮਸਾਲੇਦਾਰ ਭੜਕੀਲੀ ਕੋਈ ਏਦਾਂ ਦੀ ਕਦੀ ਖਬਰ ਨਹੀਂ ਪਾਈ ਕਿ ਉੱਦਾਂ ਹੀ ਪਾ ਦਈਏ ਹੈਡਿੰਗਾਂ, ਗਲਤ ਮਿਸਲੀਡਿੰਗ ਐਡਵਰਟਾਈਜ਼ਮੈਂਟ ਕਰ ਦਈਏ ਕਿ ਲੋਕ ਇਕੱਠੇ ਕਰਨੇ ਆ ਜਾਂ ਫਾਲੋਅਰ ਵਧਾਣੇ ਆ ਜਾਂ ਕੁਛ ਉੱਦਾਂ ਵਧਾਉਣਾ ਵਾ। ਤੇ ਹੁਣ ਜਿਹੜਾ ਇਹ ਲੈਂਡਸਕੇਪ ਅੱਗੇ ਬਹੁਤ ਬਦਲਣਾ, ਨਵੰਬਰ ਦੇ ਵਿੱਚ ਇਲੈਕਸ਼ਨ 'ਚ ਬਹੁਤ ਜ਼ਿਆਦਾ ਬਦਲਣਾ। ਸੋ ਕੀ ਹੈ ਕਿ ਜਿਹੜੀ ਨਵੀਂ ਸੋਸ਼ਲ ਮੀਡੀਆ ਦੀ ਜਿਹੜੀ ਏਜ ਹੈ ਨਾ, ਇਹਦੇ ਵਿੱਚ ਮਿਸ ਇਨਫੋਰਮੇਸ਼ਨ ਵੀ ਬਹੁਤ ਜਿਹੜੀ ਇੱਕ ਚੀਜ਼ ਹੈ, ਤੇ ਕਾਫੀ ਸਿਰਫ ਇਮੀਗ੍ਰੇਸ਼ਨ ਦੀ ਸਪੇਸ ਨਹੀਂ, ਬਾਕੀ ਵੀ ਲੋਕੀ ਬਹੁਤ ਸਟਰਗਲ ਕਰਦੇ ਆ ਕਿ ਫੇਕ ਇਨਫੋਰਮੇਸ਼ਨ ਜਿਹੜੀ ਬਹੁਤ ਜਾਂਦੀ ਹੈ, ਫਾਲਸ ਇਨਫੋਰਮੇਸ਼ਨ ਬਹੁਤ ਜਾਂਦੀ ਹੈ ਕਿ ਆਹ ਲਾਅ ਬਣ ਗਿਆ, ਏਦਾਂ ਹੋ ਗਿਆ, ਓਦਾਂ ਹੋ ਗਿਆ, ਤੇ ਲੋਕੀ ਵਿਚਾਰੇ ਉਦਾਂ ਹੀ ਕਨਫਿਊਜ਼ ਹੁੰਦੇ, ਉਹ ਮੰਨ ਜਾਂਦੇ ਆ ਕਿ ਜਿੱਦਾਂ ਕੱਲ ਹੀ ਕਿਤੇ ਲਾਅ ਪਾਸ ਹੋ ਜਾਣਾ, ਉਹਨਾਂ ਨੇ ਗ੍ਰੀਨ ਕਾਰਡ ਵੰਡ ਦੇਣੇ। ਤੇ ਇਹ ਜਿਹੜੀ ਹੁਣ ਸੀਗਾ ਕਿ ਇਹਨੂੰ ਇੱਕ ਆ ਜਿਹੜੀ ਪਲੇਸ ਆ, ਇਹਨੂੰ ਏਦਾਂ ਦਾ ਰੱਖਣਾ ਕਿ ਜਿਹਦੇ ਵਿੱਚ ਸਿੱਧੀ ਬਿਨਾਂ ਮਿਰਚ ਮਸਾਲੇ ਲਾਏ ਜੋ ਕਾਨੂੰਨ ਜਿਹੜਾ ਹੈਗਾ, ਜੇ ਤਾਂ ਵਾਕਈ ਹੈਗਾ ਉਹਦੀ ਗੱਲ ਹੋਊਗੀ, ਜੇ ਨਹੀਂ ਹੈਗਾ ਤਾਂ ਤੁਹਾਨੂੰ ਕੋਈ ਇਹਦੇ ਵਿੱਚ ਝੂਠਾ ਨਹੀਂ ਕਦੀ ਦੱਸਿਆ ਕਿ ਆਹ ਹੋ ਜਾਣਾ, ਉਹ ਹੋ ਜਾਣਾ, ਕਿ ਜੇ CLP ਆਈ ਆ ਤਾਂ ਆਈ ਆ, ਜੇ ਚ ਪੰਗੇ ਆਏ ਆ ਤਾਂ ਆਏ ਆ। RKK ਜੇ ਸੀਗਾ ਤਾਂ ਸੀਗਾ, ਜਿਹੜੇ ਕੋਡ ਸੀਗੇ। ਸੋ ਉਹ ਚੀਜ਼ ਆ ਕਿ ਆਪਾਂ ਇਨਫੋਰਮੇਸ਼ਨ ਪ੍ਰੋਵਾਈਡਰ ਹੈਗੇ ਆ ਐਟਲੀਸਟ ਸੈਟਰਡੇ ਨੂੰ, ਕਿ ਆਹ ਜਿਹੜੀ ਇਨਫੋਰਮੇਸ਼ਨ ਆ ਪ੍ਰੋਵਾਈਡ ਕਰਨੀ ਤੁਹਾਨੂੰ। CLP ਦੀ ਗੱਲ ਕਰ ਲਈਏ ਟਰਨੀ ਟਰਕਿਆਣਾ ਜੀ, ਬਹੁਤ ਸਾਰੇ ਲੋਕ ਵੱਖ-ਵੱਖ ਚੀਜ਼ਾਂ ਜਿਹੜੀਆਂ ਆ ਫਿਰ ਵੀ ਆਖੀ ਜਾ ਰਹੇ ਆ। ਸੋ ਲੇਟੈਸਟ ਸਿਚੁਏਸ਼ਨ ਕੀ ਆ? ਇਹ ਜਿਹੜਾ ਮਈ 2023 ਤੋਂ ਬਾਅਦ ਦੇ ਵਿੱਚ ਕਿ 2024 ਤੋਂ ਬਾਅਦ ਸੀਗਾ ਜਿਹੜਾ ਇਹਨਾਂ ਨੇ ਚੇਂਜ ਕੀਤਾ? ਮਈ 11 2023 ਤੋਂ ਬਾਅਦ। 23 ਤੋਂ ਬਾਅਦ ਦੇ ਵਿੱਚ ਉਹ ਜਿਹੜੇ ਕੇਸ ਹੁਣ ਹੌਲੀ-ਹੌਲੀ ਅਦਾਲਤਾਂ ਦੇ ਵਿੱਚ ਵੀ ਜਿਹੜੇ ਉਹ ਆ ਰਹੇ ਹੋਣਗੇ, ਉਹਨਾਂ ਦੀਆਂ ਵੀ ਤਰੀਕਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਰਹੀਆਂ ਹੋਣਗੀਆਂ। ਸੋ CLP ਦਾ ਕੀ ਅਸਰ ਜਿਹੜਾ ਆਪਾਂ ਦੇਖ ਰਹੇ ਹਾਂ ਅਸਾਈਲਮ ਦੇ ਕੇਸਾਂ ਦੇ ਉੱਤੇ? ਓਬਵੀਅਸਲੀ ਮੇਰੇ ਕਹੇ, ਤੁਹਾਡੇ ਕਹੇ, ਕਿਸੇ ਦੇ ਕਹੇ, ਜਿਹਨੇ ਆਉਣਾ ਉਹਨੇ ਆਉਣਾ ਹੀ ਆ, ਉਹਨੂੰ ਅਸੀਂ ਰੋਕ ਤਾਂ ਨਹੀਂ ਸਕਦੇ ਕਿਸੇ ਨੂੰ, ਪਰ ਰਿਐਲਿਟੀ ਕੀ ਚੱਲ ਰਹੀ ਹੈ ਉਸ ਦੇ ਬਾਬਤ? ਸਾਡੇ CLP ਦੀ ਇੱਕ ਕੇਸ ਐਕਚੁਅਲੀ ਬਰੀਫਿੰਗਸ ਦੇ ਵਿੱਚ ਹੈਗਾ, ਹੋ ਸਕਦਾ ਵੱਡੀ ਖਬਰ ਆਵੇ ਤੇ ਅਕਤੂਬਰ 1 ਤੋਂ ਪਹਿਲਾਂ ਓਕੇ। ਸੋ ਅਕਤੂਬਰ 1 ਨੂੰ ਮੇਰੇ ਖਿਆਲ ਡਿਸੀਜਨ ਆਊਗਾ। ਸੋ ਟੂ ਬੀ ਕੰਟੀਨਿਊਡ। ਤੁਹਾਨੂੰ ਇਹ ਆ ਕਿ ਮੈਂ ਕਿਹਾ ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਜਿੱਦਾਂ ਮਰਜ਼ੀ ਗੱਲਾਂ ਕਰੋ, ਮੈਂ ਕਿਹਾ ਪਹਿਲਾ ਆਫਿਸ ਵੀ ਇਹੀ ਹੋਊਗਾ ਜਿਹੜਾ ਤੁਹਾਨੂੰ ਦੱਸੂਗਾ ਕਿ CLP ਦਾ ਹੈ ਕੀ ਚੱਕਰ, ਕਿ ਕਦੋਂ ਉਹਦੀ ਬਰੀਫਿੰਗ ਤੇ ਕਿੱਦਾਂ ਬੰਦਾ ਜਿੱਤਦਾ ਵਾ। ਸੋ ਸਟੇ ਟਿਊਨਡ। ਕਈ ਆਪਾਂ CLP ਵਾਲੇ ਕੇਸ ਜਿੱਤੇ ਆ ਜਿਹੜੇ ਜੱਜ ਨੇ ਕਹਿ ਲਓ ਕਿ ਛੋਟਾ ਜਿਹੜਾ ਕਰਕੇ ਸਿੰਪਥੀ ਕਰਤੀ ਬੰਦੇ ਨਾਲ, ਉਦਾਂ ਕਰਤਾ। 2-3 CLP ਵਾਲੇ ਏਦਾਂ ਹੋਏ ਸੀਗੇ, ਪਰ ਉਹਦੇ ਵਿੱਚ ਕੋਈ ਐਸਾ ਡਿਸੀਸਿਵਨੈਸ ਨਹੀਂ ਸੀਗੀ ਕਿ CLP ਨੂੰ ਓਵਰਕਮ ਜਿਹੜਾ ਕਿੱਦਾਂ ਕੀਤਾ ਜਾਵੇ, ਕੀ ਕੀਤਾ ਜਾਵੇ। ਤੇ CLP ਦਾ ਜਿਹੜਾ ਮੁੱਦਾ ਹੁਣ ਡਿਪੈਂਡਿੰਗ ਕਈ ਜੱਜ ਆ ਜਿਹੜੇ ਡਿਨਾਈ ਹੀ ਕਰਨਾ ਚਾਹੁੰਦੇ ਆ, ਬਹੁਤ ਸਟ੍ਰਿਕਟ ਰੇਟਿੰਗ ਆ। ਉਹ CLP ਜਿਹੜੀ ਆਪਣੀ ਕਾਫੀ ਉਧਰ ਐਜ਼ ਅ ਵੈਪਨ ਉਹ ਯੂਜ਼ ਕਰਕੇ ਤੁਹਾਡਾ ਡਿਨਾਈ ਕਰ ਸਕਦੇ ਆ ਕਿ ਤੁਸੀਂ ਇਨਐਲੀਜੀਬਲ ਆ ਰਿਲੀਫ ਲਈ। ਤੇ ਇੱਕ ਇਹਦਾ ਕੇਸ ਸਾਡਾ ਥੋੜਾ ਜਿਹਾ ਐਡਵਾਂਸ ਆਰਗੂਮੈਂਟਸ 'ਚ ਪਹੁੰਚ ਗਿਆ। ਇੱਕ ਵਾਰੀ ਪਹਿਲਾਂ ਬਰੀਫਿੰਗ ਵਗੈਰਾ ਜਮ੍ਹਾਂ ਕਰਾਈ ਸੀਗੀ, ਤੇ ਜੱਜ ਨੇ ਕਿਹਾ ਕਿ ਨਹੀਂ, ਅਜੇ CLP ਤੇ ਹੋਰ ਦੁਬਾਰਾ ਜਿਹੜੀ ਬਹਿਸ ਹੋਣੀ ਹੈ ਸਿਰਫ ਇੱਕੋ ਮੌਕੇ ਤੇ, ਮਤਲਬ ਕਿ ਸਾਨੂੰ ਪਲੇਟਫਾਰਮ ਉਹਨਾਂ ਨੇ ਦੇ ਦਿੱਤਾ। ਹੁਣ ਦੇਖਦੇ ਹਾਂ ਕਿ ਕਿੱਧਰ ਨੂੰ ਗੱਲ ਜਾਂਦੀ ਹੈ। ਪ੍ਰੀਟੀ ਮੱਚ 50-50 ਜਿਹੜੇ ਚਾਂਸ ਉਹਦੇ ਬਣੇ ਹੋਏ ਆ, ਤੇ ਦੇਖਦੇ ਹਾਂ ਕੀ ਬਣਦਾ, ਕੀ ਨਿਕਲਦਾ। ਠੀਕ ਹੈ। ਜੇ ਬਰੀਫਲੀ ਐਕਸਪਲੇਨ ਕਰਨਾ ਹੋਵੇ CLP ਨੂੰ ਹੀ, ਵੀ ਜਿਹੜਾ 11 ਮਈ 2023 ਤੋਂ ਬਾਅਦ ਦੇ ਵਿੱਚ ਜਿਹੜਾ ਬਾਰਡਰ ਟੱਪ ਕੇ ਇੱਥੇ ਆਇਆ, ਚਾਹੇ ਉਹ ਕੈਨੇਡਾ ਤੋਂ ਆਇਆ, ਚਾਹੇ ਉਹ ਮੈਕਸੀਕੋ ਤੋਂ ਆਇਆ ਆ, ਉਹਦੇ ਲਈ ਰੂਲ ਕੀ ਆ? ਉਹਦਾ ਰੂਲ ਇਹ ਹੈ ਕਿ ਉਹ ਉੱਥੇ ਅਸਾਈਲਮ ਆਪਣਾ ਜਿਹੜਾ ਫਾਈਲ ਕਰਕੇ ਉਹਦਾ ਡਿਸੀਜਨ ਲੈ ਕੇ ਆਵੇ, ਜਾਂ ਉਹ ਜਿਹੜੀ ਬਾਰਡਰ ਦੀ ਜਿਹੜੀ ਐਪ ਆ CBP 1,
ਉਹਦੇ ਰਾਹੀਂ ਆਵੇ, ਜਿਹੜਾ ਪੋਰਟ ਰਾਹੀਂ ਜਿਹੜੀ ਐਂਟਰੀ ਕਰੇ, CBP 1 ਦੇ ਜਿਹੜਾ ਰਾਹੀਂ ਆਵੇ ਉਹ ਆਬਵੀਅਸਲੀ ਇੱਕ ਉਹ ਹੈਗਾ ਜਾਂ ਵੀਜ਼ੇ ਤੇ ਉਹ ਆਵੇ। ਤੇ ਕੈਨੇਡਾ ਦਾ ਜਿਹੜਾ ਥਰਡ ਕੰਟਰੀ ਜਿਹੜੀ ਟ੍ਰੀਟੀ ਆ ਉਹ ਤੁਹਾਨੂੰ ਅਸਾਈਲਮ ਬਾਹਰ ਕਰ ਦਿੰਦੀ ਅਗਰ ਕੈਨੇਡਾ ਦੇ ਵਿੱਚ ਤੁਸੀਂ ਅਪਲਾਈ ਨਹੀਂ ਕੀਤਾ। ਯੂਐਸ ਤੇ ਕੈਨੇਡਾ ਵਾਲੇ ਆਪਸ ਦੇ ਵਿੱਚ ਬਾਇਓਮੈਟ੍ਰਿਕਲ ਇਨਫੋਰਮੇਸ਼ਨ ਵੀ ਸ਼ੇਅਰ ਕਰਦੇ ਆ। ਸੋ ਸਾਡਾ ਇੱਕ ਕੇਸ ਸੀਗਾ ਇਟਲੀ ਦਾ, ਤੇ ਉਹਦੇ ਇਟਲੀ ਵਾਲਿਆਂ ਨੇ ਵੀ ਕੀਤੀ ਸੀਗੀ, ਜੇ ਕਰਨ ਤੇ ਆ ਜਾਣ ਤਾਂ ਮੰਗਣ ਤੇ ਆ ਜਾਣ ਅੱਛਾ, ਬੈਕਗਰਾਉਂਡ ਚੈੱਕ 'ਚ। ਠੀਕ ਹੈ ਜੀ। ਹਾਂਜੀ, ਤੇ ਕਈ ਵਾਰੀ ਬੰਦਾ ਨਹੀਂ ਦੱਸਦਾ ਕਿ ਕੀ ਸੀਗਾ ਨਾ, ਸਾਨੂੰ ਜਿੱਦਾਂ ਖੁਦ ਨੂੰ ਵਕੀਲ ਨੂੰ ਨਹੀਂ ਦੱਸਿਆ, ਮੈਂ ਕਿਹਾ ਕਿੱਦਾਂ, ਬੜੀ ਕੋਈ ਛੋਟੀ ਜਿਹਾ ਕਿਸੇ ਦਾ ਮਸਲਾ ਸੀਗਾ ਬੰਦੇ ਦਾ, ਹੂੰ। ਤੇ ਲੜਾਈ ਝਗੜਾ ਜਿੱਦਾਂ ਝੜਪੀ ਸੀਗੀ, ਤੇ ਜੋ ਉਹ ਡਿਸਕਲੋਜ਼ ਕਰ ਦਿੰਦਾ ਤੇ ਉਹਨੂੰ ਕੋਈ ਫਰਕ ਨਹੀਂ ਪੈਣਾ ਸੀਗਾ, ਬਹੁਤ ਕੰਪਲਿਕੇਟਡ ਟੈਕਨੀਕਲ ਕੇਸ ਸੀਗਾ, ਬਾਕੀ ਸਾਰੇ ਐਲੀਮੈਂਟ ਪੂਰੇ ਹੋ ਗਏ, ਪਰ ਕੇਸ ਜਿਹੜਾ ਸੀਗਾ ਡਿਨਾਈ ਹੋਇਆ ਕਿ ਡਿਸਕਲੋਜ਼ਰ ਨਹੀਂ ਜਿਹੜਾ ਦਿੱਤਾ, ਤੇ ਉਹ ਡਿਸਕਲੋਜ਼ਰ ਦਾ ਕੋਈ ਫਰਕ ਨਹੀਂ ਪੈਣਾ ਸੀਗਾ। ਤੇ ਉਹਨੂੰ ਮੈਂ ਪੁੱਛਿਆ ਤੇ ਬੰਦਾ ਕਹਿੰਦਾ ਯਾਰ ਮੈਨੂੰ ਇਨਫੋਰਮੇਸ਼ਨ ਸੀਗੀ ਕਿ ਜਿੱਦਾਂ ਸੱਜਣ ਮਿੱਤਰਾਂ ਨੇ ਕਿਹਾ ਕਿ ਨਹੀਂ, ਐਡੀ ਦੂਰ ਤੱਕ ਨਹੀਂ ਜਾਂਦੇ ਆ। ਠੀਕ ਹੈ। ਪਰ ਆਪਾਂ ਦੇਖਿਆ ਵੀ ਉਹ ਜਿਹੜਾ ਉਹ ਕਰ ਲੈਂਦੇ ਆ। ਉਹ ਹਾਂਜੀ, ਇਹ ਸਾਰਾ ਕੁਝ ਹੋਣ ਦੇ ਬਾਵਜੂਦ ਟਰਨੀ ਟਰਕੀਆਨਾ ਜੀ ਆਪਾਂ ਦੇਖ ਰਹੇ ਹਾਂ ਫਿਰ ਵੀ ਕੈਨੇਡਾ ਤੋਂ ਬਹੁਤ ਸਾਰੇ ਲੋਕ ਆ ਰਹੇ ਆ, ਜਦ ਕਿ ਉਹ ਪਤਾ ਹੈ ਵੀ CLP ਦਾ ਰੂਲ ਉਹਨਾਂ ਦੇ ਉੱਤੇ ਲਾਗੂ ਜਿਹੜਾ ਉਹ ਹੋ ਰਿਹਾ ਆ। ਕੀ ਉਹ ਇਸ ਆਸ ਉਮੀਦ 'ਚ ਆ ਵੀ ਉਹਨਾਂ ਨੂੰ ਕੋਈ ਐਗਜ਼ੈਂਪਸ਼ਨ ਮਿਲ ਜੂਗੀ, ਐਕਸੈਪਸ਼ਨ ਹੋ ਜੂਗੀ? ਉੱਥੇ ਮੇਰੇ ਖਿਆਲ ਬੰਦੇ ਡੈਸਪਰੇਟ ਆ, ਐਗਜ਼ੈਂਪਸ਼ਨ ਕੋਈ ਨਹੀਂ ਮਿਲਣੀ। ਤੇ ਆਈ ਡੋਂਟ ਨੋ ਕਿਉਂ ਉਹ ਉੱਥੇ ਅਸਾਈਲਮ ਨਹੀਂ ਅਪਲਾਈ ਕਰ ਰਹੇ, ਕਿਉਂਕਿ ਤੁਸੀਂ ਵੇਖੋ ਕੈਨੇਡਾ 'ਚ ਅਸਾਈਲਮ ਅਪਲਾਈ ਕਰਕੇ ਜੇ ਪੱਕਾ ਬੰਦਾ ਹੋ ਜਾਂਦਾ ਤੇ ਅਲਟੀਮੇਟਲੀ ਸਿਟੀਜ਼ਨ ਬਣੂਗਾ, ਤੁਹਾਡੇ ਰਾਹ ਹੀ ਖੁੱਲਦੇ ਆ ਅਮਰੀਕਾ ਦੇ ਲਈ, ਹਨਾ। ਤੇ ਹੁਣ ਜੇ ਸਿੱਧੇ ਉਹਨਾਂ ਨੇ ਸੇਫ ਜਿਹੜੀ ਟ੍ਰੀਟੀ ਕੀਤੀ ਹੈ ਇਹਨਾਂ ਨਾਲ, ਥਰਡ ਕੰਟਰੀ ਐਗਰੀਮੈਂਟ ਜਿਹੜਾ ਕੀਤਾ, ਸੇਫ ਥਰਡ ਕੰਟਰੀ ਐਗਰੀਮੈਂਟ, ਇਹਦੇ ਵਿੱਚ ਹੁਣ ਸਿੱਧਾ ਹੀ ਤੁਹਾਡੇ ਅਸਾਈਲਮ ਦੀ ਜਿਹੜੀ ਇਨਐਲੀਜੀਬਿਲਟੀ ਜਿਹੜੀ ਹੈਗੀ ਆ, ਕੋਈ ਜਾਦੂ ਚਮਤਕਾਰ ਨਹੀਂ ਹੋਣਾ, ਕਿਉਂਕਿ ਜਿੱਧਰਲੇ ਪਾਸੇ ਨੂੰ ਪੋਲਿਟਿਕਸ ਜਾਂ ਉਹ ਜਾ ਰਹੀ ਹੈ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਇਹ ਡੈਮੋਕ੍ਰੇਟਸ ਨੇ ਜਿਹੜੀਆਂ ਇਹ ਚੀਜ਼ਾਂ ਆਪਣੀਆਂ ਹੁਣ ਟ੍ਰਾਂਜ਼ਿਟ ਬੈਨ ਵਗੈਰਾ ਲੈ ਕੇ ਆਏ ਆ, ਤੇ ਨਾ ਹੀ ਡੈਮੋਕ੍ਰੇਟਸ ਨੇ ਵਾਪਸ ਲੈਣੇ, ਨਾ ਹੀ ਰਿਪਬਲਿਕਨਸ ਨੇ ਲੈਣੇ ਆ। ਤੇ ਕੋਈ ਜਿਹੜਾ ਉਹਨਾਂ ਨੂੰ, ਜੇ ਕਿਸੇ ਨੂੰ ਲੱਗਦਾ ਕਿ ਚੀਜ਼ਾਂ ਸ਼ਾਇਦ ਬੈਟਰ ਹੋ ਜੂਗੀ ਏਦਾਂ, ਚਾਂਸਸ ਬਹੁਤ ਘੱਟ ਆ, ਤੇ ਆਪਣੀ ਤੁਸੀਂ ਕੈਨੇਡਾ ਲਈ ਓਪਰਚੁਨਿਟੀ ਜਿਹੜੀ ਖਰਾਬ ਨਾ ਕਰੋ। ਜੀ, ਬਿਲਕੁਲ। ਤੇ ਇਸ ਉੱਤੇ ਆਪਾਂ ਹੁਣ ਕਾਲਸ ਵੀ ਜਿਹੜੀਆਂ ਉਹ ਲਵਾਂਗੇ। ਕਾਲਸ ਕਰਨ ਦੇ ਲਈ ਨੰਬਰ ਹੈ 408-272-5200 408-272-5200 ਦੇ ਉੱਤੇ ਆਪਾਂ ਕਾਲਸ ਲਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਪਾਂ ਵਾਪਸ ਪਰਤਦੇ ਹਾਂ ਅਟਾਰਨੀ ਟਰਕਿਆਨਾ ਜੀ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਾਲਸ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਲਾਈਨਸ ਇਸ ਟਾਈਮ ਸਾਰੀਆਂ ਆਲਰੇਡੀ ਫੁੱਲ ਹੋ ਚੁੱਕੀਆਂ, ਤੇ ਪਰ ਆਪਾਂ ਕਾਲਸ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਨੰਬਰ ਹੈ 408-272-5200।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਜੁੜੇ ਹੋਏ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਅਟਾਰਨੀ ਟਰਕਿਆਣਾ ਜੀ, ਕੁਛ ਜਿਹੜੇ ਆਪਣੇ ਕਾਲਰਸ ਆ ਉਹ ਵੀ ਆਪਣੇ ਨਾਲ ਜੁੜ ਚੁੱਕੇ ਆ ਤੇ ਆਪਾਂ ਕੁਛ ਕਾਲਸ ਵੀ ਲਵਾਂਗੇ। ਪਹਿਲੇ ਜਿਹੜੇ YouTube ਤੇ ਸਾਨੂੰ ਪੁੱਛ ਰਹੇ ਨੇ ਰਣਜੀਤ ਸਿੰਘ ਦੀ, ਕਹਿੰਦੇ ਨੇ ਵੀ ਜੇ ਕੋਈ ਸਿਟੀਜ਼ਨ ਬੰਦਾ ਜਿਸ ਦਾ ਐਡਰੈਸ ਕਿਸੇ ਰਿਸ਼ਤੇਦਾਰ ਫੈਮਿਲੀ ਨੇ ਬਾਰਡਰ ਕ੍ਰਾਸ ਕਰਕੇ ਚੌਂਕੀ ਵਿੱਚ ਜਿਹੜਾ ਦਿੱਤਾ ਹੋਵੇ ਤੇ ਹੁਣ ਉਹ ਫੈਮਿਲੀ ਐਡਰੈਸ ਚੇਂਜ ਕਰ ਗਈ ਆ, ਹੋਰ ਸ਼ਹਿਰ ਵਿੱਚ ਰਹਿ ਰਹੀ ਆ, ਕੀ ਉਹ ਸਿਟੀਜ਼ਨ ਨੂੰ ਜਾਂ ਉਹ ਫੈਮਿਲੀ ਨੂੰ ਜਿਹੜਾ ਹੈ ਉਸ ਫੈਮਿਲੀ ਨੂੰ ਡਿਪੋਰਟ ਕਰਵਾਇਆ ਜਾ ਸਕਦਾ? ਇਹ ਸਿਟੀਜ਼ਨ ਫੈਮਿਲੀ ਨੂੰ ਨਹੀਂ, ਹਾਂ ਸਿਟੀਜ਼ਨ ਨੂੰ ਤਾਂ ਨਹੀਂ ਡਿਵੋਰਟ ਕਰਾਇਆ ਜਾ ਸਕਦਾ। ਦੋ ਤਿੰਨ ਚੀਜ਼ਾਂ ਇਹਦੇ ਵਿੱਚ ਹੋ ਜਾਂਦੀਆਂ। ਇੱਕ ਤਾਂ ਜਿਹੜਾ ਰਿਸਪੋਂਡੈਂਟ ਖੁਦ ਐਡਰੈਸ ਵਾਲੇ ਘਪਲਿਆਂ 'ਚ ਨਾ ਫਸੋ, ਹਨਾ। ਇਹਨੂੰ ਵੀ ਇੱਕ ਉਹੀ ਟੌਪਿਕ ਆ ਜਿਹੜਾ ਕਿ ਜਿੰਨੀ ਗੱਲ ਕਰ ਲਓ ਉਨਾ ਘੱਟ ਆ। ਐਂਡ 'ਚ ਸਲਾਹ ਸੱਜਣ ਮਿੱਤਰਾਂ ਵਾਲੀ ਚੱਲਦੀ ਆ ਕਿ ਆਹ ਸ਼ੋਅ ਕਰ ਦਿਓ, ਉਹ ਸ਼ੋਅ ਕਰ ਦਿਓ। ਐਡਰੈਸ ਆਪਣਾ ਜਿਹੜਾ ਉਹਦੇ ਵਿੱਚ ਗੜਬੜ ਨਾ ਕਰੋ। ਜਿੱਥੇ ਰਹਿੰਦੇ ਆ ਉੱਥੇ ਹੀ ਕੇਸ ਜਿਹੜਾ ਆਪਣਾ ਲੈ ਕੇ ਜਾਓ, ਕਿਉਂਕਿ ਤੁਸੀਂ ਕਿਤੇ ਰਹਿੰਦੇ ਆ, ਕੰਮ ਕਰਦੇ ਆ, ਜੌਬ ਕਰਦੇ ਆ, ਹਨਾ। ਹੁਣ ਬੰਦਾ ਕੋਈ ਨਿਊਯਾਰਕ 'ਚ ਰਿਹਾ ਵਾ ਤੇ ਕੇਸ ਜੇ ਕਿਸੇ ਦਾ ਕੈਲੀਫੋਰਨੀਆ ਲੱਗਾ, ਜੱਜ ਜੇ ਇਹੀ ਪੁੱਛ ਲਏ ਕਿ ਕੰਮ ਕੀ ਕਰਦਾ, ਹਨਾ। ਸੋ ਕੰਮ ਹੁਣ ਏਦਾਂ ਤਾਂ ਹੋ ਨਹੀਂ ਸਕਦਾ ਕਿ ਕੰਮ ਤੁਹਾਡਾ ਨਿਊਯਾਰਕ 'ਚ ਲੋਕੇਟਡ ਹੈ, ਐਡਰੈਸ ਕੈਲੀਫੋਰਨੀਆ 'ਚ। ਤੇ ਸੇਮ ਥਿੰਗ ਜਿੱਦਾਂ ਆਪਾਂ ਗੱਲ ਕੀਤੀ ਕਿ ਜਵਾਕ ਸਕੂਲ ਪੜ੍ਹਦੇ ਆ, ਸੋਸ਼ਲ ਸਿਕਿਉਰਿਟੀ ਬੈਨੀਫਿਟਸ ਵੀ ਕਈ ਵਾਰੀ ਲੋਕਾਂ ਨੇ ਲਏ ਹੁੰਦੇ ਆ, ਪਬਲਿਕ ਬੈਨੀਫਿਟ ਵੀ ਹੈਲਥ ਕੇਅਰ ਦੇ ਲਏ ਹੁੰਦੇ ਆ। ਸੋ ਕਈ ਵਾਰੀ ਲੋਕੀ ਉਹ ਚੀਜ਼ਾਂ ਸਾਰੀਆਂ ਕਨੈਕਟ ਨਹੀਂ ਕਰਦੇ ਆਪਸ ਦੇ ਵਿੱਚ। ਗਰੋਸਰੀ ਕਾਰਡ ਕਿੱਥੇ ਵੱਜ ਰਿਹਾ, ਰੈਂਟ ਦਾ ਚੈੱਕ ਕਿੱਥੋਂ ਜਾ ਰਿਹਾ, ਹਨਾ। ਤੇ ਕਈ ਵਾਰੀ ਜਿਹੜਾ ਹੁਣ ਕਈ ਜੱਜ ਆ ਉਹ ਸਪੈਸ਼ਲੀ ਜਿਹੜਾ ਐਡਰੈਸ ਵਾਲੇ ਇਸ਼ੂ ਨੂੰ ਜ਼ਿਆਦਾ ਜਿਹੜਾ ਰਾਈਟ ਵੇ ਅਟੈਕ ਜਿਹੜਾ ਕਰਦੇ ਆ, ਤੇ ਬੰਦੇ ਤੋਂ ਇਹੀ ਪੁੱਛ ਲੈਂਦੇ ਕਿ ਤੂੰ ਰੈਂਟ ਕਿੱਦਾਂ ਦਿੰਦਾ, ਹਨਾ। ਤੇ ਜੇ ਬੰਦਾ ਕਵੇ ਕੈਸ਼ ਦਿੰਦਾ ਤਾਂ ਉਹ ਕਹਿੰਦਾ ਕਿ ਕੈਸ਼ ਕਿੱਦਾਂ ਆਉਂਦਾ ਤੇਰੇ ਕੋਲ। ਜੇ ਕਹੂਗਾ ਮੈਂ ਕੰਮ ਕਰਦਾ, ਉਹਨੇ ਕੰਮ ਵਾਲਾ ਬੌਸ ਕਿੱਦਾਂ ਚੈੱਕ ਦਿੰਦਾ, ਹਨਾ, ਪੇਮੈਂਟ। ਤੇ ਉਹ ਹਰੇਕ ਚੀਜ਼ 'ਚ ਹੀ ਬੰਦਾ ਹੁਣ ਫਸਿਆ ਵਾ। ਜਿਹੜਾ ਕੈਸ਼ ਕੰਮ ਕਰਦਾ ਉਹ ਵੀ ਫਸਿਆ ਵਾ, ਜਿਹੜਾ ਰੈਂਟ ਦਾ ਪ੍ਰੂਫ ਨਹੀਂ ਹੈਗਾ ਉਹ ਵੀ ਫਸਿਆ। ਹੁਣ ਕੋਈ ਏਦਾਂ ਤਾਂ ਹੈ ਨਹੀਂ ਕਿਸੇ ਨੇ 2 ਸਾਲ ਲਈ ਤੁਹਾਨੂੰ ਫ੍ਰੀ 'ਚ ਰੱਖ ਲੈਣਾ ਇੱਥੇ, ਹਨਾ, ਅਮਰੀਕਾ 'ਚ। ਉਹ ਜੱਜ ਫਿਰ ਜਿਹੜੇ ਕਈ ਵਾਰੀ ਆ ਕ੍ਰੈਡੀਬਿਲਿਟੀ ਜਿਹੜੀ ਡਾਊਟ ਹੋ ਜਾਂਦੀ ਆ। ਸੋ ਜਿਹੜਾ ਐਡਰੈਸ ਵਾਲੇ ਆਪਣੇ ਇਸ਼ੂ ਆ, ਉਹ ਜਿਹੜਾ ਰਿਸਪੋਂਡੈਂਟ ਆ, ਖੁਦ ਕਲਾਇੰਟ ਆ, ਉਹ ਆਪਣਾ ਪੂਰਾ ਜਿਹੜਾ ਸਟ੍ਰੇਟ ਫਾਰਵਰਡ ਰੱਖੇ। ਤੇ ਜਿਹੜੇ ਸਿਟੀਜ਼ਨ ਵਾਲੀ ਜਿਹੜੀ ਗੱਲ ਕੀਤੀ ਆ, ਜਿਹਨਾਂ ਦੇ ਕੋਲ ਉਹ ਰਹਿ ਰਹੇ ਆ, ਦੇਖੋ, ਐਜ਼ ਲੌਂਗ ਐਜ਼ ਤੁਸੀਂ ਕੋਈ ਫਰਾਡ ਦੀ ਵਿੱਚ ਭਾਗੀਦਾਰੀ ਨਹੀਂ ਕੀਤੀ ਆ ਤੇ ਯੂ ਆਰ ਗੁੱਡ। ਤੇ ਤੁਹਾਡੀ ਜਿਹੜੀ ਹੁਣ ਇਸ ਵੇਲੇ ਜਿਹੜੀ ਜ਼ਿੰਮੇਵਾਰੀ ਬਣਦੀ ਆ, ਤੁਸੀਂ ਉਹ ਬੰਦੇ ਨੂੰ ਈਮੇਲ ਤੇ ਮੈਸੇਜ ਤੇ ਕਾਲ, ਉਹ ਤਿੰਨੋਂ ਚੀਜ਼ਾਂ ਦੇ ਰਾਹੀਂ ਕਰੋ ਕਿ ਤੂੰ ਆਪਣਾ ਜਿਹੜਾ ਐਡਰੈਸ ਆ ਉਹ ਚੇਂਜ ਕਰ ਲਾ ਇੱਥੋਂ, ਤੂੰ ਇੱਥੇ ਨਹੀਂ ਕਰ ਸਕਦਾ। ਸੋ ਜਦੋਂ ਤੁਹਾਨੂੰ ਕੋਈ ਆ ਕੇ ਪੁੱਛੂਗਾ, ਘੱਟੋ ਘੱਟ ਇਹ ਹੈ ਕਿ ਤੁਸੀਂ ਕਿਹਾ ਸੀ ਕਿ ਮੈਂ ਤਾਂ ਹੁਣ ਇਹਨੂੰ ਕਿਹਾ ਵੀ ਸੀਗਾ ਤੇ ਸਾਡੇ ਕੋਲ ਇੰਨੀ ਤਰੀਕ ਤੋਂ ਇਹ ਰਹਿੰਦੇ ਆ ਜਾਂ ਨਹੀਂ ਰਹਿੰਦੇ ਆ, ਤੇ ਉਸ ਤੋਂ ਬਾਅਦ ਤੁਸੀਂ ਪ੍ਰੋਟੈਕਟਡ ਆ, ਹਨਾ। ਸੋ ਆਪਣਾ ਜਿਹੜਾ ਉਹ ਕਲੀਨ ਕੰਮ ਰੱਖ ਕੇ ਚੱਲੋ। ਕਈ ਵਾਰੀ ਏਦਾਂ ਹੁੰਦਾ ਕਿ ਕਿਸੇ ਹੋਰ ਦੇ ਫਰਾਡ ਦੇ ਵਿੱਚ ਆਪ ਨਾ ਫਸ ਜਾਏ। ਉਹ ਇਦਾਂ ਵੀ ਉਹ ਜਿਹੜਾ ਪਰਿਵਾਰ ਬਾਰਡਰ ਟੱਪ ਕੇ ਮੈਨੂੰ ਲੱਗਦਾ ਆਇਆ, ਇਹਨਾਂ ਨੇ ਆਪਣਾ ਐਡਰੈਸ ਦਿੱਤਾ, ਹੁਣ ਉਹ ਕਿਤੇ ਹੋਰ ਪਾਸੇ ਜਿਹੜੇ ਉਹ ਰਹਿਣ ਲੱਗ ਗਏ ਜਾਂ ਇਹਨਾਂ ਨੂੰ ਨਹੀਂ ਆ ਦੱਸਿਆ ਨਹੀਂ ਆ। ਸੋ ਉਹ ਇਵੈਂਚੁਅਲੀ ਉਹ ਬੰਦੇ ਜਿਹੜੇ ਐਡਰੈਸ ਦੇ ਵਿੱਚ ਜਾਂ ਕਰ ਰਹੇ ਹੋਣਗੇ ਜਾਂ ਕੁਛ ਆ। ਸੋ ਇਹ ਬੰਦੇ ਨੂੰ ਆਪਣੇ ਨੂੰ ਫਿਕਰ ਪੈ ਜਾਂਦਾ ਜਦੋਂ ਬੰਦਾ ਕਿਸੇ ਦੇ ਲਈ ਕਹਿ ਲਓ ਵੀ ਆਪਣੇ ਸਿਰ ਦੇ ਉੱਤੇ ਭਾਰ, ਮੋਢਿਆਂ ਤੇ ਭਾਰ ਚੱਕਦਾ ਆ, ਬਾਅਦ ਜੋ ਇਵੈਂਚੁਅਲੀ ਕਈ ਵਾਰੀ ਬੰਦੇ ਨਾਲ ਵਿਗੜ ਜਾਂਦੀ ਆ ਜਾਂ ਉਹ ਇੱਧਰ ਉੱਧਰ ਹੋ ਜਾਂਦੇ, ਫਿਰ ਉਹ ਔਖਾ ਲੱਗਦਾ ਆ ਉਸ ਬੰਦੇ ਨੂੰ ਵੀ ਮੇਰੇ ਨਾਲ ਕਿਤੇ ਘਪਲਾ ਵਗੈਰਾ ਜਿਹੜਾ ਹੋ ਗਿਆ। ਇੱਕ ਸਤਨਾਮ ਸਿੰਘ ਜੀ ਪੁੱਛਦੇ ਨੇ, ਕਹਿੰਦੇ ਵੀ ਉਹਨਾਂ ਦਾ ਯੂ ਵੀਜ਼ਾ ਆ, ਉਹਨਾਂ ਦੇ ਬੱਚਿਆਂ ਨੂੰ ਬਾਇਓਮੈਟ੍ਰਿਕਸ ਦੀ ਜ਼ਰੂਰਤ ਆ, ਦਿੱਲੀ ਦੇ ਵਿੱਚ ਆ। ਅੰਬੈਸੀ ਵਾਲਿਆਂ ਨੇ 18 ਤਰੀਕ ਦੀ ਜਿਹੜੀ ਆ ਉਹ ਦਿੱਤੀ ਆ, ਪਰ ਡਿਊ ਡੇਟ ਕਹਿੰਦੇ 9 ਦੀ ਆ। ਤੇ ਕਹਿੰਦੇ ਵੀ ਉਹਦਾ ਤਾਂ ਕੇਸ ਤੇ ਨਹੀਂ ਡਿਨਾਈ ਹੋ ਜਾਊਗਾ ਇਹਦੇ ਵਿੱਚ? ਬਾਇਓਮੈਟ੍ਰਿਕਸ ਅਪਾਇੰਟਮੈਂਟ ਇੰਟਰਵਿਊ ਤੋਂ ਬਾਅਦ ਦੀ ਆ। ਹਾਂਜੀ, ਸੋ ਅੰਬੈਸੀ ਵਾਲਿਆਂ ਦੀ ਆਪਣੀ ਜਿਹੜੀ ਅਪਾਇੰਟਮੈਂਟ ਉਹਨੂੰ ਰੀਸੈਟ ਕਰ ਲੈਣ ਕਹਿ ਕੇ। ਠੀਕ ਆ। ਹਾਂਜੀ, ਉਹ ਕਹਿੰਦੇ ਵੀ ਅਪਾਇੰਟਮੈਂਟ 18 ਹਾਂ, ਦੀ ਆ ਮਿਲੀ ਆ, ਤੇ ਪਰ ਡਿਊ ਡੇਟ ਜਿਹੜੀ ਉਹ 9 ਦੀ ਆ, ਸੋ ਬਾਅਦ ਦੀ ਮਿਲੀ ਹੋਈ ਆ ਉਹਨਾਂ ਨੂੰ ਉਸ ਦੇ ਵਿੱਚ। ਹਾਂਜੀ, ਉਹਨਾਂ ਨੂੰ ਕਾਲ ਕਰਕੇ ਨਾ ਉਹ ਜਿਹੜੀ ਸੈੱਟ ਕਰ ਲੈਣ, ਉਹ ਰੀਸਕੈਜੂਲ ਕਰ ਲੈਣ, ਠੀਕ ਹੈ ਜੀ। ਕਿਉਂਕਿ ਮੈਡੀਕਲ ਤੇ ਬਾਇਓਮੈਟ੍ਰਿਕਸ ਤੋਂ ਬਿਨਾਂ ਵੀਜ਼ਾ ਦੇਣਾ ਨਹੀਂ। ਦੇਣਾ ਨਹੀਂ ਉਹਨਾਂ ਨੇ, ਬਿਲਕੁਲ ਜੀ। ਫਿਰ ਉਹੀ ਹੈ ਗੱਲ ਕਿ ਬੰਬੇ ਦਿੱਲੀ ਮੈਂ ਕਿਹਾ ਚੱਕਰ ਕੱਟੂਗੇ ਹੋਟਲਾਂ ਦੇ, ਮਹਿੰਗਾ ਕੰਮ ਜਿਹੜਾ ਪਊਗਾ। ਹਾਂਜੀ, ਔਖਾ। ਤੇ ਕਈ ਵਾਰੀ ਬੰਦਾ ਉਦਾਂ ਹੀ ਘਬਰਿਆ ਹੁੰਦਾ ਕਿ ਯਾਰ ਮਸਾਂ ਹੀ ਤਾਂ ਇੰਟਰਵਿਊ ਆਈ ਆ, ਮੈਂ ਜੇ ਛੱਡਤੀ ਪਤਾ ਨਹੀਂ ਏਦਾਂ ਨਾ ਹੋ ਜਾਵੇ, ਓਦਾਂ ਨਾ ਹੋ ਜਾਵੇ। ਨਹੀਂ, ਉਹਨਾਂ ਨੇ ਤੁਹਾਨੂੰ ਰੀਸਕੈਜੂਲ ਕਰਨੀ ਆ ਤੇ ਉਹੀ ਤੁਸੀਂ ਕਰੋ। ਐਵੇਂ ਫਿਰ ਕਈ ਵਾਰੀ ਫਾਈਲ ਐਡਮਿਨਿਸਟ੍ਰੇਟਿਵ ਚੱਕਰਾਂ 'ਚ ਫਸ ਜਾਂਦੀ ਤੇ ਹੋਰ ਜ਼ਿਆਦਾ ਟਾਈਮ ਜਿਹੜਾ ਖਰਾਬ ਹੁੰਦਾ। ਜੀ। ਆਪਣੇ ਕਾਲਰਸ ਵੱਲ ਨੂੰ ਵੱਧਦੇ ਆ। ਨੰਬਰ ਹੈ 408 272 5200। ਬਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਮੈਂ ਭਾਜੀ ਬੱਚਿਆਂ ਦਾ ਭਰਿਆ ਸੀ ਆਪਣਾ
ਪੇਪਰ 2016 ਦੇ ਵਿੱਚ। ਤੁਸੀਂ ਸਿਟੀਜ਼ਨ? ਤੇ ਹਾਂਜੀ, ਮੈਂ ਪਹਿਲਾਂ ਗ੍ਰੀਨ ਕਾਰਡ ਤੇ ਭਰਿਆ ਸੀ, ਫਿਰ ਮੈਂ ਸਿਟੀਜ਼ਨ ਹੋ ਗਈ ਸੀ, ਮੈਂ ਅਪਡੇਟ ਕਰਾ ਦਿੱਤਾ ਠੀਕ ਹੈ। ਤੇ ਹਜੇ ਤੱਕ ਉਹਨਾਂ ਦਾ ਕੋਈ ਨੰਬਰ ਨਹੀਂ ਆਇਆ। ਨੰਬਰ ਮਤਲਬ ਕੀ? ਉਹ ਤਾਂ ਦੇਖੋ, ਮਤਲਬ ਉਹਨਾਂ ਦੇ ਪੇਪਰ ਵੀ ਨਹੀਂ ਸ਼ੁਰੂ ਹੋਏ, ਕੋਈ ਅਪਰੂਵਲ ਲੈਟਰ ਕੁਝ ਵੀ ਨਹੀਂ ਆਇਆ। 2016 ਚ ਭਰਿਆ ਹੈਗਾ, ਦਸੰਬਰ 2016 ਵਿੱਚ। ਕੀ ਡੇਟ ਚੱਲ ਰਹੀ ਹੈ ਅਟਾਰਨੀ ਟਰਕਿਆਨਾ ਜੀ ਇਸ ਟਾਈਮ? ਤੇ ਤੁਸੀਂ ਜਿਹੜਾ ਭਰਿਆ ਸੀਗਾ ਉਦੋਂ ਐਜ਼ ਅ ਗ੍ਰੀਨ ਕਾਰਡ ਹੋਲਡਰ, ਉਹ ਵਿਆਹੇ ਹੋਏ ਸੀਗੇ ਕਿ ਸਿੰਗਲ ਸੀਗੇ? ਨਹੀਂ, ਮੈਂ ਵਿਆਹੀ ਸੀ ਸਿਟੀਜ਼ਨ ਨਾਲ। ਨਹੀਂ, ਜਿੰਨਾ ਦਾ ਭਰਿਆ ਸੀ ਤੁਸੀਂ ਬੱਚਿਆਂ ਦਾ? ਨਹੀਂ, ਉਹ ਅਨਮੈਰਿਡ ਨੇ, ਹਜੇ ਵੀ ਅਨਮੈਰਿਡ ਨੇ, ਪਹਿਲਾਂ ਵੀ ਅਨਮੈਰਿਡ ਹੀ ਸੀ। ਠੀਕ ਹੈ ਜੀ, ਠੀਕ ਹੈ। ਸੋ ਇੰਡੀਆ ਦੀ ਅਕਤੂਬਰ 2015 ਚੱਲਦੀ ਪਈ ਹੈ ਡੇਟ। ਸੋ ਤੁਹਾਡਾ ਸਾਲ 2 ਸਾਲ ਦਾ ਪ੍ਰੋਸੈਸ ਪਿਆ ਅਜੇ ਆਰਾਮ ਨਾਲ। ਨਹੀਂ, ਅਕਤੂਬਰ ਤੇ ਵੀਰ ਉਹਦੀ ਬਣ ਰਹੀ ਹੋਣੀ ਨਾ, ਜਿਹੜੇ ਐਨਵੀਸੀ ਵਾਲਿਆਂ ਦੀ। ਤੁਸੀਂ ਕਿਹੜੀ ਵਾਲੀ ਬਣਾਉਣ ਪੁੱਛਣ ਦੇ? ਮੇਰੇ ਪੇਪਰ ਵੀ ਸ਼ੁਰੂ USICS ਦੇ ਵੀ ਨਹੀਂ ਨਾ, ਮੇਰੇ ਪੇਪਰ ਕੰਮ ਸ਼ੁਰੂ ਹੋਇਆ, ਪੇਪਰ ਹੀ ਨਹੀਂ ਮੰਗੇ ਹਜੇ ਤੱਕ। ਰਸੀਟ ਨੋਟਿਸ ਨਹੀਂ ਮਿਲਿਆ? ਰਸੀਟ ਨੋਟਿਸ ਨਹੀਂ ਆਇਆ ਤੁਹਾਨੂੰ? ਨਹੀਂ, ਮੇਰਾ ਨਹੀਂ, ਉਹ ਵੀ ਨਹੀਂ। ਰਸੀਦ ਨੋਟਿਸ ਤਾਂ ਮੈਨੂੰ ਸ਼ੁਰੂ ਪਹਿਲੇ ਦਿਨ, ਇਸ ਤਰ੍ਹਾਂ ਆਪਾਂ ਪੇਪਰ ਭਰਦੇ ਹਾਂ ਮਿਲਦਾ ਉਹਨੂੰ ਫੋਲੋ ਅਪ ਕਰੋ ਨਾ ਫਿਰ USCIS ਨਾਲ, ਕਿ ਉਹਨਾਂ ਤੁਹਾਨੂੰ ਅਪਡੇਟ ਦੇ ਦੇਣਾ। ਉਹ ਤਾਂ ਸਿੰਪਲ ਜੀ ਗੱਲ ਹੈ। ਹਾਂਜੀ, ਉਹ ਮੈਂ ਫੋਨ ਕਈ ਵਾਰੀ ਕਰਵਾਉਂਦੀ, ਇਹਦੀ ਇੰਗਲਿਸ਼ ਨਹੀਂ ਆਉਂਦੀ, ਮੈਂ ਕਰਵਾਇਆ ਫੋਨ ਤੇ ਉਹ ਕਹਿੰਦੇ ਹਾਂ ਪ੍ਰੋਸੈਸ ਤੇ ਦੱਸਾਂਗੇ। ਤੇ ਬਸ ਫਿਰ ਉਹੀ ਇਨਫੋਰਮੇਸ਼ਨ ਆ, ਹੋਰ ਉਹਨਾਂ ਨੂੰ ਕੀ ਉਹ ਤੁਸੀਂ ਕਰ ਸਕਦੇ ਆ। ਜੇ ਪ੍ਰੋਸੈਸ ਚ ਦਾ ਪ੍ਰੋਸੈਸ ਚ, ਜੇ ਤੁਹਾਡਾ ਡੇਟ ਹੀ ਨਹੀਂ ਕਰੰਟ ਹੋਈ ਤਾਂ ਉਹ ਆਪਣਾ ਸਾਲ 2 ਸਾਲ ਤੁਹਾਡਾ ਕੁਝ ਨਹੀਂ ਹੋਣਾ। ਸੋ ਇਮੀਗ੍ਰੇਸ਼ਨ ਨੇ ਫੋਲੋ ਅਪ ਤੁਸੀਂ ਕਰ ਸਕਦੇ ਆ, ਉਹੀ ਚੀਜ਼ ਆ ਜੀ। ਚਿੱਠੀ ਪਾਉਣੀ ਆ, ਉਹ ਪਾ ਲਓ। ਉਹਨਾਂ ਨੂੰ ਫੋਲੋ ਅਪ ਜਿਹੜਾ ਹੈਗਾ ਕਹਿ ਦੋ ਕਿ ਆਊਟਸਾਈਡ ਆਫ ਨਾਰਮਲ ਪ੍ਰੋਸੈਸਿੰਗ ਟਾਈਮ ਜਿਹੜਾ ਹੈਗਾ ਤੇ ਐਕਸਪੀਡਾਈਟ ਕੀਤਾ ਜਾਵੇ। ਬਸ ਰਿਕੁਐਸਟ ਕਰ ਸਕਦੇ ਆ ਤੁਸੀਂ। ਜੀ ਬਿਲਕੁਲ। ਜੇ ਨਹੀਂ ਫਿਰ ਵੀ ਗੱਲ ਮੰਨਦੇ ਤੇ ਫਿਰ ਤੁਸੀਂ ਕਾਂਗਰਸਮੈਨ ਨੂੰ ਵਿੱਚ ਪਵਾ ਸਕਦੇ। ਠੀਕ ਹੈ ਜੀ। ਆਪਣਾ ਸਤਰਾਮ ਜੀ, ਜਿਨ੍ਹਾਂ ਨੇ ਉਹ ਪੁੱਛਿਆ ਸੀਗਾ ਤਰੀਕ ਦਾ ਅਪੁਆਇੰਟਮੈਂਟ ਦਾ, ਉਹ ਕਹਿੰਦੇ ਵੀ ਉਹਨਾਂ ਨੇ ਕੀਤੀ ਆ ਕਾਲ, ਕਹਿੰਦੇ ਵੀ ਉਹਨਾਂ ਕੋਲ ਅਪੁਆਇੰਟਮੈਂਟ ਹੈ ਨਹੀਂ 9 ਤਰੀਕ ਤੋਂ ਪਹਿਲਾਂ। ਹੁਣ ਕੀ ਚਾਰਾ ਉਹ ਕਰਨ ਫਿਰ? ਕਿਹੜੀ ਵਾਲੀ ਅਪੁਆਇੰਟਮੈਂਟ? ਜਿਹੜੀ 18 ਦੀ ਅਪੁਆਇੰਟਮੈਂਟ ਮਿਲੀ ਆ, 9 ਦੀ ਡਿਊ ਡੇਟ ਆ, ਤੇ ਕਹਿੰਦੇ ਵੀ 9 ਤੋਂ ਪਹਿਲਾਂ ਸਾਡੇ ਕੋਲ ਕੋਈ ਅਪੁਆਇੰਟਮੈਂਟ ਹੀ ਅਵੇਲੇਬਲ ਨਹੀਂ ਬਾਇਓਮੈਟ੍ਰਿਕ ਦੀ। ਨਹੀਂ, ਫਿਰ ਆਪਣੇ ਜਿਹੜੇ 9 ਤਰੀਕ ਵਾਲੀ ਜਿਹੜੀ ਉਹ ਮੰਗਦੇ ਆ, ਉਹਨਾਂ ਨੂੰ ਆਪਣਾ ਪ੍ਰੂਫ ਭੇਜੋ ਕਿ ਆਪਾਂ ਅਪੁਆਇੰਟਮੈਂਟ 18 ਦੀ ਕਰਾ ਲਈ ਆ ਤੇ ਆਹ ਪ੍ਰੂਫ ਆ, ਤੇ ਆਪਾਂ ਕਾਲ ਵੀ ਕੀਤੀ ਸੀ, ਉਹ ਕਹਿੰਦੇ ਅਪੁਆਇੰਟਮੈਂਟ ਹੈ ਨਹੀਂ, ਐਸਾ ਆਪਾਂ ਕਰ ਨਹੀਂ ਸਕਦੇ। ਵੀ ਜਾਂ ਉਹਨਾਂ ਨੂੰ ਕੋਈ ਹੋਰ ਤਰੀਕ ਦਿੱਤੀ, ਡਿਊ ਡੇਟ ਆਪਣੀ ਚੇਂਜ ਕਰਾ ਕੇ ਦੇਖੋ ਜੇ ਕਰਦੇ ਆ। ਹੁਣ ਇਹੀ ਹੋ ਸਕਦਾ ਦੋਨਾਂ ਚੋਂ ਇੱਕ ਨੂੰ ਤਾਂ ਉਹ ਕਰਨਾ ਪੈਣਾ। ਉਹਨੂੰ ਕੰਟੈਕਟ ਕਰਕੇ ਦੇਖ ਲਓ ਤੁਸੀਂ 9 ਤਰੀਕ ਵਾਲੇ ਨੂੰ। ਜੀ ਠੀਕ ਹੈ। ਹੁਣ ਆਪਾਂ ਕੋਈ ਜ਼ਿੰਮੇਵਾਰੀ ਤਾਂ ਬੰਦੇ ਦੀ ਲੈ ਨਹੀਂ ਸਕਦੇ ਇੱਥੇ ਕਿ ਇਦਾਂ ਹੋਣਾ, ਆਪਾਂ ਸਲਾਹ ਹੀ ਦੇ ਸਕਦੇ ਆ ਇੱਥੋਂ ਦੀ ਕਿ ਕਿੱਦਾਂ। ਤੇ 9 ਤਰੀਕ ਵੀ ਤੁਹਾਡੀ ਆ ਗਈ ਆ ਤੇ 2 ਦਿਨ ਹੁਣ ਤੁਹਾਡੇ ਵੀ 5 ਤਰੀਕ ਤੇ ਮੰਡੇ ਨੂੰ ਹੋ ਜਾਣੀ ਆ। ਤੇ ਇਹ ਤੁਸੀਂ ਲੇਟ ਬਹੁਤ ਸਵਾਲ ਪੁੱਛਿਆ ਸਾਡੇ ਕੋਲ ਫੇਸਬੁੱਕ ਤੇ। ਹਾਂਜੀ, ਕੋਈ ਨਹੀਂ। ਸਤਨਾਮ ਜੀ। ਮਹੀਨੇ ਲਾ ਦੇ। ਹਾਂਜੀ ਸਤਨਾਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਭਾਜੀ, ਮੇਰਾ ਕੁਐਸਚਨ ਹੈ, ਉਹ ਮੇਰੇ ਹਸਬੈਂਡ ਚਲੇ ਗਏ ਨੇ ਕੰਮ ਤੇ ਕੋਈ ਨਹੀਂ, ਉਹਨਾਂ ਨੇ ਫੋਨ ਲਾਇਆ ਸੀ, ਮੈਂ ਤੁਹਾਡੇ ਨਾਲ ਗੱਲ ਕਰ ਲੈਂਦੀ ਆ। ਪੁੱਛੋ ਜੀ, ਪੁੱਛੋ। ਹਾਂਜੀ, ਜੂਵੀਜੇ ਦੇ ਫਿੰਗਰਪ੍ਰਿੰਟ ਆਏ ਨੇ, ਜੂਵੀਜੇ ਪਾਸ ਹੋਇਆ ਆਪਣਾ, ਉਹਦੇ ਫਿੰਗਰਪ੍ਰਿੰਟ ਆਏ ਨੇ ਜੂਵੀਜੇ ਦੇ ਜੀ। ਉਹਨਾਂ ਨੇ ਸਾਨੂੰ ਜਿੱਦਾਂ ਸਤੰਬਰ ਦੀ 9 ਤਰੀਕ ਹੈ ਨਾ ਬੱਚਿਆਂ ਦੀ, ਹੁਣੇ ਉਹ ਤੁਹਾਡੀ ਤੇ ਗੱਲ ਕਰਦੇ ਪਏ ਸੀਗੇ ਜੀ, ਤੁਸੀਂ ਉੱਤੇ ਵੀ ਕਮੈਂਟ ਵੀ ਕੀਤਾ ਹੈ ਹਨਾ? ਜੀ ਹਾਂ, ਹੋ ਗਈ ਗੱਲ ਜੀ, ਹੋ ਗਈ, ਕਰਤੀ, ਦੱਸਤੀ ਹੈ। ਤੁਸੀਂ ਉਹਨਾਂ ਨੂੰ ਦੁਬਾਰਾ ਕੰਟੈਕਟ ਕਰੋ, ਜਿਹੜੇ 9 ਤਰੀਕ ਵਾਲੀ ਜਿਹੜੀ ਡੈਡਲਾਈਨ ਆ, ਉਹਨਾਂ ਨੂੰ ਦੱਸੋ ਕਿ ਫਿੰਗਰਪ੍ਰਿੰਟ ਅਜੇ ਹੋ ਨਹੀਂ ਸਕਦੇ। ਆ ਰੀਜ਼ਨ ਉਹਨਾਂ ਨੇ ਸਾਨੂੰ 18 ਦੀ ਅਰਲੀਐਸਟ ਦਿੱਤੀ, ਆਪਾਂ ਕਾਲ ਵੀ ਕੀਤਾ, ਨਾਲ ਆਪਣਾ ਐਫੀਡੇਵਿਟ ਲਾਓ ਉੱਥੇ ਕਿੱਦਾਂ ਕਾਲ ਉਪਰਾਲੇ ਜਿਹੜੇ ਸਾਰੇ ਕੀਤੇ ਆ, ਤੇ ਫਿਰ ਹੋ ਸਕਦਾ ਕਿ ਉਹ ਤੁਹਾਨੂੰ ਮੋਹਲਤ ਦੇ ਦੇਣ। ਹਾਂਜੀ, ਕੱਲੇ ਫਿੰਗਰਪ੍ਰਿੰਟਾਂ ਦੀ ਆਈ ਤਰੀਕ, ਬਸ ਉਹ ਵਿਜੇ ਦੀ ਨਹੀਂ ਆਈ ਹੈਗੀ, ਫਿੰਗਰਪ੍ਰਿੰਟ ਦੀ ਆਈ ਬਸ। ਪਰ ਡਿਊ ਡੇਟ 9 ਆ ਤੇ ਤਰੀਕ ਤੁਹਾਨੂੰ ਮਿਲੀ ਹੈ 18 ਦੀ। ਡਿਊ ਡੇਟ ਕਿੰਨੇ ਦਿੱਤੀ ਹੈ? ਡਿਊ ਡੇਟ ਤੁਹਾਨੂੰ ਕਿੰਨੇ ਦਿੱਤੀ ਹੈ? ਡਿਊ ਡੇਟ ਤੁਹਾਨੂੰ ਕੀ ਕਾਦੀ ਡਿਊ ਡੇਟ ਹੈਗੀ ਉਹ? ਡਿਊ ਡੇਟ ਜਿਹੜੀ ਆਪਣੀ ਬੱਚਿਆਂ ਦੀ ਫਿੰਗਰਪ੍ਰਿੰਟਾਂ ਦੀ ਭਾਜੀ। ਫਿੰਗਰਪ੍ਰਿੰਟ ਸਬਮਿਟ ਕਰਨ ਦੀ ਕਿ ਫਿੰਗਰਪ੍ਰਿੰਟ ਲੈਣ ਦੀ? ਫਿੰਗਰਪ੍ਰਿੰਟ ਸਬਮਿਟ ਕਰਨ ਦੀ। ਤੁਸੀਂ ਉੱਥੇ ਜਾ ਉਹਨਾਂ ਕੋਲ ਚੱਲ ਜਾਓ, ਸਾਰਾ ਜਿਹੜਾ ਪ੍ਰੂਫ ਲੈ ਜਾਓ, ਜਿਹੜੀ ਤਰੀਕ ਆ ਉਹਨੂੰ ਮਿਸ ਨਾ ਕਰਿਓ ਜੇ ਤਰੀਕ ਉਹ ਬੋਲਦੀ ਆ, ਤੇ ਉੱਥੇ ਜਾ ਕੇ ਚੱਲ ਜਾਓ, ਉਹਨਾਂ ਨੂੰ ਦੱਸ ਦਿਓ ਸਾਰੀ ਸਿਚੁਏਸ਼ਨ, ਉਹ ਦੁਬਾਰਾ ਰੀਸੈਟ ਕਰ ਦੂਗੀ। ਠੀਕ ਹੈ ਜੀ, ਜਾਓ ਜਰੂਰ, ਤੇ ਉਹਨਾਂ ਕੋਲ ਪ੍ਰੂਫ ਲੈ ਜਾਓ। ਕਿੱਦਾਂ? ਹਾਂ, ਦਿੱਲੀ ਭਾਜੀ, ਦਿੱਲੀ ਜਾਣਾ ਪੈਣਾ ਜੀ, ਅਗਲਿਆਂ ਨੇ ਜੀ ਉੱਥੇ ਸੱਦਿਆ ਤਾਂ। ਹਾਂਜੀ, ਜਿੱਥੇ ਵੀ ਉਹਨਾਂ ਨੇ ਰੱਖੀ ਆ ਡਿਊ ਡੇਟ ਵੀ ਉੱਥੇ ਤੱਕ ਹੈਗੀ ਆ, ਕਾਲ ਕਰੋ ਜਾਂ ਕਰੋ, ਉੱਥੇ ਤੁਹਾਨੂੰ ਜਿਹੜਾ ਉਹ ਕਰਨਾ ਪੈਣਾ ਆ,
ਜੇ ਦਿੱਲੀ ਦੇ ਵਿੱਚ ਉਹਨਾਂ ਨੇ ਸਬਮਿਟ ਕਰਾਉਣ ਦੀ ਉਸ ਹਿਸਾਬ ਨਾਲ ਰੱਖੀ ਆ ਤਾਂ ਤੁਹਾਨੂੰ ਉਸ ਹਿਸਾਬ ਨਾਲ ਕਰਨਾ ਪੈਣਾ ਜੀ। ਜਤਿੰਦਰ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USNO ਐਂਡ ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਸੀਂ ਰਾਈਟ ਕਿਹਾ ਕਿ ਸੁਜੈਸ਼ਨ ਹਮੇਸ਼ਾ ਰਾਈਟ ਪਰਸਨ ਤੋਂ ਲੈਣਾ ਚਾਹੀਦਾ, ਯਾਰਾਂ ਦੋਸਤਾਂ ਤੋਂ ਜਾਂ ਹੋਰ ਕਿਸੇ ਪ੍ਰੋਫੈਸ਼ਨਲ ਬੰਦੇ ਤੋਂ ਨਹੀਂ। ਸੋ ਜੇ ਭਾਜੀ ਮੇਰਾ ਕੁਐਸਚਨ ਸੀ ਤੁਹਾਡੇ ਨਾਲ ਅਸਾਲਮ ਦੇ ਰਿਲੇਟਡ। ਭਾਜੀ ਮੈਂ ਲੀਗਲ ਪੋਰਟ ਆਫ ਐਂਟਰੀ ਤੇ ਆਇਆ ਸੀ 2017 ਚ ਤੇ 18 ਦੇ ਵਿੱਚ ਮੈਂ ਅਸਾਲਮ ਆਪਣਾ ਲਗਵਾਇਆ ਸੀ ਕੇਸ। ਇੱਥੇ ਸੈਕਰਾਮੈਂਟੋ ਜਾਂ ਕੋਈ ਫੋਰਨ ਗੋਰਾ ਜਾਂ ਵਕੀਲ ਉਹਦੇ ਤੋਂ ਲਗਵਾਇਆ। ਦੱਸਣ ਦੀ ਲੋੜ ਨਹੀਂ ਕਿਤੋਂ ਲਵਾਇਆ। ਹਾਂਜੀ। ਤੇ ਆਪਣਾ ਅਸਾਈਲਮ ਆਫਿਸ ਲੱਗਾ ਤੁਹਾਡਾ ਕਿ ਕੋਰਟ 'ਚ? ਨਹੀਂ ਭਾਜੀ, ਹਲੇ ਤਾਂ ਬਸ ਨਾਰਮਲੀ ਉਹਨੇ ਮੈਨੂੰ ਇਹੀ ਕਿਹਾ ਸੀ ਕਿ ਭਾਈ ਹਲੇ ਤੇਰਾ ਕੇਸ ਅਪਲਾਈ ਕੀਤਾ। ਉਸ ਤੋਂ ਬਾਅਦ ਭਾਜੀ ਕੁਝ ਵੀ ਨਹੀਂ ਆਇਆ, ਨਾ ਇੰਟਰਵਿਊ, ਵਰਕ ਪਰਮਿਟ ਹੀ ਰਿਨਿਊ ਹੋਈ ਜਾ ਰਹੇ ਆ। ਤੇ ਤੁਸੀਂ ਆਪਣਾ ਮਤਲਬ ਵੀਜ਼ੇ ਦੇ ਥਰੂ ਆਏ ਸੀਗੇ ਕਿ 2 ਨੰਬਰ 'ਚ ਆਏ ਸੀਗੇ? ਵੀਜ਼ੇ ਤੇ ਭਾਜੀ। ਹਾਂਜੀ ਭਾਜੀ, ਤੁਹਾਨੂੰ ਨਾ 3 ਸਾਲ ਬਾਅਦ ਤੁਸੀਂ ਜਿੱਦਾਂ ਹੁਣ ਤੁਹਾਨੂੰ ਆਲਰੇਡੀ ਹੋ ਗਏ ਆ, ਤੁਸੀਂ ਇੱਕ ਮੈਂਡੇਮਸ ਹੁੰਦਾ ਲਾਅ ਸੂਟ ਉਹ ਕਰ ਸਕਦੇ ਆ ਤੇ ਉਹਦੇ ਬੇਸ ਤੇ ਤੁਹਾਨੂੰ ਉਹ ਡੇਟ ਦੇ ਸਕਦੇ ਆ। ਮੈਂਡੇਮਸ। ਹਾਂਜੀ ਠੀਕ ਹੈ ਜੀ। ਆਪਣੇ ਵਕੀਲ ਦੇ ਨਾਲ ਗੱਲ ਕਰਕੇ ਉਹਨੂੰ ਕਹੋ ਵੀ ਏਦਾਂ ਕਰ ਲਵੇ। ਏਦਾਂ ਕਰ ਲਓ। ਤੇ ਭਾਜੀ ਮੈਂ ਉਹਨਾਂ ਕੀਤੀ ਸੀ ਗੱਲ, ਓਨੈਸਟਲੀ ਮੈਂ ਉਹਨਾਂ ਵੀ ਕੀਤੀ ਸੀ, ਕਹਿੰਦਾ ਆਪਾਂ ਨਹੀਂ ਕਰਦੇ ਇਹ ਚੀਜ਼। ਹਾਂਜੀ, ਉਹ ਕਹਿੰਦਾ ਆਪਾਂ ਕੁਝ ਨਹੀਂ ਕਰ ਸਕਦੇ ਤੇ ਆਪਾਂ ਵੇਟ ਹੀ ਕਰਨੀ ਹੈ ਕਿ ਜਦੋਂ ਇੰਟਰਵਿਊ ਦੀ ਡੇਟ ਆਏਗੀ। ਉਹਦਾ ਭਾਜੀ ਰੀਜ਼ਨ ਇਹ ਹੁੰਦਾ ਕਿ ਜਿੱਦਾਂ ਹੁਣ ਮੈਂਡੇਮਸ ਜਿਹੜੀ ਹੁੰਦੀ ਹੈ ਨਾ ਉਹ ਸਿਵਲ ਲਾਅ ਕੋਰਟਸ ਦੇ ਵਿੱਚ ਕਰਨੀ ਹੁੰਦੀ ਆ ਤੇ ਕਈ ਵਾਰੀ ਜਿੱਦਾਂ ਹੁਣ ਬੰਦਾ ਇਮੀਗ੍ਰੇਸ਼ਨ ਲਾਇਰ ਆ ਤਾਂ ਉਹਦੀ ਪ੍ਰੈਕਟਿਸ ਹੋ ਸਕਦਾ ਕਿ ਉਹ ਮੈਂਡੇਮਸ ਨਾ ਕਰਦਾ ਹੋਵੇ ਹਨਾ, ਤੇ ਜਾਂ ਉਹਦੇ ਕੋਲੈਬੋਰੇਟਰ ਵਗੈਰਾ ਨਾ ਹੋਣ, ਤੇ ਕਈ ਫੈਕਟਰ ਹੋ ਸਕਦੇ ਆ। ਤੇ ਹਾਂਜੀ, ਤੁਸੀਂ ਮੈਂਡੇਮਸ ਦੇ ਰਾਹੀਂ ਤੇ ਦੂਸਰਾ ਤਰੀਕਾ ਇਹੀ ਹੈ ਕਿ ਤੁਸੀਂ ਅਸਾਈਲਮ ਆਫਿਸ ਨੂੰ ਰਿਕੁਐਸਟ ਕਰਦੇ ਆ, ਕਈ ਵਾਰੀ ਉਹ ਆਨਰ ਕਰ ਦਿੰਦੇ ਆ। ਉਹਨਾਂ ਦੀ ਸ਼ਾਰਟ ਲਿਸਟ ਵੀ ਪਰ ਬਹੁਤ ਲੰਬੀ ਜਿਹੜੀ ਹੁਣ ਹੋ ਗਈ ਆ 2-3 ਸਾਲ ਦੀ, ਤੇ ਤੁਸੀਂ ਦੋਨੋਂ ਤਰੀਕੇ ਨਾਲ ਟਰਾਈ ਕਰ ਸਕਦੇ ਆ। ਠੀਕ ਹੈ ਜੀ। ਤੇ ਭਾਜੀ ਜੇ ਤੁਹਾਡੇ ਤੋਂ ਮੈਂ ਕਰਵਾਉਣਾ ਹੋਵੇ ਮੰਡੇਮਸ ਵਾਲਾ, ਕਿ ਤੁਸੀਂ ਤੁਹਾਡੀ ਲਾਅ ਪ੍ਰੈਕਟਿਸ ਹੈਗੀ ਉਹ ਜੇ ਤੁਹਾਡੇ ਤੋਂ ਕਰਵਾਉਣਾ ਹੋਵੇ? ਸਾਡਾ ਹਾਂਜੀ, ਆਪਾਂ ਮੰਡੇਮਸ ਮਤਲਬ ਹੁਣ ਆਪਾਂ ਇਨ ਹਾਊਸ ਤਾਂ ਨਹੀਂ ਕਰਦੇ, ਪਰ ਸਾਡੇ ਕੋਲੈਬੋਰੇਟਰ ਹੈਗੇ ਆ ਜਿਹੜੇ ਮੰਡੇਮਸ ਕਰਦੇ ਆ, ਤੇ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ ਤੇ ਆਪਾਂ ਹਾਂਜੀ ਤੁਹਾਡੀ ਹੈਲਪ ਕਰ ਸਕਦੇ ਜੀ। ਠੀਕ ਹੈ ਜੀ, ਮਿਹਰਬਾਨੀ ਜੀ। ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ ਸੋ ਮਚ। ਓਕੇ ਜੀ। ਨੰਬਰ ਇਹਨਾਂ ਦਾ ਹੈ ਜੀ ਆਫਿਸ ਦਾ 4159090503 415-909-0503। ਅਗਲੇ ਕਾਲਰ ਨੇ ਲਖਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਲਖਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਆਪਣਾ ਮੇਰਾ ਛੋਟਾ ਬ੍ਰਦਰ ਹੈ, ਉਹਨਾਂ ਦੀ ਗਾਰਡੀਅਨਸ਼ਿਪ ਲੱਗਾ ਸੀ। I-130 ਉਹਨਾਂ ਦਾ ਹੋ ਗਿਆ ਸੀ ਅਪਰੂਵ, I-360 ਤੇ ਉਹਨਾਂ ਦਾ ਹੁਣ ਗ੍ਰੀਨ ਕਾਰਡ ਤੇ ਟਰੈਵਲ ਡਾਕੂਮੈਂਟ ਅਪਲਾਈ ਹੋ ਸਕਦਾ ਉਹਨਾਂ ਦਾ? ਮੇਰਾ ਵਕੀਲ ਤੇ ਕਹਿੰਦਾ ਹੋ ਨਹੀਂ ਸਕਦਾ ਹਜੇ ਤੱਕ ਟਾਈਮ ਨਹੀਂ। 360 ਕੀ ਵਾਵਾ ਵਾਲਾ 360 ਹੈ? ਨਹੀਂ ਜੀ, ਆਪਣਾ ਗਾਰਡੀਅਨਸ਼ਿਪ ਹੈ ਜੀ। ਗਾਰਡੀਅਨ ਵਾਲਾ 360 ਤੇ ਬੰਦੇ ਨੇ ਅਸਾਈਲਮ ਵਗੈਰਾ ਵੀ ਲਗਾਈ ਹੈ? ਅਸਾਈਲਮ ਵੀ ਲੱਗੀ ਹੋਈ ਜਿਹਨਾਂ ਦੀ, ਪਰ ਅਸਾਈਲਮ ਦੀ ਕੋਈ ਤਰੀਕ ਨਹੀਂ ਬੋਲਦੀ ਜੀ। ਆਪਾਂ ਜਦੋਂ EOIR ਪਾਉਂਦੇ ਹਾਂ ਨਾ, ਤੇ ਇੱਕ ਵਾਰੀ ਅਸਾਈਲਮ ਆਫਿਸ ਅਸਾਈਲਮ ਜਿਹੜਾ ਸੀਗਾ ਉਹ ਆਂਦੇ 6 ਮਹੀਨੇ ਚਲਾਤੀ ਸੀਗੀ। ਹਾਂਜੀ। ਤੇ ਜਿਹੜਾ 360 485 ਨਹੀਂ ਅਜੇ ਫਾਈਲ ਹੋਇਆ ਹਨਾ? ਹਾਂਜੀ, ਫਾਈਲ ਨਹੀਂ ਹੋਇਆ ਜੀ। ਦੇਖੋ 485 ਦੇ ਨਾਲ ਤੁਸੀਂ ਜਿਹੜਾ ਟਰੈਵਲ ਡਾਕੂਮੈਂਟ ਲਾ ਸਕਦੇ ਆ ਲੀਗਲੀ ਸਪੀਕਿੰਗ ਹਨਾ, ਤੇ ਜਿਹੜੇ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਟਰੈਵਲ ਦਾ ਉਹ ਤੁਹਾਡੇ ਉਹੀ ਜਿੱਦਾਂ ਐਮਰਜੈਂਸੀ ਪੈਰੋਲ ਕੋਈ ਰੀਜ਼ਨ ਉਹੀ ਹੋਣਾ ਵਾ, ਉਦਾਂ ਉਹਨਾਂ ਨੂੰ ਟਰੈਵਲ ਦੀ ਘੁੰਮਣ ਫਿਰਨ ਦੀ ਇਦਾਂ ਨਹੀਂ ਪਰਮਿਸ਼ਨ ਦੇਣੀ। ਤੇ ਨਾਲੇ ਤੁਹਾਡੇ ਇਹਦੇ ਵਿੱਚ ਹੋਰ ਵੀ ਪਲੱਸ ਇਸ਼ੂਜ਼ ਹੈਗੇ ਆ ਕਿ ਅਸਾਈਲਮ ਲੱਗਾ ਵਾ, ਉਹਦੇ ਤੁਹਾਡੇ ਕੰਸਰਨਸ ਹੈਗੇ ਆ। ਅਸਾਈਲਮ ਆਫਿਸ ਦੇ ਵਿੱਚ ਹੋ ਗਈ ਕਿ ਨਹੀਂ ਹੋਈ? ਹੋ ਗਈ ਸੀ ਜੀ ਆਲਰੇਡੀ, ਉਸ ਤੋਂ ਬਾਅਦ ਤਰੀਕ ਹੀ ਨਹੀਂ ਆਈ ਜੀ ਜਿਹੜੀ ਆਪਣਾ ਫੈਡਰਲ ਕੋਰਟ ਦੇ ਵਿੱਚ। ਤੇ ਅਸਾਈਲਮ ਆਫਿਸ ਨੇ ਡਿਨਾਈ ਕਰਤਾ ਸੀਗਾ? ਹਾਂਜੀ। ਨਹੀਂ, ਫਿਰ ਤਾਂ ਮੇਰਾ ਵੀਰ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਆ, ਇਦਾਂ ਕਿੱਥੇ ਟਰੈਵਲ ਡਾਕੂਮੈਂਟ ਦੇਣਾ। ਰਿਮੂਵਲ ਪ੍ਰੋਸੀਡਿੰਗ ਤੁਹਾਨੂੰ ਨਾ 360 ਦੇ ਬੇਸ ਤੇ ਆਪਣਾ ਜਿਹੜਾ ਹੁਣ ਤੁਹਾਨੂੰ ਜਿਹੜੀ ਤੁਸੀਂ ਫੋਕਸ ਜਿਹੜਾ ਨਾ ਟਰੈਵਲ ਟਰੂਵਲ ਵਾਲਿਆਂ ਨੂੰ ਛੱਡੋ ਤੇ ਆਪਣੇ ਵਕੀਲ ਨੂੰ ਕਹਿ ਕੇ ਨਾ ਜਿਹੜਾ ਪ੍ਰੋਸੀਡਿੰਗ ਨੂੰ ਟਰਮੀਨੇਟ ਕਰਾਓ ਜਿਹੜੀਆਂ 360 ਦੇ ਬੇਸ ਤੇ ਆ। ਤਾਂ ਨਵੀਂ ਹੁਣ ਸਰਕਾਰ ਆ ਗਈ 3 ਮਹੀਨੇ ਬਾਅਦ ਤੇ ਪਲੜਾ ਤੁਹਾਨੂੰ ਭਾਰੀ ਪੈ ਜਾਣਾ। ਇਹ ਰਿਮੂਵਲ ਪ੍ਰੋਸੀਡਿੰਗ ਤੁਹਾਡੀਆਂ ਟਰਮੀਨੇਟ ਨਹੀਂ ਹੋਣੀਆਂ, ਤੇ ਤੁਸੀਂ ਹੁਣ ਪਹਿਲਾਂ ਨਾ ਇਹਨੂੰ ਰਿਮੂਵਲ ਪ੍ਰੋਸੀਡਿੰਗਸ ਨੂੰ ਆਪਣੀਆਂ ਟਰਮੀਨੇਟ ਕਰਾਓ 360 ਦੇ ਬੇਸ ਤੇ। ਠੀਕ, ਓਕੇ ਜੀ। ਪਹਿਲਾਂ ਅਸਾਈਲਮ ਕਰਵਾਵਾਂ ਟਰਮੀਨੇਟ? ਹਾਂਜੀ ਹਾਂਜੀ, ਉਹ ਤਾਂ ਰਿਮੂਵਲ ਆਰਡਰ ਆ। ਜੇ ਬੰਦਾ ਸਿੱਧੇ ਚੱਲ ਗਿਆ ਤੇ ਬਾਅਦ ਚ ਉਹਨੇ ਵਾਪਸ ਨਾ ਬਣਨ ਦਿੱਤਾ 10 ਸਾਲ ਦੀ ਬਾਰ ਲੱਗ ਜਾਣੀ ਹੈ ਨਾ। ਉਸ ਤੋਂ ਬਿਨਾਂ ਤਾਂ ਟਰੈਵਲ ਦਾ ਸੋਚਿਓ ਵੀ ਨਾ ਤੁਸੀਂ ਕਦੀ, ਭਾਵੇਂ ਟਰੈਵਲ। ਸੋ ਜਿਹੜੇ ਵੀ ਸੁਣ ਰਹੇ ਆ, ਭਾਵੇਂ ਇਹ 22 ਦਾ ਕੇਸ ਆ ਜਾਂ ਕੋਈ ਹੋਰ ਵੀ ਕੇਸ ਆ,
ਕਿਤੇ ਆਹ ਜਿਹੜੇ ਹੁੰਦੇ ਨਾ ਲੰਡੂ ਜੇ ਬੈਠੇ ਹੁੰਦੇ ਬੰਦੇ ਫਾਰਮ ਜਿਹੜੇ ਭਰਦੇ ਆ, ਇਹ ਟਰੈਵਲ ਡਾਕੂਮੈਂਟ ਸਾਨੂੰ ਦੇ ਕੇ ਇੱਕ ਵਾਰੀ ਬੰਦੇ ਨੂੰ ਬਾਹਰ ਭੇਜਤਾ ਕਿ ਤੇਰਾ ਟਰੈਵਲ ਡਾਕੂਮੈਂਟ ਆਇਆ ਤੇ ਬੱਲੇ ਬੱਲੇ ਕਰਾ ਲਈ ਆਪਣੀ ਵੀ ਤੇ ਬਾਅਦ ਚ ਉਹਦੀ ਵੀ ਹੋ ਗਈ ਬਾਹਰ ਜਾ ਕੇ, ਕਿਉਂਕਿ ਜਿਹੜੇ ਅੰਡਰ ਇਨਐਡਮਿਸਿਬਿਲਿਟੀ ਇਸ਼ੂ ਸੀਗੇ ਕਿ ਜਿਹੜੀ ਰਿਮੂਵਲ ਆਰਡਰ ਲੱਗਾ ਆ ਉਹਦਾ ਕਿਸੇ ਨੇ ਵੇਖਿਆ ਨਹੀਂ, ਤੇ ਉਹ ਜਿਹੜੀ ਫੇਸ ਵੈਲਿਊ ਹੈ ਨਾ ਕਿ ਤੂੰ ਇੰਨੀ ਦੇਰ ਤੇਰੀ ਵੈਲਿਡਿਟੀ ਉੱਤੇ ਬੰਦਾ ਕਿਤੇ ਭੁੱਲ ਭੁਲੇਖੇ ਚੱਲ ਗਿਆ ਤੇ 10 ਸਾਲ ਦੀ ਉੱਤੇ ਬਾਹਰ ਲੱਗ ਗਈ, ਤੇ ਟਰੈਵਲ ਡਾਕੂਮੈਂਟ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਟਰੈਵਲ ਕਰ ਸਕਦਾ ਵਾ। ਜਿਹੜੀ ਇਨਐਡਮਿਸਿਬਿਲਿਟੀ ਆ ਉਹ ਵੀ ਆਪਾਂ ਦੇਖਣੀ ਆ ਕਿ ਬੰਦਾ ਕਿਤੇ ਹੋਰ ਆ, ਉਹਦਾ ਅਸਾਈਲਮ ਉਹਦਾ ਰਿਮੂਵਲ ਲੱਗਾ, ਉਹ ਸਾਰੇ ਪਹਿਲਾਂ ਜਦੋਂ ਪੰਗੇ ਸੋਲਵ ਹੋਊਗੇ ਫੇਰ ਜਾ ਸਕਦਾ। ਉਹ ਹੁਣ ਕੀ ਹੁੰਦਾ ਕਿ $400-500 ਲੈ ਕੇ ਕਿਸੇ ਨੇ ਕਰਤਾ ਉਹਦਾ ਵਿਚਾਰੇ ਦਾ, ਤੇ ਬਾਕੀ ਉਹਨੂੰ ਦੱਸੇ ਨਹੀਂ, ਤੇ ਉਹਨੂੰ ਕੋਈ ਫੈਮਿਲੀ ਹੋਣੀ ਹੈ ਨਾ ਜਿੱਦਾਂ ਪ੍ਰੋਬਲਮ ਜੀ, ਤਾਂ ਉਹਨੂੰ ਜਾਣਾ ਉਹਦਾ ਜ਼ਰੂਰੀ ਸੀਗਾ, ਚਲੋ ਮੰਨਦੇ ਗੱਲ ਹੈ ਨਾ, ਤੇ ਉਹ ਤਰਲੇ ਮਿੰਤਾ ਪਾਵੇ ਇਮੀਗ੍ਰੇਸ਼ਨ ਨੂੰ, ਜਾਂ ਉਹ ਕਹਿੰਦੇ ਕਿ ਲਾਅ ਇਜ਼ ਲਾਅ, ਕਿ ਤੇਰੀ ਇਨਐਡਮਿਸਿਬਿਲਿਟੀ ਲੱਗ ਗਈ ਹੈ 10 ਸਾਲ ਤੱਕ ਨਹੀਂ ਤੂੰ ਆ ਸਕਦਾ। ਤੇ ਹੁਣ ਕੁਆਲੀਫਾਈਂਗ ਰਿਲੇਟਿਵ ਕੋਈ ਸੀਗਾ ਨਹੀਂ, ਵੇਵਰ ਵੂਵਰ ਵੀ ਨਹੀਂ ਉਹਦਾ ਮਿਲਿਆ, ਹੁਣ 10 ਸਾਲ ਲਈ ਬੰਦਾ ਸਟਕ ਹੋ ਗਿਆ। ਸੋ ਜਿਹੜੀ ਟਰੈਵਲ ਟਰੂਵਲ ਹੈ ਵੇਖ ਕੇ ਕਰਨਾ, ਕਿ ਉਦਾਂ ਹੀ ਨਾ ਟਰੈਵਲ ਡਾਕੂਮੈਂਟ ਆ ਗਿਆ ਤੇ ਬੰਦਾ ਕਹੇ ਚੱਲ ਘੁੰਮਣ ਚਲੀਏ, ਉਹ ਪ੍ਰੋਬਲਮ ਪੈ ਜਾਂਦੀ ਕਈ ਵਾਰੀ। ਜੀ ਜੀ। ਆਪਣੇ ਅਗਲੇ ਕਾਲਰ ਨੇ ਜੀ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ ਸਰ, ਮੇਰੇ ਇੱਕ ਦੋ ਕੁਐਸਚਨ ਹੈ। ਮੇਰੀ ਇੱਕ ਫਰੈਂਡ ਹੈ, ਉਹ ਮੇਰੀ ਫਰੈਂਡ ਤੇ ਉਹਦੇ ਹਸਬੈਂਡ ਇੱਥੇ ਆਏ ਹੋਏ ਆ ਵਿਜ਼ਿਟਰ ਵੀਜ਼ੇ ਤੇ ਪਹਿਲਾ ਕੁਐਸਚਨ ਤਾਂ ਇਹ ਆ ਕਿ ਵੀ ਉਹ ਕਿੰਨਾ ਸਿਰ ਸਟੇ ਕਰ ਸਕਦੇ ਆ, ਬਿਕਾਜ਼ 6 ਮਲਟੀਪਲ ਐਂਟਰੀ ਵੀਜ਼ਾ, ਅਗਰ ਉਹ ਮਤਲਬ ਇੱਥੋਂ ਕਿੰਨਾ ਚਿਰ ਸਟੇ ਕਰ ਸਕਦੇ ਆ, ਔਰ ਸਟੇ ਤੋਂ ਬਾਅਦ ਅਗਰ ਉਹ ਵਾਪਸ ਜਾਂਦੇ ਆ, ਵਾਪਸ ਜਾ ਕੇ ਦੁਬਾਰਾ ਇੰਡੀਆ ਤੋਂ ਵਾਪਸ ਆਉਂਦੇ ਆ ਇੱਥੇ, ਤੇ ਉਹ ਅਸਾਈਲਮ ਲਈ ਅਪਲਾਈ ਹੈਗੇ ਆ, ਅਪਲਾਈ ਕਰ ਸਕਦੇ ਆ ਉਹ ਅਸਾਈਲਮ ਲੀਗਲ ਵੇਸ ਤੇ? ਸੋ ਪਹਿਲੀ ਚੀਜ਼ ਤਾਂ ਜਿਹੜਾ ਕਿੰਨੀ ਦੇਰ ਉਹ ਉਹਨਾਂ ਨੂੰ ਸਟੇ ਮਿਲੀ ਹੈ ਡਿਪੈਂਡ ਕਰਦਾ ਉਹਨਾਂ ਦਾ I-94 ਕਿੰਨਾ, ਤੁਹਾਨੂੰ ਆਨਲਾਈਨ ਚੈੱਕ ਕਰਨਾ ਪੈਣਾ I-94 ਰੈਕਡ। ਮੈਕਸਿਮਮ 6 ਮਹੀਨੇ ਤੱਕ ਜਿਹੜੀ ਮਿਲਦੀ, ਹਾਂਜੀ ਆਨਲਾਈਨ I-94 ਪਾਉਂਗੇ ਨਾ ਤੁਸੀਂ ਕਿ ਆਨਲਾਈਨ I-94 ਆਨਲਾਈਨ ਉਹਨੇ ਤੁਹਾਨੂੰ ਵੈਬਸਾਈਟ ਦੇ ਦੇਣੀ, ਉਹ ਚ ਪਾਸਪੋਰਟ ਨੰਬਰ ਵਗੈਰਾ ਪਾ ਕੇ I-94 ਦੀ ਡਿਊਰੇਸ਼ਨ ਦੱਸ ਦਿੰਦਾ। ਸੋ ਤੁਸੀਂ ਚੈੱਕ ਕਰੋ, ਜ਼ਿਆਦਾਤਰ 6 ਮਹੀਨੇ ਦਿੰਦੇ ਆ, ਪਰ ਕਈਆਂ ਨੂੰ ਘੱਟ ਵੀ ਦੇ ਦਿੰਦੇ ਆ, 3 ਮਹੀਨੇ ਜਾਂ 2 ਮਹੀਨੇ ਹਨਾ, ਤੇ ਉਹ ਚੀਜ਼ ਚੈੱਕ ਕਰੋ। ਦੂਜੀ ਜਿਹੜੀ ਅਸਾਈਲਮ ਦੀ ਤੁਸੀਂ ਗੱਲ ਕਹਿ ਰਹੇ ਆ, ਇਹ ਤੇ ਮੈਨੂੰ ਤੁਹਾਡੇ ਸਵਾਲ ਤੇ ਸ਼ੱਕ ਜਿਹੜਾ ਹੋ ਰਿਹਾ ਵਾ ਕਿ ਬੰਦਾ ਤੁਸੀਂ ਕਹਿ ਰਹੇ ਆ ਕਿ ਉਹ ਆਲਰੇਡੀ ਇੱਥੇ ਆਇਆ ਵਾ ਟੂਰਿਸਟ ਵੀਜ਼ੇ ਤੇ, ਜਿਹਨੂੰ ਹੁਣ ਜਾਣ ਦੀ ਪ੍ਰੋਬਲਮ ਆ, ਉਹ ਤਾਂ ਹੁਣੇ ਅਸਾਈਲਮ ਲਊਗਾ, ਉਹ ਵਾਪਸ ਕਿਉਂ ਜਾਊਗਾ ਆਪਣੇ ਦੇਸ਼, ਮਤਲਬ ਜੇ ਉਹਨੂੰ ਖਤਰਾ ਵਾ ਉੱਥੇ? ਉਹਨਾਂ ਨੇ ਜਾਣਾ, ਉਹਨਾਂ ਦੇ ਹਸਬੈਂਡ ਤਾਂ ਚਲੇ ਗਏ ਆ, ਉਹ 10 ਦਿਨ ਰਹਿ ਕੇ ਚੱਲ ਗਏ ਸੀ, ਤੇ ਮੇਰੀ ਫਰੈਂਡ ਮੇਰੇ ਨਾਲ ਹੀ ਸਟੇ ਕਰ ਰਹੇ ਆ, ਉਹਨਾਂ ਨੇ ਵਾਪਸ ਜਾਣਾ ਆ ਮਤਲਬ, ਤੇ ਉਹ ਚਾਹੁੰਦੇ ਆ ਕਿ ਅਸੀਂ ਥੋੜਾ ਰੁਕ ਕੇ ਫਿਰ ਦੁਬਾਰਾ ਐਂਟਰੀ ਕਰਨੀ ਆ ਉਹਨਾਂ ਨੇ। ਨਹੀਂ, ਇਹ ਅਸਾਈਲਮ ਕੋਈ ਮਜ਼ਾਕ ਫੜਿਆ ਕਿ ਬੰਦੇ ਨੇ ਆਪਣੀ ਮਰਜ਼ੀ ਨਾਲ ਉਹਨੂੰ ਖਤਰਾ ਹੋ ਜਾਣਾ, ਤੇ ਜੇ ਤੁਸੀਂ ਇੱਕ ਪਾਸੇ ਕਹਿ ਰਹੇ ਆ ਕਿ ਉਹਨੂੰ ਪ੍ਰੋਬਲਮ ਆ, ਤਾਂ ਫਿਰ ਉਹ ਵਾਪਸ ਕਿਉਂ ਜਾ ਰਹੀ ਹੈ? ਮੇਰਾ ਇਹ ਸਵਾਲ ਆ ਤੁਹਾਡੇ ਤੋਂ। ਇਹ ਨਹੀਂ ਸਰ ਮੈਨੂੰ ਪਤਾ, ਬਟ ਉਹ ਦੁਬਾਰਾ ਆਣਾ ਚਾਹੁੰਦੇ ਆ ਇੱਕ ਵਾਰ ਜਾ ਕੇ ਨਾ। ਨਹੀਂ ਫਿਰ ਉਹ ਵਿਜ਼ਟਰ ਵੀਜ਼ਾ ਹੈਗਾ, ਨਹੀਂ ਇਹਦਾ ਅਸਾਈਲਮ ਫ੍ਰੀਵਿਲਸ ਹੈਗਾ ਵਾ, ਇਹਦਾ ਮੈਨੂੰ ਨਹੀਂ ਲੱਗਦਾ ਇਹਦੇ ਕੇਸ ਕੂਸ ਇਹਦੇ ਕੋਲ ਕੋਈ ਹੈਗਾ ਵਾ, ਤੇ ਵੈਸੇ ਹੀ ਇਹਨਾਂ ਦਾ ਟੂਰਿਸਟ ਵੀਜ਼ਾ ਸੂਤ ਆ ਗਿਆ, ਤੇ ਇਹ ਪ੍ਰੋਸੈਸ ਨੂੰ ਤੁਸੀਂ ਅਬਿਊਜ਼ ਨਾ ਕਰੋ। ਜੀ ਬਿਲਕੁਲ, ਥੈਂਕ ਯੂ ਜੀ। ਜੀ ਇਹ ਇਦਾਂ ਥੋੜੀ ਵੀ ਆਪਾਂ ਨਾਨਕੇ ਆ ਗਏ ਚਲੇ ਗਏ, ਨਾਨਕੇ ਆ ਗਏ ਚਲੇ ਗਏ, ਇਦਾਂ ਨਹੀਂ ਭਾਜੀ ਸਾਰਾ ਦਿਨ, ਮਤਲਬ ਤੁਸੀਂ ਨੋਟ ਫਸਟ ਟਾਈਮ ਇਹ ਮੈਂ ਕਿਹਾ ਆਫਿਸ ਚ ਮੈਂ ਕਾਲ ਕੂਲ ਵੀ ਲੋਕੀ ਪੈਸੇ ਦੇ ਕੇ ਵੀ ਕਈ ਵਾਰੀ ਇਦਾਂ ਦੇ ਸਵਾਲ ਪੁੱਛਦੇ ਆ, ਤੇ ਫਿਰ ਗੱਲ ਵੀ ਪੈਂਦੇ ਕਿ ਇਦਾਂ ਕਿੱਦਾਂ ਕਈ ਵਾਰੀ ਕੌਮ ਨੂੰ ਵੀ ਮਤਲਬ ਕਈਆਂ ਨੇ ਭੰਡਣ ਦੀ ਕੋਸ਼ਿਸ਼ ਕੀਤੀ ਕਿ ਭਾਈ ਹੋਰ ਵੀ ਲੋਕੀ ਇਦਾਂ ਕਰਦੇ ਆ, ਤਾਂ ਮੈਂ ਕਿਹਾ ਤੂੰ ਯਾਰ ਬਾਕੀ ਤਾਂ ਆਪਣਾ ਜਿਹੜਾ ਆਪਣੇ ਤੱਕ ਫੋਕਸ ਕਰਕੇ ਤੂੰ ਅਗਰ ਤੇਰੇ ਮਨ ਚ ਚੋਰ ਆ ਹਨਾ, ਬਾਕੀਆਂ ਦਾ ਆਪਾਂ ਹੁਣ ਮੈਂ ਸਾਰਿਆਂ ਦੇ ਤਾਂ ਹਜ਼ਾਰਾਂ ਲੱਖਾਂ ਦੇ ਲੋਕਾਂ ਦੇ ਕੇਸ ਤਾਂ ਨਹੀਂ ਤੇਰੇ ਨਾਲ ਡਿਸਕਸ ਕਰਨੇ, ਪਰ ਉਹ ਆ ਕਿ ਮੈਂ ਕਿਹਾ ਤੁਸੀਂ ਜਿਹੜਾ ਸਵਾਲ ਵੀ ਆ ਹੁਣ ਲਾਈਵ ਉਹ ਆ ਹਨਾ ਸ਼ੋਅ ਆਪਣਾ, ਤੇ ਤੁਸੀਂ ਵੇਖੋ ਕਿ ਕਈ ਲੋਕੀ ਕਿੰਨੇ ਕੈਜੂਅਲੀ ਜਿਹੜਾ ਆਪਣਾ ਸਿਸਟਮ ਨੂੰ ਲੈਂਦੇ ਆ, ਅਬਿਊਜ਼ ਵੀ ਕਰਦੇ ਆ ਕਿ ਬਈ ਵੀਜ਼ਾ ਲੱਗਾ ਹੈਗਾ ਤਾਂ ਫਿਰ ਉਹ ਕਹਿੰਦੇ ਕਿ ਯਾਰ ਐਮਬੈਸੀ ਇੰਡੀਅਨ ਬੰਦਿਆਂ ਦਾ ਵੀਜ਼ਾ ਨਹੀਂ ਲਾਉਂਦੀ, ਉਹ ਵੀ ਕਿਉਂ ਲਾਣ? ਸਹੀ ਗੱਲ ਆ ਕੇ ਕਹਿੰਦੇ ਕਿ ਵਾਪਸ ਜਾਣਾ ਵਾ ਪਹਿਲਾਂ, ਤੇ ਵਾਪਸ ਜਾ ਕੇ ਫਿਰ ਆਪਣਾ ਫਿਰ ਦੁਬਾਰਾ ਆਣਾ, ਤੇ ਫਿਰ ਅਸਾਈਲਮ ਲਾ ਲਾ, ਕਮਾਲ ਆ ਯਾਰ। ਜੀ ਮਤਲਬ ਆਪਾਂ ਵਕੀਲ ਲੱਗੇ ਆ ਕਿ ਮੈਨੂੰ ਦੱਸੋ ਸੇਲਸਮੈਨ ਲੱਗੇ ਅਸਾਈਲਮ ਵਾਲੇ, ਕਿ ਜਿਹੜਾ ਉਹ ਕਰ ਲੈਣਾ? ਕੋਈ ਇੰਟੈਗ੍ਰਿਟੀ ਬੰਦੇ ਦੀ, ਕੋਈ ਰਿਸਪੈਕਟ ਸਿਸਟਮ ਦੀ ਹੋਣੀ ਚਾਹੀਦੀ ਆ, ਮਤਲਬ ਇਦਾਂ ਦਾ ਤਾਂ ਮੈਂ ਕਿਹਾ ਕੋਈ ਹੋਵੇ, ਕੋਈ ਭੈ ਹੋਵੇ, ਕੋਈ ਹੈ ਹੀ ਨਹੀਂ ਕੋਈ ਚੀਜ਼ ਇਦਾਂ ਮਾੜੀ ਗੱਲ ਹੈ ਜੀ, ਚੰਗਾ ਨਹੀਂ ਲੱਗਦਾ ਜੀ ਇਹ ਗੱਲਾਂ ਤੁਹਾਡੀਆਂ ਪਰਸਨਲ ਆ, ਤੇ ਇਦਾਂ ਦੀਆਂ ਸਲਾਹਾਂ ਪਬਲਿਕਲ ਇਹੋ ਜਿਹੇ ਪਲੇਟਫਾਰਮਸ ਦੇ ਉੱਤੇ ਜਿਹੜਾ ਤੁਸੀਂ ਨਾ ਕਰਿਆ ਕਰੋ,
ਇਹ ਸਲਾਹ ਤੁਹਾਨੂੰ ਆਫਿਸ 'ਚ ਵੀ ਏਦਾਂ ਹੀ ਮਿਲਦੀ ਆ, ਫਿਰ ਬੰਦਾ ਉਹੀ ਕਿ ਕਹਿੰਦਾ ਅੱਛਾ ਮਤਲਬ ਮੇਰੇ ਕਹਿੰਦਾ ਫਿਰ $250 ਕਹਿੰਦਾ ਵੇਸਟ ਹੋ ਗਏ। ਮੈਂ ਕਿਹਾ ਵੇਸਟ ਤਾਂ ਨਹੀਂ, ਹੁਣ ਮੈਂ ਕਿਹਾ ਜਿਹੜਾ ਮੇਰਾ ਸਿਰ ਖਾਂਦੇ ਆ 15 ਮਿੰਟਾਂ ਨੂੰ ਪਿਛਲੇ ਉਹਦੇ ਆ, ਕਹਿੰਦਾ ਆਪਾਂ ਤਾਂ ਜੀ ਬੜੀ ਉਮੀਦ ਨਾਲ ਇਹ ਤੁਸੀਂ ਸਾਡਾ ਅਸਾਈਲਮ ਲਾਣਾ। ਮੈਂ ਕਿਹਾ ਲੈ ਮੈਂ ਹੁਣ ਜੇਲ੍ਹ ਚਲ ਜਾਵਾਂ ਤੇਰੇ ਪਿੱਛੇ ਅਸਾਈਲਮ ਲਾਣਾ। ਜਿਹਦਾ ਕੇਸ ਆ ਉਹੀ ਆਣਾ ਵਾ, ਜਿਹੜਾ ਦੂਜਾ ਵਾ ਗਲਤ ਕੰਮ ਕਰਨ ਨੂੰ ਨਾ ਕਿਹਾ ਕਰੋ। ਕਈ ਵਾਰੀ ਉਹ ਨਹੀਂ ਜੀ ਤੁਹਾਡੇ ਨਾਲ ਨਾ ਫਿਰ ਮਿਲ ਕੇ ਗੱਲ ਕਰ ਲੈਣੇ। ਮੈਂ ਕਿਹਾ ਯਾਰ ਮੈਂ ਮਿਲ ਕੇ ਗੱਲ ਕਰਦਾ ਹੀ ਨਹੀਂ, ਮੈਂ ਆਪਣੀ ਪ੍ਰੋਟੈਕਸ਼ਨ ਨੂੰ ਮੈਂ ਤਾਂ ਫੋਨ ਤੇ ਗੱਲ ਕਰੂੰਗਾ, ਕਿਉਂਕਿ ਸਾਰਾ ਕੁਝ ਰਿਕਾਰਡਡ ਕਨਵਰਸੇਸ਼ਨ ਆ ਤੇ ਸਾਰਾ ਕੁਝ ਕਲੀਅਰ ਹੈ ਹਨਾ। ਜਿਹਦਾ ਅਸਾਈਲਮ ਹੈਗਾ ਉਹ ਲਾਓ, ਜਿਹਦਾ ਨਹੀਂ ਹੈਗਾ ਉਹ ਭਾਈ ਆਪਣੇ ਕੋ ਨਾ ਆਓ ਪਲੀਜ਼। ਜੀ ਪਰਮਿੰਦਰ ਜੀ। ਹਾਂਜੀ ਪਰਮਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਹੈ ਜੀ ਅਟਾਰਨੀ ਸਾਹਿਬ ਨੂੰ। ਮੇਰਾ ਉੱਥੇ ਨਾ ਇੰਡੀਆ ਵੀਜ਼ੇ ਵਾਸਤੇ ਗਏ ਸੀਗੇ, ਬ੍ਰਦਰ ਦੀ ਪਟੀਸ਼ਨ ਸੀਗੀ ਜੀ, ਤੇ ਉਹਨਾਂ ਨੇ ਉੱਥੋਂ ਉਹਨਾਂ ਨੂੰ ਰਿਫਿਊਜ਼ ਕੀਤਾ ਵਾ ਸੈਕਸ਼ਨ 212A(4) ਲਾ ਕੇ ਵੀ ਐਨੀਵਨ ਲਾਈਕਲੀ ਉਹਨਾਂ ਨੇ ਕਿਹਾ ਵੀ ਪਬਲਿਕ ਚਾਰਜ ਤੇ ਆ ਸਕਦੇ ਆ। ਹਾਂਜੀ, ਤੇ ਵੇ ਐਲੀਜੀਬਿਲਟੀ ਵੀ ਉਹਨਾਂ ਨੇ ਨੋ ਕੀਤੀ ਆ। ਸੋ ਇਹਦਾ ਪਬਲਿਕ ਚਾਰਜ ਉਹਨਾਂ ਨੇ ਕੇਸ ਕਰਕੇ ਲਾਇਆ, ਉਹਨਾਂ ਨੇ ਮਤਲਬ ਕਿ ਫਾਈਨੈਂਸ਼ੀਅਲ ਰੀਜ਼ਨ ਕਰਕੇ ਲਾਇਆ ਕਿ ਕੋਈ ਹੋਰ ਰੀਜ਼ਨ ਕਰਕੇ ਲਾਇਆ? ਉਹਦਾ ਐਕਚੁਅਲੀ ਆਈ ਥਿੰਕ ਦੋ ਸਟੋਰੀਆਂ ਜੀ ਉਹਦੇ ਚ। ਉਹਨਾਂ ਨੇ ਵਰਬਲੀ ਲਿਖਿਆ ਤਾਂ ਕੁਛ ਨਹੀਂ ਗਾ, ਪਰ ਵਰਬਲੀ ਉਹਨਾਂ ਨੇ ਕਿਹਾ ਵਾ ਮੈਡੀਕਲ ਹੋ ਗਿਆ ਜੀ ਸਾਰਾ ਕੁਛ, ਤੇ ਮੁੜ ਕੇ ਉਹ ਕਹਿੰਦੇ ਤੂੰ ਆਪਦੇ ਡਾਕਟਰ ਦੇ ਜਾ ਦੁਬਾਰਾ, ਤੇ ਉਹਦੇ ਚ ਉਹ ਕਰ ਰਹੇ ਕੋਈ ਨਸ਼ੇ ਪੱਤੇ ਵਾਲਾ ਚੱਕਰ ਕੱਢਿਆ ਜੀ ਉਹਨਾਂ ਨੇ। ਅੱਛਾ ਵੀਡ ਵੂਡ ਵਾਲਾ ਚੱਕਰ ਪੈ ਗਿਆ। ਹਾਂਜੀ, ਤੇ ਉਹ ਹੁਣ ਡਾਕਟਰ ਕਹਿੰਦੇ ਜਿਹੜੇ ਉੱਥੇ ਟਰਾਂਸਲੇਟਰ ਸੀ, ਕਹਿੰਦਾ ਉਹ ਵੀ ਉਹਨੇ ਵੀ ਕਿਹਾ ਵੀ ਤੈਨੂੰ ਸਾਲ ਲੱਗੂਗਾ ਦੁਬਾਰਾ। ਤੇ ਜਿਹੜੇ ਡਾਕਟਰ ਤੁਹਾਡੇ ਨਾਲ ਭਾਜੀ ਮੈਂ ਗੱਲ ਭਲਾ ਕੀਤੀ ਨਹੀਂ ਇਸ ਹਫਤੇ? ਨਹੀਂ ਭਾਜੀ, ਫਸਟ ਟਾਈਮ ਕਾਲ ਕਰ ਰਿਹਾ ਮੈਂ, ਰੇਡੀਓ ਤੇ ਫਸਟ ਟਾਈਮ ਕਾਲ ਕਰ ਰਿਹਾ। ਅੱਛਾ ਚਲੋ, ਸੋ ਬੇਸਿਕਲੀ ਕੀ ਹੁੰਦਾ ਕਿ ਹੁਣ ਦੇਖੋ ਆਪਾਂ ਨਾ ਮਤਲਬ ਜਿਹੜੀ ਗੱਲ ਆ ਖੁੱਲ ਕੇ ਕਈ ਵਾਰੀ ਏਦਾਂ ਹੁੰਦਾ ਕਿ ਯਾਰ ਇਹ ਜ਼ਿਆਦਾ ਕਮਿਊਨਿਟੀ ਬਾਰੇ ਕਰਤਾ, ਏਦਾਂ ਕਰਤਾ। ਜਿਹੜਾ ਫੈਕਟ ਉਹ ਫੈਕਟ ਹੈ ਨਾ। ਸੋ ਭਾਜੀ ਕੀ ਹੁੰਦਾ ਕਿ ਤੁਹਾਡੇ ਸਿਰਫ ਉਹਦਾ ਨਹੀਂ, ਮੈਨੂੰ ਮਤਲਬ ਵੀਕ 'ਚ ਕਈ ਵਾਰੀ ਕਾਲ ਆਉਂਦੀਆਂ ਕਿ ਸਾਡੇ ਨਾ ਉੱਧਰ ਜਿਹੜੇ ਆਪਣੇ ਡਰਗ ਐਡਿਕਸ਼ਨ ਦੀ ਪ੍ਰੋਬਲਮ ਪੰਜਾਬ ਦੇ ਵਿੱਚ ਜਿਹੜੀ ਹੁਣ ਹੈਗੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਮਤਲਬ ਕਿ ਇਹਨੂੰ ਕੋਈ ਲੁਕਾਉਣ ਵਾਲੀ ਗੱਲ ਨਹੀਂ। ਹੁਣ ਜਿਹੜੇ ਕੀ ਆ ਕਿ ਜਦੋਂ ਨਾ ਮੈਡੀਕਲ ਵਗੈਰਾ ਹੁੰਦੇ ਆ ਤੇ ਉਹ ਤੁਹਾਡੇ ਟੈਸਟ ਦੇ ਵਿੱਚ ਓਪੀਏਟਸ ਵਗੈਰਾ, ਭੰਗ, ਵੀਡ, ਮਰਵਾਨਾ ਸਪੈਸ਼ਲੀ, ਜਿਹੜਾ ਇਹ ਚੀਜ਼ਾਂ ਕਈ ਚੀਜ਼ਾਂ ਉਹ ਜਿਹੜੀਆਂ ਟੈਸਟ ਉਹ ਕਰਦੇ ਆ। ਤੇ ਹੁਣ ਕਿਉਂਕਿ ਉਹਨਾਂ ਨੂੰ ਵੀ ਹੁਣ ਜਿੱਦਾਂ ਐਮਬੈਸੀ ਵਾਲਿਆਂ ਨੂੰ ਪਤਾ ਲੱਗ ਗਿਆ, ਮਤਲਬ ਤੁਹਾਡਾ ਨਹੀਂ ਕਈ ਹੋਰ ਵੀ ਕਾਲਰਸ ਨੇ ਜਿਹੜਾ ਆਇਆ ਕਿ ਫੈਮਿਲੀ ਪਟੀਸ਼ਨ ਦੀ ਵੇਟ ਕਰਦੇ ਸੀਗੇ। ਹੁਣ ਦੇਖੋ 15 ਸਾਲ ਵੇਟ ਕਰਦੇ ਆ ਤੇ ਜਵਾਕ ਜਿੱਦਾਂ ਕਈਆਂ ਦਾ ਸਕੂਲ ਕਾਲਜ 'ਚ ਡਰਗ ਦੇ ਚੱਕਰ ਦੇ ਵਿੱਚ ਤੇ ਉਹ ਬਲੱਡ ਦੇ ਵਿੱਚ ਆ ਜਾਂਦੀ ਆ, ਤੇ ਫਿਰ ਉਹ ਪਬਲਿਕ ਚਾਰਜ ਦਾ ਉੱਤੇ ਸੈਕਸ਼ਨ ਜਿਹੜਾ ਲਾ ਦਿੰਦੇ ਆ ਹਨਾ ਕਿ ਡਿਪੈਂਡੈਂਟ ਹੋਊਗਾ ਜਾਂ ਆਪ ਨੁਕਸਾਨ ਕਰੂਗਾ ਆਪਣੇ ਆਪ ਨੂੰ, ਜਾਂ ਅਮਰੀਕਨ ਪੋਪੂਲੇਸ਼ਨ ਨੂੰ ਵੀ ਪਬਲਿਕ ਇੰਡੇਂਜਰਮੈਂਟ ਵੀ ਕਰ ਸਕਦਾ, ਮਤਲਬ ਏਦਾਂ ਉਹ ਸੋਚਦੇ ਆ। ਠੀਕ ਹੈ। ਤੇ ਇਹ ਹੁਣ ਡਰੱਗਸ ਦੇ ਬਾਰੇ ਕੀ ਓਪੀਨੀਅਨ ਆ, ਕਿਹੜੀਆਂ ਮਾੜੀਆਂ ਹੁੰਦੀਆਂ ਡਰੱਗਸ, ਕਿਹੜੀਆਂ ਚੰਗੀਆਂ ਹੁੰਦੀਆਂ, ਇਹ ਹੁਣ ਸੈਪਰੇਟ ਟੌਪਿਕ ਆਫ ਡਿਸਕਸ਼ਨ ਆ। ਪਰ ਜਿਹੜੀ ਇਮੀਗ੍ਰੇਸ਼ਨ ਆ ਉਹ ਇਹਨੂੰ ਮਾੜਾ ਜਿਹੜਾ ਸਮਝਦੀ ਆ। ਸਹੀ ਗੱਲ ਜੀ। ਮਤਲਬ ਇਹ ਲਾਅ ਮੈਂ ਨਹੀਂ ਬਣਾਇਆ, ਸੋ ਆਪਾਂ ਕੁਛ ਨਹੀਂ ਕਹਿੰਦੇ ਕਿ ਕੌਣ ਮਾੜਾ ਵਾ ਕੌਣ ਚੰਗਾ ਵਾ, ਕਿਹੜੀ ਮਾੜੇ ਤਰੀਕੇ ਨਾਲ ਕੀਤੀ ਹੈ ਕਿਹੜੀ ਚੰਗੇ ਤਰੀਕੇ ਨਾਲ ਕੀਤੀ ਹੈ। ਪਰ ਇਹ ਹੈ ਕਿ ਇਮੀਗ੍ਰੇਸ਼ਨ ਨੇ ਸਕੈਜੂਲ ਆਪਣੇ ਬੰਨੇ ਹੋਏ ਆ, ਤੇ ਉਹਨਾਂ ਨੇ ਜਿਹੜੀ ਮਰਵਾਨਾ ਫॉर ਐਗਜ਼ਾਮਪਲ ਵੀਡ ਆ ਸਕੈਜੂਲ 1 ਸਬਸਟੈਂਸ 'ਚ ਹੈਗੀ ਆ ਫੈਡਰਲੀ, ਭਾਵੇਂ ਇੱਥੇ ਲੀਗਲੀ ਤੁਸੀਂ ਸਟੇਟ ਦੇ ਵਿੱਚ ਉਹਨੂੰ ਕੰਜ਼ਿਊਮ ਕਰ ਸਕਦੇ ਆ। ਤੇ ਉਹਦੇ ਵਿੱਚ ਹੁਣ ਜਿਹੜਾ ਇੱਕ ਇਮੀਗ੍ਰੈਂਟ ਹੈਗਾ ਉਹ ਜਦੋਂ ਜਾਂਦਾ ਬਲੱਡ ਟੈਸਟ ਦੇ ਵਿੱਚ ਇਹ ਸਾਰਾ ਕੁਝ ਨਿਕਲਦਾ ਵਾ, ਤੇ ਪਬਲਿਕ ਚਾਰਜ ਦਾ ਸੈਕਸ਼ਨ ਜਿਹੜਾ ਲਾ ਦਿੰਦੇ ਆ। ਇਹਦੇ ਵਿੱਚ ਭਾਜੀ ਕਰਨ ਲਈ ਤੁਹਾਨੂੰ ਜਿਹਨਾਂ ਦੇ ਸਪੈਸ਼ਲੀ ਕੁਆਲੀਫਾਈਂਗ ਰਿਲੇਟਿਵਸ ਵਗੈਰਾ ਹੁੰਦੇ ਆ ਉਹ ਵੇਵਰ ਕਰ ਸਕਦੇ ਆ, 601 ਵੇਵਰ ਵਗੈਰਾ ਕਰ ਸਕਦੇ ਆ, ਸੈਕਸ਼ਨ 212 ਥੱਲੇ 212 ਵੇਵਰ ਕਰ ਸਕਦੇ ਆ। ਤੇ ਇਹਦੇ ਨਾਲ ਉਹ ਜਿਹੜੀ ਰੀਹੈਬਿਲਿਟੇਸ਼ਨ ਦਾ ਐਵੀਡੈਂਸ ਕਿ ਇਹ ਬੰਦਾ ਸੁਧਰ ਗਿਆ ਵਾ, ਤੇ ਡਾਕਟਰ ਦੇ ਜਿਹੜੇ ਦੁਬਾਰਾ ਟੈਸਟ ਵਗੈਰਾ ਜਿਹੜੇ ਰੀਰਨ ਕਰਕੇ ਉਹ ਜਿਹੜਾ ਐਵੀਡੈਂਸ ਆਪਣਾ ਪ੍ਰੋਵਾਈਡ ਹੋਰ ਕਰ ਸਕਦੇ ਆ। ਤੇ ਦੂਸਰੀ ਚੀਜ਼ ਇਹ ਹੈ ਕਿ ਕਾਫੀ ਐਡਵਾਂਸ ਸੋਫਿਸਟੀਕੇਟਡ ਟੈਸਟ ਵਗੈਰਾ ਹੁੰਦੇ ਆ, ਜਿੱਦਾਂ ਹੇਅਰ ਹੋਰ ਤੋਂ ਵੀ ਤੁਹਾਡੇ ਉਹ ਟੈਸਟ ਕਰ ਲੈਂਦੇ ਆ ਕਈ ਦੇਰ ਤੱਕ ਇਹ ਜਿਹੜੇ ਸਬਸਟੈਂਸਸ ਜਿਹੜੇ ਹੋ ਰਹਿੰਦੇ ਆ। ਤੇ ਇਹ ਹੋਲ ਇੱਕ ਫੀਲਡ ਆਪਣੇ ਚ ਸਾਇੰਸ ਇਟਸੈਲਫ ਹੈਗੀ ਹੈ ਕਿ ਟੈਸਟਿੰਗ ਕਿਹੜੀ ਹੱਦ ਤੱਕ ਜਿਹੜੀ ਜਾ ਸਕਦੀ ਆ। ਪਰ ਲੌਂਗ ਸਟੋਰੀ ਸ਼ਾਰਟ ਇਹਦੀ ਇਹ ਹੈ ਕਿ ਤੁਹਾਨੂੰ ਵੇਵਰ ਕਰਨਾ ਚਾਹੀਦਾ। ਜਿਹੜੇ ਇੱਥੇ ਦੇ ਤੁਹਾਡੇ ਰਿਲੇਟਿਵਸ ਉਹਨਾਂ ਨੂੰ ਕੀ ਹਾਰਡਸ਼ਿਪ ਹੁੰਦੀ ਆ, ਜਿਹਨਾਂ ਨੇ ਡਰੱਗ ਕੀਤੀ ਉਹਨਾਂ ਦੀ ਉਮਰ ਕੀ ਸੀਗੀ, ਕਿੰਨੀ ਵਾਰੀ ਉਹਨਾਂ ਨੇ ਡਰੱਗ ਕੀਤੀ, ਉਹ ਸਾਰਾ ਜਿਹੜਾ ਤੁਸੀਂ ਨਾ ਉਹਨੂੰ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦੇ ਆ। ਤੇ ਜੇ ਐਮਬੈਸੀ ਨੇ ਕਨਕਲੂਡ ਕਰ ਲਿਆ ਕਿ ਇਹ ਬੰਦਾ ਰੀਹੈਬਿਲਿਟੇਟ ਹੋ ਗਿਆ ਤੇ ਦੁਬਾਰਾ ਆ ਕੇ ਇੱਥੇ ਡਰੱਗਾਂ 'ਚ ਨਹੀਂ ਪਊਗਾ,
ਤੇ ਪਬਲਿਕ ਚਾਰਜ ਨਹੀਂ ਬਣੂਗਾ ਤਾਂ ਫਿਰ ਉਹ ਤੁਹਾਨੂੰ ਵੇਵਰ ਦੇ ਬੇਸ ਤੇ ਉਹ ਤੁਹਾਡਾ ਜਿਹੜਾ ਵੀਜ਼ਾ ਅਪਰੂਵ ਕਰ ਸਕਦੇ ਆ। ਬਟ ਅਦਰਵਾਈਜ਼ ਉਹਨਾਂ ਦਾ ਜਿਹੜਾ ਥਾਟ ਪ੍ਰੋਸੈਸ ਇਹੀ ਹੈ ਕਿ ਜੇ ਬੰਦਾ ਕੰਟਰੀ ਤੋਂ ਬਾਹਰ ਹੀ ਡਰੱਗਾਂ ਕਰ ਰਿਹਾ, ਇੱਥੇ ਵੀ ਆ ਕੇ ਡਰੱਗ ਕਰੂਗਾ, ਹੋਮਲੈਸ ਬਣੂਗਾ, ਸਟੇਟ ਦੇ ਬੈਨੀਫਿਟ ਲਊਗਾ, ਟੈਕਸ ਨਹੀਂ ਭਰੂਗਾ। ਸੋ ਉਹਨਾਂ ਦਾ ਜਿਹੜਾ ਰੀਜ਼ਨ ਆ ਉਹ ਇਹ ਆ ਵੀਜ਼ਾ ਰਿਫਿਊਜ਼ ਕਰਨ ਦਾ। ਜੀ ਜੀ। ਸੋ ਇਹ ਕਾਮਨ ਚੀਜ਼ ਆ ਜੀ। ਹੁਣ ਇਹ ਨਵੀਂ ਚੀਜ਼ ਆ, ਤੇ ਜਿੱਦਾਂ ਕਿਹਾ ਵੀ ਉਹ ਇਕੱਲਾ ਮੈਡੀਕਲ ਹੀ ਨਹੀਂ, ਹੁਣ ਹੋਰ ਨਵੇਂ ਜਿਹੜੇ ਉਸ ਦੇ ਵਿੱਚ ਟੈਸਟ ਹੋ ਰਹੇ ਆ। ਨਸ਼ੇ ਮਾੜੇ ਆ, ਚਾਹੇ ਉਹ ਉੱਥੇ ਕਰ ਲਓ, ਚਾਹੇ ਉਹ ਇੱਥੇ ਕਰ ਲਓ, ਕਿਤੇ ਕਰ ਲਓ, ਉਹ ਮਾੜੇ ਹੀ ਰਹਿਣੇ ਆ। ਸੋ ਉਹਨਾਂ ਦੀ ਅੱਖ ਦੇ ਵਿੱਚ ਇਹ ਚੀਜ਼ ਆਈ ਆ ਤੇ ਉਹਨਾਂ ਨੇ ਉਸ ਕਰਕੇ ਉਹ ਕੀਤਾ ਆ। ਅਗਲੇ ਕਾਲਰ ਨੇ ਰਾਜਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਰ, ਕੀ ਹਾਲ ਚਾਲ ਜੀ? ਜੀ ਠੀਕ ਹੈ ਜੀ। ਸਰ ਇੱਕ ਜਨਰਲ ਸਵਾਲ ਸੀਗਾ ਜੀ, ਜਿੱਦਾਂ ਵਿਜ਼ਟਰ ਵੀਜ਼ਾ ਆ ਜੀ ਫੈਮਿਲੀ ਮੈਂਬਰਸ ਕੋਲ ਕੈਨੇਡਾ ਦਾ ਇਸ ਵੇਲੇ, ਤੇ US ਦੇ ਵਿੱਚ ਆਉਣਾ ਚਾਹੁੰਦੇ ਆ, ਤੇ ਉਹਨਾਂ ਨੇ ਕਿਸੇ ਨੇ ਸਲਾਹ ਦਿੱਤੀ ਸੀ ਕਿ ਅਗਰ 30 ਡੇਜ਼ ਦੇ ਵਿੱਚ ਆ ਜਾਂਦੇ ਆ ਉਹ US ਦੇ ਵਿੱਚ, ਤੇ ਅਸਾਈਲਮ ਜਿਹੜਾ ਫਾਈਲ ਕਰ ਸਕਦੇ ਆ ਜੀ। ਇਹਦੀ ਕੋਈ ਜੈਨੂਇਨਿਟੀ ਤਾਂ ਨਹੀਂ ਪਤਾ ਜੀ, ਕੋਈ ਅਥੈਂਟਿਸਿਟੀ ਤਾਂ ਨਹੀਂ ਪਤਾ, ਤੁਸੀਂ ਗਾਈਡ ਕਰ ਸਕਦੇ ਆ ਜੀ? ਕੋਈ ਪੋਸਿਬਿਲਿਟੀ ਹੈ ਇਸ ਤਰ੍ਹਾਂ ਦੀ? ਜੀ ਭਾਜੀ, ਪੂਰਾ ਗਾਈਡ ਕਰਾਂਗੇ। ਸੋ ਗੱਲ ਉਹੀ ਹੈਗੀ ਕਿ ਸਲਾਹ ਦਿੱਤੀ, ਕਿਹਨੇ ਸਲਾਹ ਦਿੱਤੀ? ਇਹ ਫਿਰ ਉਹੀ ਆ ਗਿਆ ਕਿ ਸੱਜਣ ਮਿੱਤਰਾਂ ਦੀ ਸਲਾਹ। ਹਰੇਕ ਬੰਦਾ ਅੱਜ ਕੱਲ ਬਾਰਡਰ ਏਜੰਟ ਬਣਿਆ ਫਿਰਦਾ, ਹਰੇਕ ਬੰਦਾ ਡਾਕਟਰ ਹਕੀਮ ਬਣਿਆ ਫਿਰਦਾ। ਸੋ ਭਾਜੀ ਪਹਿਲਾਂ ਤਾਂ ਏਦਾਂ ਕਿ STCA ਸੇਫ ਥਰਡ ਕੰਟਰੀ ਐਗਰੀਮੈਂਟ ਆ ਕੈਨੇਡਾ ਤੇ ਅਮਰੀਕਾ ਦੇ ਵਿੱਚ, ਕਿ ਜਿਹੜੇ ਕੈਨੇਡਾ 'ਚ ਬੰਦੇ ਆ ਉਹਨਾਂ ਨੇ ਕੈਨੇਡਾ 'ਚ ਅਸਾਈਲਮ ਉਹਨਾਂ ਦਾ ਫਾਈਲ ਹੋ ਕੇ ਨਹੀਂ ਡਿਨਾਈ ਹੋਇਆ ਤੇ ਉਹ ਇਨਐਲੀਜੀਬਲ ਹੈਗੇ US 'ਚ ਅਸਾਈਲਮ ਦੇ ਵਾਸਤੇ, ਪਹਿਲੀ ਚੀਜ਼। ਦੂਸਰੀ ਚੀਜ਼, ਕੋਈ ਵੀ ਵਕੀਲ ਆ ਉਹ ਕਦੀ ਵੀ ਕਿਸੇ ਨੂੰ, ਈਵਨ ਭਾਵੇਂ ਮੇਰੇ ਖੁਦ ਦੇ ਕਲਾਇੰਟ ਵੀ ਕਈ ਵਾਰੀ ਸਵਾਲ ਪੁੱਛ ਲੈਂਦੇ ਆ ਕੋਈ ਰਿਸ਼ਤੇਦਾਰ ਬਾਰੇ ਜਾਂ ਕਿਸੇ ਨੇ ਆਉਣਾ। ਸੋ ਕੋਈ ਵੀ ਵਕੀਲ ਜਿਹੜਾ ਕਦੀ ਕਿਸੇ ਨੂੰ ਸਲਾਹ ਨਹੀਂ ਦੇ ਸਕਦਾ ਕਿ ਟੂਰਿਸਟ ਵੀਜ਼ੇ ਤੇ ਆ ਕੇ ਅਸਾਈਲਮ ਫਾਈਲ ਕਰੋ, ਕਿਉਂਕਿ ਟੂਰਿਸਟ ਵੀਜ਼ਾ ਜਿਹੜਾ ਮਿਲਦਾ ਉਹ ਮਿਲਦਾ ਟੈਂਪਰੇਰੀਲੀ ਵਿਜ਼ਿਟ ਕਰਕੇ ਵਾਪਸ ਜਾਣ ਲਈ। ਜੇ ਕੋਈ ਵਕੀਲ ਕਹਿ ਰਿਹਾ ਕਿ ਨਹੀਂ ਟੂਰਿਸਟ ਵੀਜ਼ੇ ਤੇ ਆ ਕੇ ਅਸਾਈਲਮ ਫਾਈਲ ਕਰ ਦਿਓ, ਤੇ ਉਹ ਇੱਕ ਮਿਸਰੈਪ੍ਰਜ਼ੈਂਟੇਸ਼ਨ ਜਿਹੜੀ ਹੋ ਜਾਣੀ ਆ ਕਿ ਬੰਦਾ ਬਾਰਡਰ ਤੇ ਕੁਛ ਕਹਿ ਰਿਹਾ ਕਿ ਮੈਂ ਵਿਜ਼ਿਟ ਕਰਨ ਜਾਣਾ, ਆ ਕੇ ਅਸਾਈਲਮ ਕਰ ਰਿਹਾ। ਤਾਂ ਤੁਹਾਨੂੰ ਕੋਈ ਵੀ ਆਪਾਂ ਸਲਾਹ ਨਹੀਂ ਦੇ ਸਕਦੇ ਕਿ ਬਾਰਡਰ ਕਿਸੇ ਵੀ ਕਿਸਮ ਨਾਲ ਟੱਪੋ। ਤੇ ਸਲਾਹ ਇਹੀ ਆ ਕਿ ਜੇ ਉਹ ਕੈਨੇਡਾ ਬੈਠੇ ਉਹਨਾਂ ਨੂੰ ਵਾਕਈ ਪ੍ਰੋਬਲਮ ਹੈਗੀ ਆ, ਜੈਨੂਇਨ ਉਹਨਾਂ ਦਾ ਰਿਸਕ ਆ, ਕੇਸ ਆ, ਤਾਂ ਕੈਨੇਡਾ ਫਿਰ ਜਿਹੜਾ ਅਸਾਈਲਮ ਫਾਈਲ ਕਰੋ ਤੇ ਉੱਥੇ ਜਿਹੜਾ ਬੈਨੀਫਿਟ ਦੇਖੋ ਕੀ ਤੁਹਾਨੂੰ ਜਿਹੜਾ ਮਿਲਦਾ, ਤੇ ਜਿਹੜੀ ਤੁਹਾਨੂੰ ਉਹਨੇ ਸਲਾਹ ਦਿੱਤੀ ਉਹ ਗਲਤ ਆ। ਜੀ। ਅਗਲੇ ਕਾਲਰ ਨੇ, ਹਾਂਜੀ ਠਾकुर जी। हेलो ਹਾਂਜੀ ਹੈਲੋ नमस्कार सर। सर जी जी। मेरा केस मेरे ना पिछले मंथ मेरी डेट हैगी फाइनल शिकागो जी। ते मेरी घट घट 2 बजे तो शुरू हो गए 4 बजे तक जिले तो मतलब उन्ना टाइम नहीं होया ओले थोड़ी चली है ते सरकारी वकील अपना इंडिया ते जी। फिर जिले इना हो गया पूरा ओदा रीलोकेशन वाला भी हो गया, क्वेश्चन सारा हो गया, टाइम हो गया, फिर जज ने अगे डेट दे दी। ਹੁਣ ਅੱਗੇ ਕੀ ਹੋ ਗਿਆ ਭਲਾ? ਅੱਗੇ ਡੇਟ ਦੇਤੀ ਆ ਉਸ ਦਿਨ ਤੋਂ ਬਾਅਦ? ਤੇ ਨਹੀਂ, ਜਿਹੜਾ ਸਰਕਾਰੀ ਵਕੀਲ ਨੇ ਵੀ ਸਵਾਲ ਪੁੱਛ ਲਏ। ਹਾਂ ਪੁੱਛ ਲਏ ਸਾਰੇ ਕੁਐਸਚਨ, ਪੂਰੇ ਕੁਐਸਚਨ ਪੁੱਛ ਲਏ ਉਹਨੇ। ਲਾਸਟ ਰੀਲੋਕੇਸ਼ਨ ਵਾਲਾ ਹੈਗਾ ਸੀ ਉਹ ਵੀ ਪੁੱਛ ਲਿਆ। ਤੇ ਉਹਨੇ ਆਪਣੇ ਕੁਐਸਚਨ ਫਿਨਿਸ਼ ਕਰਤੇ ਸੀ ਕਿ ਟਾਈਮ ਹੋ ਗਿਆ ਸੀਗਾ? ਨਹੀਂ ਫਿਨਿਸ਼ ਵਕੀਲ ਨੇ ਫਿਨਿਸ਼ ਕਰ ਦਿੱਤੀ ਤੇ ਫਿਰ ਦੇਖੋ ਜੱਜ ਦੱਸਦਾ, ਸੋ ਕੀ ਹੁੰਦਾ ਕਿ ਜੱਜ ਦੱਸਦਾ ਹੁੰਦਾ ਦੋ ਤਿੰਨ ਚੀਜ਼ਾਂ ਹੋ ਸਕਦੀਆਂ। ਕਈ ਵਾਰੀ ਹੁੰਦਾ ਕਿ ਜੱਜ ਕਹਿੰਦਾ ਮੈਂ ਵੀ ਥੋੜੇ ਸਵਾਲ ਪੁੱਛਣੇ ਆ, ਇੱਕ ਚੀਜ਼ ਆ ਹੋ ਸਕਦੀ ਹੈ। ਇੱਕ ਚੀਜ਼ ਇਹ ਹੋ ਸਕਦੀ ਹੈ ਕਿ ਜੱਜ ਕਹੇ ਕਿ ਮੈਂ ਕਨਵਿੰਸ ਨਹੀਂ ਆ, ਮੈਨੂੰ ਹੋਰ ਬਰੀਫਿੰਗ ਚਾਹੀਦੀ ਆ ਰੀਲੋਕੇਸ਼ਨ ਦੇ ਮੁੱਦੇ ਦੇ ਉੱਤੇ ਜਾਂ ਏਦਾਂ। ਇੱਕ ਚੀਜ਼ ਇਹ ਹੋ ਸਕਦੀ ਹੈ ਕਿ ਜੱਜ ਕਈ ਵਾਰੀ ਓਰਲ ਡਿਸੀਜਨ ਦਿੰਦੇ ਹੁੰਦੇ ਆ, ਉਹ ਰਿਟਨ ਡਿਸੀਜਨ ਨਹੀਂ ਦਿੰਦੇ, ਉਹ ਓਰਲ ਡਿਸੀਜਨ ਦਿੰਦੇ ਆ ਕਿ ਆ ਕੇ ਮੈਂ ਆਪਣਾ ਕੋਰਟ ਦੇ ਵਿੱਚ ਤੁਸੀਂ ਆਓ ਤੇ ਤੁਹਾਨੂੰ ਡਿਸੀਜਨ ਜਿਹੜਾ ਫੈਸਲਾ ਪੜ੍ਹ ਕੇ ਸੁਣਾ ਦਿੰਦੇ। ਕਈ ਜੱਜ ਲਿਖ ਕੇ ਨਹੀਂ ਦਿੰਦੇ। ਕਈ ਜੱਜ ਜਿਹੜੀ ਇਹ ਤਰੀਕ ਸੈੱਟ ਕਰਦੇ ਆ, ਸੁਣ ਲਾ ਮੇਰਾ ਵੀਰ, ਕਈ ਜੱਜ ਇਹ ਤਰੀਕ ਜਿਹੜੀ ਸੈੱਟ ਕਰਦੇ ਆ ਤੇ ਉਸ ਤੋਂ ਪਹਿਲਾਂ ਹੀ ਲਿਖਤੀ ਚ ਡਿਸੀਜਨ ਜਿਹੜਾ ਆ ਜਾਂਦਾ। ਸੋ ਮੈਂ ਨਹੀਂ ਦੱਸ ਸਕਦਾ ਕਿ ਕੀ ਹੋਇਆ, ਉਹ ਤੇਰਾ ਵਕੀਲ ਹੀ ਦੱਸ ਸਕਦਾ ਵਾ ਕਿ ਕੀ ਹੋਇਆ, ਕਿਉਂਕਿ ਉਹ ਉੱਥੇ ਮੌਜੂਦ ਸੀਗਾ ਉਸ ਵੇਲੇ ਨਾ। ਕਾਫੀ ਲੰਬੀ ਬਹਿਸਬਾਜ਼ੀ ਹੋਈ ਸੀ ਤਰੀਕ ਦੇ, ਤੇ ਉਹਦੇ ਨਾਲ ਅੱਗੇ ਉਹਨੇ ਜਦੋਂ ਰੀਲੋਕੇਸ਼ਨ ਦਾ ਇੱਕ ਵਾਰੀ ਮੈਂ ਦੱਸ ਦਿੱਤਾ ਸੀ ਨਾ ਪਹਿਲੇ, ਮੈਂ ਤੁਹਾਡੇ ਸ਼ੋਅ ਸੁਣਿਆ ਜੀ, ਉਹਦੇ ਤਹਿਤ ਮੈਂ ਪੂਰਾ ਕੰਪਲੀਟ ਦੱਸ ਦਿੱਤਾ ਜੀ। ਜਿੱਦਾਂ ਉਹਨੇ ਮੈਨੂੰ ਪੁੱਛਿਆ ਫਿਰ ਉਹਨੇ ਰੀਲੋਕੇਸ਼ਨ ਦਾ ਮੈਨੂੰ ਪੁੱਛਿਆ, ਤੇ ਫਿਰ ਮੇਰੇ ਵਕੀਲ ਨੇ ਬਹਿਸ ਕੀਤੀ ਉਹਦੇ ਨਾਲ ਕਿ ਭਾਈ ਇਹਨੇ ਰੀਲੋਕੇਸ਼ਨ ਦਾ ਉਹ ਕੁਐਸਚਨ ਇਹਨੇ ਪੁੱਛ ਲਿਆ। ਫਿਰ ਸਰਕਾਰੀ ਉਹਨੇ ਜੱਜ ਨੇ ਉਹਨੂੰ ਸਰਕਾਰੀ ਵਕੀਲ ਨੂੰ ਡਾਂਟ ਲਾਈ, ਠੀਕ ਹੈ।
ਉਹਨੂੰ ਡਾਂਟ ਲਾਈ ਤੇ ਫਿਰ ਕਹਿੰਦੀ ਹੁਣ ਟਾਈਮ ਹੋ ਗਿਆ, ਟਾਈਮ ਓਵਰ ਹੈ ਤੇ ਮੈਂ ਮਿਸਟਰ ਚਿਪ ਸੌਰੀ, ਮੈਂ ਅਗਲੀ ਵਾਰ ਤੁਹਾਨੂੰ ਕਿ ਨਾ ਨੈਕਸਟ ਡੇਟ ਦਿੰਦੀ ਆ, ਨੈਕਸਟ ਮੰਥ। ਸੋ ਹੁਣ ਮੈਨੂੰ ਪਤਾ ਨਹੀਂ ਕਿ ਸੋ ਤੁਸੀਂ ਵਕੀਲ ਨੂੰ ਨਾ ਦੁਬਾਰਾ ਹਾਇਰ ਕਰਨਾ ਹੁੰਦਾ ਬਰੀਫਿੰਗ ਲਈ। ਇਹ ਇਕੱਲੇ ਤੇਰੇ ਵੱਲ ਨਹੀਂ, ਇਹ ਸਾਡੇ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਕਿ ਵਕੀਲ ਨਾਲ ਹੁਣ ਗੱਲ ਕਰੋ, ਉਹਨੂੰ ਕਹੋ ਕਿ ਬਰੀਫਿੰਗ ਜੋ ਵੀ ਉਹ ਚਾਰਜ ਮੰਗਦਾ ਉਹਨੂੰ ਬਰੀਫਿੰਗ ਆਪਣੀ ਜਮ੍ਹਾਂ ਕਰਾਓ ਰੀਲੋਕੇਸ਼ਨ ਦੀ, ਜੇ ਤਾਂ ਰੀਲੋਕੇਸ਼ਨ ਦਾ ਮੁੱਦਾ ਆਊਟਸਟੈਂਡਿੰਗ ਹੈ। ਤੇ ਜੇ ਬਰਡਨ ਸਰਕਾਰੀ ਵਕੀਲ ਵਾਲਾ ਹੋ ਸਕਦਾ ਕਿ ਸਰਕਾਰੀ ਵਕੀਲ ਨੇ ਟਾਈਮ ਮੰਗਿਆ ਹੋਵੇ ਕਿ ਉਹਨੇ ਸਬੂਤ ਕੋਈ ਜਮ੍ਹਾਂ ਕਰਾਉਣਾ। ਸੋ ਮੈਨੂੰ ਪਤਾ ਨਹੀਂ ਹੁਣ ਕੀ ਚੱਕਰ ਆ, ਆਪਣੇ ਵਕੀਲ ਨਾਲ ਹੀ ਸਲਾਹ ਕਰੋ ਕਿ ਕੀ ਕਿਉਂ ਤਰੀਕ ਜਿਹੜੀ ਅੱਗੇ ਗਈ ਹੈ। ਜੀ ਠੀਕ ਹੈ ਜੀ, ਥੈਂਕ ਯੂ। ਆਪਣੇ ਅਗਲੇ ਕਾਲਰ ਨੇ ਦੀਪ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ ਐਕਚੁਅਲੀ ਮੇਰੇ ਤੇ ਨਾ ਅਸਾਲਟ ਹੋਇਆ ਸੀ, ਮੇਰੀ ਲੱਤ ਟੁੱਟ ਗਈ ਸੀਗੀ ਜੀ ਤੇ ਇੱਕ ਪੁਲਿਸ ਵਾਲੇ ਨੇ ਕੀ ਕੀਤਾ ਆ, ਨਾਮ ਤਾਂ ਮੇਰਾ ਲਿਖਿਆ ਆ, ਮੈਂ 2 ਬੰਦਿਆਂ ਦੇ ਨਾਮ ਦਿੱਤੇ, ਇੱਕ ਬੰਦੇ ਦਾ ਨਾਮ ਲਿਖਿਆ ਔਰ 4 ਨੇ ਹਾਈਡ ਕੀਤੇ, ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਸੀ। ਇੱਕ ਸਰ ਜੀ। ਉਹਨੇ ਰਿਪੋਰਟ ਦੇ ਵਿੱਚ ਮੇਰੀ ਡੇਟ ਆਫ ਬਰਥ ਨਹੀਂ ਪਾਈ ਤੇ ਦੂਜਾ ਕੀ ਕੀਤਾ ਸਰ, ਮੇਰਾ ਕੇਸ ਜਿਹੜਾ ਆ ਡਿਸਟ੍ਰਿਕਟ ਅਟਾਰਨੀ ਕੋ ਗਿਆ, ਡਿਸਟ੍ਰਿਕਟ ਅਟਾਰਨੀ ਕਹਿੰਦਾ ਕਿ ਐਵੀਡੈਂਸ ਘੱਟ ਆ, ਮੈਂ ਕੇਸ ਨਹੀਂ ਲੜਨਾ। ਤੇ ਮੈਂ ਉਹ 'ਚ ਕੀ ਕੀਤਾ ਆ, ਮੈਂ ਯੂ ਵੀਜ਼ਾ ਅਪਲਾਈ ਕੀਤਾ। ਕੀ ਗੱਲ ਮੇਰਾ ਯੂ ਵੀਜ਼ਾ ਅਪਲਾਈ ਹੋ ਜਾਏਗਾ? ਸਰਟੀਫਿਕੇਸ਼ਨ ਕਿਹਨੇ ਦਿੱਤੀ ਤੁਹਾਡੇ ਯੂ ਵੀਜ਼ੇ ਦੀ? ਨਹੀਂ ਸਰਟੀਫਿਕੇਸ਼ਨ ਨਹੀਂ ਕੀਤੀ, ਹਲੇ ਭੇਜੇ ਆ ਸਰ। ਨਹੀਂ ਜਿਹੜੀ 918B ਫਾਰਮ ਸਾਈਨ ਕਰਨਾ ਉਹ ਪੁਲਿਸ ਨੇ ਕੀਤਾ ਕਿ ਉਹਨੇ ਕੀਤਾ ਸਰਕਾਰੀ ਵਕੀਲ ਨੇ? ਨਹੀਂ ਅਟਾਰਨੀ ਮੇਰੇ ਵਕੀਲ ਨੇ ਕੀਤਾ ਆ ਆਪਣਾ। ਹੁਣ ਮੈਂ ਕੀ ਕਹਾਂ, ਮੇਰਾ ਵੀਰ ਗੱਲ ਸੁਣ ਮੇਰੀ ਧਿਆਨ ਨਾਲ। ਜਦੋਂ ਯੂ ਵੀਜ਼ਾ ਫਾਈਲ ਹੁੰਦਾ ਨਾ, ਇੱਕ ਸਰਟੀਫਿਕੇਸ਼ਨ ਦੇਣੀ ਹੁੰਦੀ ਹੈ ਲਾਅ ਇਨਫੋਰਸਮੈਂਟ ਵੱਲੋਂ ਜਾਂ ਪੁਲਿਸ ਵੱਲੋਂ ਜਾਂ DA ਵੱਲੋਂ, ਉਹਨੂੰ ਫਾਰਮ 918B ਕਹਿੰਦੇ ਆ ਸਪਲੀਮੈਂਟ। ਉਹ ਤੋਂ ਬਿਨਾਂ ਯੂ ਵੀਜ਼ਾ ਫਾਈਲ ਨਹੀਂ ਹੋ ਸਕਦਾ, ਉਹ ਸਰਕਾਰੀ ਮਹਿਕਮੇ ਤੋਂ ਜਾ ਕੇ ਲੈਣਾ ਹੁੰਦਾ। ਉਹ ਕਿਹਨੇ ਸਾਈਨ ਕੀਤਾ, DA ਨੇ ਕੀਤਾ ਕਿ ਪੁਲਿਸ ਨੇ ਕੀਤਾ ਕਿ ਪਤਾ ਨਹੀਂ ਤੁਹਾਨੂੰ? ਸਰ ਉਹ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਫਰਮ ਤੋਂ ਲਵਾਇਆ ਸੀਗਾ ਤੇ ਉਹ ਕਹਿੰਦੇ ਅਸੀਂ ਫਾਈਲ ਕਰਤਾ ਆ। ਫਾਈਲ ਹੋ ਹੀ ਨਹੀਂ ਸਕਦਾ ਫਿਰ, ਉਹ ਫਾਈਲ ਨਹੀਂ ਹੋ ਸਕਦਾ ਮੇਰਾ ਵੀਰ, ਉਹ ਰਿਜੈਕਟ ਹੋ ਜਾਣਾ ਵਾ। ਉਹ ਜਾ ਕੇ ਨਾ ਆਪਣੇ ਵਕੀਲ ਨਾਲ ਪਹਿਲਾਂ ਰਾਬਤਾ ਜੋੜ। ਤੇ ਕਿਹਨੇ ਸਾਈਨ ਕੀਤਾ? ਜੇ ਤੇ ਪੁਲਿਸ ਨੇ ਸਾਈਨ ਕੀਤਾ ਤੇ ਕੁਆਲੀਫਾਈਂਗ ਯੂ ਵੀਜ਼ਾ ਕ੍ਰਾਈਮ ਹੋਣਾ ਚਾਹੀਦਾ। ਸਿੰਪਲ ਅਸੌਲਟ ਜਿਹੜਾ ਯੂ ਵੀਜ਼ਾ ਕ੍ਰਾਈਮ ਨਹੀਂ ਹੈਗਾ। ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜੇ ਹਿਸਾਬ ਨਾਲ ਆਇਆ। ਤੇ 918B ਦੀ ਆਪਣੇ ਵਕੀਲ ਤੋਂ ਕਾਪੀ ਮੰਗ, ਤੇ ਜੇ ਉਹਦੇ ਵਿੱਚ ਪੁਲਿਸ ਨੇ ਸਾਈਨ ਕੀਤਾ ਹੋਇਆ ਕਿ ਆਹੋ ਇਹ ਬੰਦੇ ਨੇ ਕੋਆਪਰੇਟ ਸਾਡੇ ਨਾਲ ਕੀਤਾ ਸੀਗਾ, ਉਸ ਤੋਂ ਬਿਨਾਂ ਯੂ ਵੀਜ਼ਾ ਨਹੀਂ ਫਾਈਲ ਹੁੰਦਾ ਹਨਾ। ਤੇ ਜੇ ਤਾਂ ਪੁਲਿਸ ਨੇ ਉਹ ਸਾਈਨ ਕੀਤਾ ਹੋਇਆ ਫਿਰ ਤਾਂ ਯੂ ਵੀਜ਼ਾ ਤੁਹਾਡੇ 'ਚ ਪ੍ਰੋਬਲਮ ਨਹੀਂ ਆਣੀ, ਕਿਉਂਕਿ ਅਲਟੀਮੇਟਲੀ ਤੁਸੀਂ ਪੂਰਾ ਕੋਆਪਰੇਟ ਕੀਤਾ। ਜੇ ਕੁਆਲੀਫਾਈਂਗ ਕ੍ਰਾਈਮ ਆ, ਜਿੱਦਾਂ ਤੁਸੀਂ ਕਹਿੰਦੇ ਲੱਤ ਲੁੱਤ ਟੁੱਟ ਗਈ ਸੀ ਹਨਾ, ਇੰਨੇ ਬੰਦੇ ਸੀਗੇ। ਤੇ ਜੇ ਨਹੀਂ ਸਾਈਨ ਕੀਤਾ ਤੇ ਬਾਅਦ 'ਚ ਪੁਲਿਸ ਰਿਫਿਊਜ਼ ਕਰ ਦਿੰਦੀ ਹੈ ਤੁਹਾਨੂੰ 918B ਦੇਣ ਲਈ, ਫਿਰ ਤੁਹਾਨੂੰ ਪ੍ਰੋਬਲਮ ਪੈ ਜਾਣੀ। ਸੋ ਜਿਹੜਾ ਤੁਹਾਡਾ ਜਵਾਬ ਆ ਕਿ ਯੂ ਵੀਜ਼ਾ ਦਾ ਕੀ ਬਣੂਗਾ, ਉਹ ਡਿਪੈਂਡ ਕਰਦਾ ਕਿ 918B ਦੇ ਵਿੱਚ ਕੀ ਲਿਖਿਆ ਵਾ। ਠੀਕ ਹੈ ਜੀ, ਉਹ ਆਪਣੇ ਵਕੀਲ ਤੋਂ ਮੰਗੋ। ਠੀਕ ਹੈ ਜੀ, ਜਿਹੜੇ ਵਕੀਲ ਨੇ ਫਾਈਲ ਕੀਤਾ ਉਹ ਤੋਂ ਮੰਗੀ? ਬਿਲਕੁਲ ਜੀ, ਉਹਦੇ ਕੋਈ ਹਾਂਜੀ ਜਿਹੜਾ ਤੁਸੀਂ ਤੁਹਾਡੇ ਵੱਲੋਂ ਫਾਈਲ ਹੋਇਆ ਆ, ਜਿਹੜਾ ਵੀ ਤੁਸੀਂ ਜੇ ਉਹਨੇ ਨਹੀਂ ਫਾਈਲ ਕੀਤਾ ਨਾ, ਉਹਨੂੰ ਰਾਈਟਿੰਗ 'ਚ ਲੈ, ਉਹਨੂੰ ਵਕੀਲ ਨੂੰ ਪੁੱਛ ਕੇ ਤੂੰ ਬਿਨਾਂ ਮੇਰਾ 918B ਦੇ ਕੀਤਾ, ਇਹਦਾ ਕੀ ਹੈ, ਹੋ ਜਾਊਗਾ ਅਪਰੂਵ ਕਿੱਦਾਂ? ਕੋ ਰਿਟਨ ਦੇ ਵਿੱਚ ਲੈ, ਇਹ 918B ਤੋਂ ਬਿਨਾਂ ਕਰਨਾ ਨਹੀਂ ਚਾਹੀਦਾ ਸੀਗਾ ਜੀ। ਇਹ ਮਤਲਬ ਇਹ ਸਭ ਤੋਂ ਜਿਹੜੇ ਲਾਜ਼ਮੀ ਰਿਕੁਆਇਰਡ ਡਾਕੂਮੈਂਟਸ ਦੇ ਵਿੱਚੋਂ ਇੱਕ ਆ, ਉਹ ਤੋਂ ਬਗੈਰ ਹੋ ਨਹੀਂ ਸਕਦਾ। ਤੇ ਉਹ ਤੋਂ ਬਗੈਰ ਉਹਨਾਂ ਨੇ ਪਾਸ ਨਹੀਂ ਕਰਨਾ, ਕਿਉਂਕਿ ਉਹਦੇ ਵਿੱਚ ਪੁਲਿਸ ਦੱਸ ਰਹੀ ਆ ਕਿ ਇਹਨੇ ਸਾਡੀ ਮਦਦ ਕੀਤੀ ਆ, ਇਹਨੇ ਹੈਲਪਫੁਲ ਕੀਤੀ ਆ। ਹੁਣ ਜੇ ਉਹ ਤੋਂ ਬਿਨਾਂ ਹੀ ਕਰਤਾ ਤੇ ਬਾਅਦ 'ਚ ਪੁਲਿਸ ਕਵੇ ਕਿ ਜਿੱਦਾਂ ਸਰਕਾਰੀ ਵਕੀਲ ਕਹਿੰਦਾ ਕਿ ਸਾਨੂੰ ਨਹੀਂ ਲੱਗਦਾ ਕ੍ਰਾਈਮ ਹੋਇਆ, ਤੇ ਕੱਲ ਨੂੰ ਪੁਲਿਸ ਵੀ ਮੁੱਕਰ ਗਈ ਤੇ ਫਿਰ ਇਹਦਾ ਯੂ ਵੀਜ਼ਾ ਪ੍ਰੋਬਲਮ 'ਚ ਆ ਜਾਣਾ। ਹਾਂਜੀ, ਫਿਰ ਤੁਹਾਨੂੰ ਮੁਸ਼ਕਲ ਆਊਗੀ ਜੀ। ਇੱਕ ਛੋਟੀ ਜਿਹੀ ਹੋਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਆਪਾਂ ਫਿਰ ਜੁੜਦੇ ਹਾਂ ਤੇ ਗੱਲਬਾਤ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਇਦਾਂ ਜਾਰੀ ਰਹੂਗੀ। ਜੁੜੇ ਰਹੋ ਇਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਅਟਾਰਨੀ ਟਰਕਿਆਨਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਆਪਣੇ ਅਗਲੇ ਕਾਲਰਸ ਦੇ ਵੱਲ ਵੱਧਦੇ ਹਾਂ ਜੀ। ਅਗਲੇ ਕਾਲਰ ਨੇ ਸੁਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਇਹ ਆ ਜੀ ਤੇ ਮੈਂ ਆਪਣੀ ਵਾਈਫ ਤੇ ਬੇਟੀ ਦੀ I-730 ਅਪਲਾਈ ਕਰੀ ਸੀਗੀ ਜੀ, ਤੇ ਬੇਟੀ ਦਾ ਕੇਸ ਜਿਹੜਾ ਉਹ ਟ੍ਰਾਂਸਫਰ ਕਰਤਾ ਦਿੱਲੀ, ਤੇ ਜਿਹੜਾ ਵਾਈਫ ਦਾ ਕੇਸ ਆ ਉਹਨੂੰ ਕੇਸ ਨੂੰ ਬੰਦ ਕਰਤਾ। ਤੇ ਉਹਨਾਂ ਦਾ ਫੈਸਲਾ ਇਹ ਆਇਆ ਕਿ ਇਹਨੂੰ ਗ੍ਰੀਨ ਕਾਰਡ ਪਹਿਲਾਂ ਇੱਥੇ ਮਿਲ ਚੁੱਕਿਆ, ਪਰ ਉਹ ਆਏ ਨਹੀਂ ਗਏ। ਉਹ ਕਹਿੰਦੇ ਵੀ 290B ਅਪਲਾਈ ਕਰੋ, ਤੇ ਸਾਨੂੰ ਉਹ ਕਰਨਾ ਪਊ ਜਾਂ ਨਵਾਂ ਕੇਸ ਅਪਲਾਈ ਕਰਨਾ ਪਊਗਾ? ਨਹੀਂ, ਗ੍ਰੀਨ ਕਾਰਡ ਉਹਨੂੰ ਮਿਲਿਆ ਸੀਗਾ ਪਹਿਲਾਂ? ਨਹੀਂ, ਆਏ ਨਹੀਂ ਉਹ ਕਦੇ ਇੱਥੇ ਭਾਜੀ। ਗ੍ਰੀਨ ਕਾਰਡ ਨਹੀਂ, ਉਹ ਆਏ ਨਹੀਂ, ਜਾਣੀ ਕਿ ਮੈਂ ਸੈਲ ਮੇਰਾ ਹੁਣ ਪਾਸ ਹੋਇਆ ਨਾ, ਉਹਨਾਂ ਨੇ ਫੈਸਲਾ ਜਿਹੜਾ ਭੇਜਿਆ ਆ ਮੇਲ ਦੇ ਰਾਹੀਂ। ਨਹੀਂ ਭਾਜੀ, ਉਹਦਾ ਕਦੀ ਗ੍ਰੀਨ ਕਾਰਡ ਜਾਂ ਇਮੀਗ੍ਰੈਂਟ ਪਟੀਸ਼ਨ ਕਿਸੇ ਨੇ ਐਪਲੀਕੇਬਲ ਪਹਿਲਾਂ ਕੁਝ ਅਪਲਾਈ ਕੀਤਾ ਸੀ ਕਦੀ ਕਿਸੇ ਨੇ ਤੁਹਾਡੀ ਵਾਈਫ ਦਾ? ਨਹੀਂ, ਕਦੇ ਉਹ ਆਏ ਹੀ ਨਹੀਂ ਗਏ। ਹੋਰ ਭੈਣ ਭਾਈ ਨੇ ਜਾਂ ਆਏ ਦੀ ਸਵਾਲ ਨਹੀਂ ਪੁੱਛ ਰਹੇ, ਆਉਣ ਦੀ ਗੱਲ ਨਹੀਂ ਆ। ਅਪਲਾਈ ਹੋਇਆ ਸੀ ਉਹਨਾਂ ਦਾ ਕਦੀ ਏਦਾਂ? ਨਹੀਂ ਜੀ, ਨਹੀਂ, ਕੁਝ ਵੀ ਨਹੀਂ ਅਪਲਾਈ ਹੋਇਆ ਜੀ ਉਹਨਾਂ ਦਾ। ਓਕੇ, ਤੁਸੀਂ ਇਹ ਕਹਿ ਰਹੇ ਕਿ ਉਹਨਾਂ ਨੂੰ ਭੁਲੇਖਾ ਪੈ ਗਿਆ ਵਾਈਫ ਦੇ, ਉਹਦੇ ਜੋ ਵੀ ਉਹ ਕਹਿ ਰਹੇ ਆ? ਹਾਂਜੀ ਹਾਂਜੀ ਹਾਂਜੀ। ਓਕੇ, ਠੀਕ ਹੈ ਜੀ। ਕੀ ਕਰ ਸਕਦੇ ਆ? 290B ਪਤਾ ਨਹੀਂ ਭਾਜੀ, ਤੁਸੀਂ ਇਹ ਜਿਹੜਾ ਸੀਗਾ 730 ਇਹ ਵਕੀਲ ਦੇ ਥਰੂ ਕਰ ਰਹੇ ਸੀ ਕਿ ਸੈਲਫ ਫਾਈਲ ਕਰ ਰਹੇ ਹੈਗੇ ਕਿ ਆਹ ਪੈਰਾਲੀਗਲ ਪੂਰੇ ਲੀਗਲਾਂ ਥਰੂ ਕਰ ਰਹੇ ਸੀ? ਪੈਰਾਲੀਗਲ ਤੋਂ ਕਰਿਆ ਹੈਗਾ ਭਾਜੀ, ਝੂਠ ਨਹੀਂ ਮਾਰਨਾ ਚਾਹੂੰ, ਗੱਲ ਸੱਚੀ। ਆਵਾਜ਼ ਨਹੀਂ ਸੁਣੀ। ਮੈਂ ਕਿਹਾ ਕਹਿੰਦੇ ਉਹ ਪੈਰਾਲੀਗਲ ਤੋਂ ਕਰਾਇਆ ਸੀ ਕਹਿੰਦੇ। ਅੱਛਾ, ਪਤਾ ਨਹੀਂ ਫਿਰ ਮੈਨੂੰ। ਪੈਰਾਲੀਗਲ ਤੋਂ ਕਰਾਇਆ ਸੀ ਤਾਂ ਗਲਤ ਨਾ ਫਾਈਲ ਕਰਤਾ ਹੋਵੇ। ਸੋ ਉਹੀ ਹੈ ਕਿ ਤੁਸੀਂ ਆਪਣੇ ਆਫਿਸ ਕੰਟੈਕਟ ਕਰੋ, ਉਹ 'ਚ ਆਪਾਂ ਦੇਖ ਲੈਂਦੇ ਹਾਂ ਕਿ 290B ਕਰਨ ਦਾ ਫਾਇਦਾ ਕਿ ਦੁਬਾਰਾ 730 ਫਾਈਲ ਕਰਨ ਦਾ ਫਾਇਦਾ। ਬੇਟੀ ਦਾ ਭਾਜੀ ਥੋੜਾ ਛੋਟਾ ਸਵਾਲ ਵੀ, ਉਹ ਮਾਈਨਰ ਹੈ, 8 ਸਾਲ ਦੀ ਆ, ਤੇ ਉਹ ਆ ਨਹੀਂ ਸਕਦੀ। ਜਿਵੇਂ ਦਿੱਲੀ ਕੇਸ ਭੇਜਤਾ ਆ ਤੇ ਉਹ ਆਪਾਂ ਕੇਸ ਨੂੰ ਹੋਲਡ ਕਰਵਾ ਸਕਦੇ ਉੱਥੇ ਵੀ ਇਕੱਠੇ ਆ ਜਾਣ ਵਾਈਫ ਤੇ? ਹਾਂਜੀ, ਕਰਾ ਸਕਦੇ ਆ, ਪਰ ਇਦਾਂ ਹੈ ਕਿ 2 ਸਾਲਾਂ ਦੇ ਵਿੱਚ ਇਹ ਜਿਹੜੀ ਐਲੀਜੀਬਿਲਟੀ ਪ੍ਰੋਬਲਮ ਪੈ ਜਾਂਦੀ ਹੈ 730 ਵਾਲਿਆਂ ਦੀ। ਤੇ ਤੁਸੀਂ ਇਹਦਾ ਜਿਹੜਾ ਆਪਣੇ ਨਾ ਆਫਿਸ ਕੰਟੈਕਟ ਕਰੋ। ਹੁਣ ਤੁਸੀਂ ਵੀ ਇੱਧਰੋਂ ਉੱਧਰੋਂ ਰੈਂਡਮ ਸਵਾਲ ਪੁੱਛੀ ਜਾਂਦੇ ਆ ਤੁਹਾਨੂੰ। ਬੇਸਿਕਲੀ ਮੈਂ ਲੌਂਗ ਸਟੋਰੀ ਸ਼ਾਰਟ ਇਹ ਕਹਿ ਰਿਹਾ ਕਿ ਵਕੀਲ ਨਾਲ ਸੰਪਰਕ ਕਰੋ ਕਿਸੇ ਨਾਲ, ਭਾਵੇਂ ਸਾਡੇ ਨਾਲ ਕਰੋ, ਭਾਵੇਂ ਕਿਸੇ ਨਾਲ ਵੀ ਕਰੋ, ਤੇ ਫਿਰ ਤੁਸੀਂ ਜਿਹੜਾ ਫੈਸਲੇ ਲਓ। ਹੁਣ ਐਡੀ ਤੁਸੀਂ ਇੰਪੋਰਟੈਂਟ ਉਹਦੇ ਵਿੱਚ ਫਸੇ ਆ, ਵਿੱਚ ਤੁਸੀਂ ਪੈਰਾਲੀਗਲ ਫਸੇ, ਤੇ ਬਾਕੀ ਹੁਣ ਤੁਸੀਂ ਫੈਸਲੇ ਵੀ ਆਪ ਹੀ ਹੋਲਡ ਕਰਾਈਏ ਉਹ ਕਰਾਈਏ, ਸਾਰਾ ਨਾ ਤੁਸੀਂ ਬਹਿ ਕੇ ਕਿਸੇ ਵਕੀਲ ਨਾਲ ਰਿਵਿਊ ਕਰਾਓ, ਸਲਾਹ ਕਰਕੇ ਕਰ ਲਓ ਜੀ ਇੱਕ ਵਾਰੀ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਚਲੋ ਅਗਲੇ ਕਾਲਰ ਨੂੰ ਬਦਲ ਤੋਂ ਪਹਿਲਾਂ ਕੀ ਇਹ ਤੁਸੀਂ ਫਸਟ ਟਾਈਮ ਇਦਾਂ ਦੀ ਚੀਜ਼ ਸੁਣੀ ਆ ਜਾਂ ਇਹ ਨਾਰਮਲ ਆ? ਉਹਨਾਂ ਨੂੰ ਇਦਾਂ ਦਾ ਕੋਈ ਭੁਲੇਖਾ ਵੀ ਪੈ ਜਾਣਾ, ਕਿਸੇ ਦਾ ਨਾਮ ਮੈਚ ਕਰਕੇ ਆ, ਜਾਂ ਇਦਾਂ ਕੁਝ ਇਦਾਂ ਹੁੰਦਾ ਹੈ? ਭਾਜੀ ਪੈਰਾਲੀਗਲਾਂ ਪੂਰਾਲੀਗਲਾਂ ਤਾਂ ਹੁਣ ਕਿਸੇ ਇਹ ਬਾਈ ਨੇ ਕਿਸੇ ਦਾ ਨਾਂ ਤਾਂ ਨਹੀਂ ਲਿਆ ਸੀਗਾ? ਨਹੀਂ, ਨਾਂ ਨਹੀਂ ਲਿਆ। ਅੱਛਾ, ਠੀਕ ਹੈ। ਚਲੋ, ਕਿਸੇ ਦਾ ਕਦੀ ਨਾਂ ਲੈ ਕੇ ਨਾ ਕੋਈ ਵਿਸ਼ੇਸ਼ ਇਸ਼ਾਰਾ ਨਹੀਂ ਕਦੀ ਆਪਾਂ ਕਿਸੇ ਵੱਲ ਕਰੀਦਾ। ਹਰੇਕ ਦਾ ਆਪਣਾ ਆਪਣਾ ਕੰਮ। ਪਰ ਏਦਾਂ ਕਿ ਹੁਣ ਮੈਨੂੰ, ਮੈਂ ਕਿਹਾ ਐਪਲੀਕੇਸ਼ਨ ਦੇਖ ਕੇ ਬੰਦਾ ਦੱਸ ਸਕਦਾ ਕਿ ਕਿਤੇ ਉਹਦੇ ਵਿੱਚ ਤਾਂ ਨਹੀਂ ਕੋਈ ਇਨਫੋਰਮੇਸ਼ਨ ਲਾਤੀ ਕਿ ਇੱਕੋ ਗ੍ਰੀਨ ਕਾਰਡ ਸੀਗਾ। ਜਿੱਦਾਂ ਹੁਣ ਇਹ ਤਾਂ ਕਹਿ ਰਹੇ ਕਿ ਕਦੀ ਜਾਂ ਤਾਂ ਹੁਣ ਦੇਖੋ ਇਮੀਗ੍ਰੇਸ਼ਨ ਨੂੰ ਭੁਲੇਖਾ ਲੱਗ ਗਿਆ, ਤਾਂ ਜਾਂ ਫਿਰ ਪੈਰਾਲੀਗਲ ਨੇ ਗਲਤ ਕੁਝ ਭਰਤਾ। ਦੋ ਹੀ ਚੀਜ਼ਾਂ, ਤੀਜੀ ਤਾਂ ਕੋਈ ਹੈ ਨਹੀਂ ਕਿ ਜੇ ਕੁਝ ਕੀਤਾ ਨਹੀਂ ਉਹਨੂੰ। ਫਿਰ ਇਹੀ ਹੈ ਕਿ ਤੁਸੀਂ ਜੇ ਤਾਂ ਇਮੀਗ੍ਰੇਸ਼ਨ ਦੀ ਗਲਤੀ ਹੈ ਫਿਰ 290B ਕਰਕੇ ਉਹਨੂੰ ਅਪੀਲ ਕਰਦੇ ਆ ਕਿ ਬਈ ਤੁਹਾਨੂੰ ਭੁਲੇਖਾ ਲੱਗ ਗਿਆ। ਤੇ ਜੇ ਪੈਰਾਲੀਗਲ ਦੀ ਗਲਤੀ ਹੈ ਫਿਰ ਇਮੀਗ੍ਰੇਸ਼ਨ ਸਹੀ ਆਪਣੇ ਵੱਲੋਂ, ਫਿਰ ਤੁਹਾਨੂੰ ਦੁਬਾਰਾ ਰੀਫਾਈਲ ਕਰਨਾ ਪੈਣਾ। ਠੀਕ ਹੈ ਜੀ। ਜੀ ਹਾਂਜੀ, ਅਜੀਤਪਾਲ ਜੀ। ਹੈਲੋ, ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਮੇਰੀ ਬੇਨਤੀ ਐਸੀ ਕਿ ਨਾ ਅਸੀਂ ਪਹਿਲਾਂ ਦੂਜੇ ਗੁਰੂ ਘਰ ਸਿੱਖ ਟੈਂਪਲ 'ਚ, ਤੇ ਉੱਥੇ ਸਾਡਾ 485 ਫਾਈਲ ਹੋਇਆ ਸੀ, ਤੇ ਉੱਥੇ ਕੁਛ ਸਾਡਾ ਡਿਸਕਿਊਜ਼ ਹੋਇਆ ਤੇ ਅਸੀਂ ਉਹਨਾਂ ਨੇ ਕੈਂਸਲ ਕਰਤਾ, ਤੇ ਅਸੀਂ ਹੁਣ ਦੂਜੇ ਗੁਰੂ ਘਰ ਆ ਗਏ। ਉੱਥੇ ਸਾਡਾ R1 ਹੋ ਗਿਆ, ITC 'ਚ ਅਸੀਂ ਅਪਲਾਈ ਕੀਤਾ। ਕੋਈ ਉਹਦੇ 'ਚ ਪ੍ਰੋਬਲਮ ਤੇ ਨਹੀਂ ਆਉਂਦੀ ਪਿਛਲੇ ਕੇਸ ਬਾਰੇ? ਜਿਹੜਾ ਤੁਹਾਡਾ ਭਾਜੀ 485 ਸੀਗਾ ਉਹ 180 ਡੇਜ਼ ਪੈਂਡਿੰਗ ਸੀਗਾ? ਹਾਂ, ਨਹੀਂ, ਉਹਨੂੰ 10 ਮਹੀਨੇ ਹੋ ਗਏ ਸੀ ਲੱਗੇ ਨੂੰ।
ਤੇ ਜਿਹੜੀ ਤੁਹਾਡੀ ਅੰਡਰਲਾਈਨ 360 ਪਟੀਸ਼ਨ ਸੀਗੀ ਉਹ ਅਪਰੂਵ ਸੀਗੀ? ਹਾਂਜੀ ਉਹ ਅਪਰੂਵ ਸੀ। ਠੀਕ ਹੈ, ਤੁਸੀਂ ਨਾ ਆਪਣੇ ਜਿਹੜਾ ਵਕੀਲ ਆ ਤੁਹਾਡਾ, ਉਹਨਾਂ ਇੱਕ ਵਾਰੀ ਹਾਂਜੀ ਪੋਰਟੇਬਿਲਿਟੀ ਦੀ ਗੱਲ ਕਰਿਓ। ਇੰਪਲੋਇਮੈਂਟ ਬੇਸ 'ਚ ਹੁੰਦਾ ਨਾ, ਪੋਰਟੇਬਿਲਿਟੀ ਦੀ ਗੱਲ ਕਰਿਓ ਇੱਕ ਵਾਰੀ ਉਹਨਾਂ ਜਾ ਕੇ। ਓਕੇ ਸਪਲੀਮੈਂਟ ਜੇ ਪੋਰਟੇਬਿਲਿਟੀ ਦੀ ਗੱਲ ਕਰਿਓ, ਉਹਨੂੰ ਪੁੱਛਿਓਗੇ ਤੂੰ ਮੇਰਾ ਵਾਲਾ ਕਿਉਂ ਨਹੀਂ ਕੀਤਾ। ਤੇ ਦੂਸਰੀ ਜਿਹੜੀ ਗੱਲ ਇਹ ਹੈ ਕਿ ਤੁਹਾਨੂੰ ਪ੍ਰੋਬਲਮ ਆਣੀ ਨਹੀਂ ਚਾਹੀਦੀ, ਪਰ ਥੋੜਾ ਲੰਬਾ ਪੋਰਟੇਬਿਲਿਟੀ ਦੀ ਗੱਲ ਕਰਿਓ ਚਲੋ ਉਹਨਾਂ ਜਾ ਕੇ, ਜਿਹਨੂੰ ਪਤਾ ਹੋਵੇ। ਅੱਛਾ, ਪੋਰਟੇਬਿਲਿਟੀ ਨਾਲ ਜਲਦੀ ਹੁੰਦਾ? ਹਾਂਜੀ ਉਹ ਕੈਂਸਲ ਉਹਨਾਂ ਨੇ ਪਿੱਛੋਂ ਡਿਨਾਈ ਕਰਤਾ ਉਹਨਾਂ ਨੇ। ਨਹੀਂ ਉਹਨਾਂ ਨੂੰ ਲੱਗ ਗਿਆ ਪਤਾ ਭਾਈ ਸਾਹਿਬ, ਉਹਨਾਂ ਨੇ ਜਿੱਦਾਂ ਉਹੀ ਕਿਹਾ ਵੀ ਜੇ 6 ਮਹੀਨੇ ਤੋਂ ਵੱਧ ਪੈਂਡਿੰਗ ਆ ਤੇ 360 ਅਪਰੂਵ ਆ ਤਾਂ ਫਿਰ ਇਹ ਵਾਲਾ ਮੁੱਦਾ ਤੁਹਾਡਾ ਆ ਸਕਦਾ ਪੋਰਟੇਬਿਲਿਟੀ। ਤੁਸੀਂ ਜਾ ਕੇ ਨਾ ਉਹਨਾਂ ਨਾਲ ਗੱਲ ਕਰਿਓ ਕਿ ਸਪਲੀਮੈਂਟ ਜੇ ਜਿਹੜੀ ਪੋਰਟੇਬਿਲਿਟੀ ਹੈ ਮੇਰੇ ਤੇ ਐਪਲੀਕੇਬਲ ਹੈਗੀ ਕਿ ਨਹੀਂ ਹੈਗੀ। ਵਕੀਲ ਨੂੰ ਇੰਨੀ ਗੱਲ ਪੁੱਛਿਓ ਪਹਿਲਾਂ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਓਕੇ ਜੀ, ਮਿਹਰਬਾਨੀ। ਰਵਿੰਦਰ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੁਹਾਨੂੰ ਹਾਇਰ ਕਰਨਾ ਚਾਹੁੰਦਾ ਸੀ। ਮੇਰਾ ਨਾ ਕੇਸ ਹੈਗਾ ਪੋਰਟਲੈਂਡ ਓਰੀਗਨ ਜੀ, ਤੇ ਭਾਜੀ ਉਹਨੂੰ ਮੂਵ ਹੋ ਸਕਦਾ ਉੱਥੋਂ ਭਾਜੀ? ਭਾਜੀ ਉਹ ਮੂਵ ਨਹੀਂ ਕਰਦੇ ਪੋਰਟਲੈਂਡ ਵਾਲੇ। ਉਹ ਤਾਂ ਮੇਰਾ ਫਰੈਂਡ ਸੀ, ਤੁਸੀਂ ਉਹਦਾ ਮਤਲਬ ਇਦਾਂ ਮੈਨੂੰ ਪਤਾ ਲੱਗਾ ਸੀ ਉਹਦੇ ਥਰੂ ਵੀ ਉਹਦਾ ਮੂਵ ਹੋਇਆ ਸੀ, ਮੈਂ ਤਾਂ ਕਰਕੇ 10 ਚੋਂ ਭਾਜੀ ਇੱਕ ਕੇਸ ਆ ਜੇ ਮੂਵ ਉਹਨਾਂ ਨੇ ਕੀਤਾ। ਠੀਕ ਹੈ ਭਾਜੀ। ਹਾਂਜੀ, ਸੋ ਬਾਕੀ ਇਹ ਹੈ ਵੀ ਜੇ ਚਾਂਸ ਦੀ ਗੱਲ ਆ ਜਿੱਦਾਂ ਮੂਵ ਹੋਣ। ਤੁਸੀਂ ਕਿੱਥੇ ਰਹਿੰਦੇ ਆ? ਮੈਂ ਭਾਜੀ ਕੈਲੀਫੋਰਨੀਆ। ਅੱਛਾ ਭਾਜੀ, ਟਰਾਈ ਕਰ ਸਕਦੇ ਆ, ਪਰ ਇਹ ਨਾ ਸੋਚ ਕੇ ਆਇਓ ਕਿ ਮੂਵ 100% ਹੋਊਗਾ। ਜੇ ਪੋਰਟਲੈਂਡ ਵੀ ਲੜਨਾ ਜਿਹੜਾ ਪੈ ਸਕਦਾ। ਓਕੇ ਭਾਈ, ਕਿਉਂਕਿ ਮੇਰੇ ਦੂਜੇ ਪਹਿਲੇ ਵਕੀਲ ਨੇ ਉਹਨਾਂ ਨੂੰ 2-3 ਵਾਰ ਐਪਲੀਕੇਸ਼ਨ ਪਾਈ ਆ, ਪਰ ਰੀਜ਼ਨ ਇਹ ਦੇ ਕੇ ਵੀ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ, ਪਰ ਉਹ ਮਨਾ ਕਰ ਦਿੰਦੇ, ਕਹਿੰਦੇ ਕਿ ਤੁਹਾਡਾ ਰੀਜ਼ਨ ਕੋਈ ਖੱਬੇ ਬਹੁਤ ਆ ਜੀ ਪੋਰਟਲੈਂਡ ਵਾਲੇ। ਮੁੱਕ ਦੀ ਗੱਲ ਇਹ ਆ ਉਹਨਾਂ ਨੇ ਹੁਣ ਜਿੱਦਾਂ ਤੁਸੀਂ 2-3 ਪਾਤੀਆਂ ਨਾ ਮੋਸ਼ਨਾਂ, ਉਹ ਆਲਰੇਡੀ ਹੋਰ ਪ੍ਰੋਬਲਮੈਟਿਕ ਹੋ ਗਿਆ। ਉਹਨੇ ਤੀਜੀ ਮੋਸ਼ਨ ਜਿਹੜੀ ਕਰਨੀ ਨਹੀਂ, ਪਰ ਆਪਾਂ ਟਰਾਈ ਕਰ ਸਕਦੇ। ਠੀਕ ਹੈ ਭਾਜੀ, ਠੀਕ ਹੈ ਤੁਹਾਡੇ ਆਫਿਸ ਨਾਲ ਕੰਟੈਕਟ ਕਰਾਂ ਭਾਜੀ? ਹਾਂਜੀ ਓਕੇ ਭਾਈ, ਥੈਂਕ ਯੂ। ਚਲੋ ਇਹ ਵੀ ਦੇਖੋ, ਇਦਾਂ ਨਹੀਂ ਕੋਈ ਤੁਹਾਨੂੰ ਇਹ ਭੁਲੇਖਾ ਨਹੀਂ ਪਾ ਰਹੇ, ਸਪਸ਼ਟ ਪਹਿਲਾਂ ਹੀ ਦੱਸ ਰਹੇ ਆ ਵੀ ਚਾਂਸਿਸ ਉਹਦੇ ਘੱਟ ਆ। ਜੇ ਤੁਸੀਂ ਰਿਸਕ ਲੈਣਾ ਚਾਹੁੰਦੇ ਤਾਂ ਲੈ ਸਕਦੇ ਆ। ਜਿਹੜੀ ਇਹਦੇ ਵਿੱਚ ਇਹ ਆ, ਇਹ ਨਹੀਂ ਆਪਾਂ ਕਹਿ ਰਹੇ ਵੀ ਹਾਂ ਜੀ, ਕਹਿ ਰਹੇ ਅਟਰਨੀ ਟਰਕਿਆਨਾ ਵੀ ਨਹੀਂ ਜੀ ਕਰਾ ਕੇ ਹੀ ਛੱਡਾਂਗੇ। ਸੋ ਪੋਰਟਲੈਂਡ ਦਾ ਸਭ ਨੂੰ ਹੀ ਪਤਾ ਵੀ ਉਹ ਕਿੱਦਾਂ ਦਾ ਉੱਥੇ ਸਿਸਟਮ ਹੈ ਇਸ ਟਾਈਮ, ਕਰੜਾ ਜਿਹੜਾ ਉਹ ਚੱਲਦਾ ਹੈ। ਗੁਰਿੰਦਰ ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ 4 ਮਈ 2023 ਦੇ ਵਿੱਚ ਆਇਆ ਸੀ ਤੇ ਮੇਰੀ ਮਾਸਟਰ ਹੀਅਰਿੰਗ ਜਿਹੜੀ ਆ ਮਈ 2025 ਦੇ ਵਿੱਚ ਹੈਗੀ ਹੈ। ਤੇ ਮੈਂ ਪੁੱਛਣਾ ਚਾਹੁੰਦਾ ਕਿ ਮਾਸਟਰ ਹੀਅਰਿੰਗ ਕੈਂਸਲ ਹੋ ਕੇ ਆਟੋਮੈਟਿਕ ਫਾਈਨਲ ਮਿਲੇਗੀ ਕਿ ਜਾਂ ਉੱਥੇ ਤੇ? ਨਹੀਂ, ਤੁਹਾਨੂੰ ਨਾ ਪਲੀਡਿੰਗਸ ਕਰਨੀਆਂ ਪੈਣੀਆਂ, ਰਿਟਨ ਪਲੀਡਿੰਗਸ ਕਰਨੀਆਂ ਪੈਣੀਆਂ, ਫੇਰ ਫਾਈਨਲ ਮਿਲਣੀ ਹੈ। ਠੀਕ ਹੈ ਜੀ। ਇਹ ਬਚ ਗਏ CLP ਤੋਂ ਥੋੜੇ ਦਿਨਾਂ ਚ। ਹਾਂਜੀ, ਇੱਕ ਸਾਡੇ ਕੋਲ ਕੇਸ ਆਇਆ ਸੀਗਾ, ਉਹ ਬੰਦਾ ਮਈ 10 ਨੂੰ ਐਂਟਰ ਹੋਇਆ ਸੀ। ਉਹ ਤਾਂ ਬਿਲਕੁਲ ਔਨ ਦਾ ਸਪੌਟ ਹੀ ਜਿਹੜਾ ਗਿਆ ਕਿਨਾਰੇ ਤੇ। ਸਹੀ ਗੱਲ ਆ ਜੀ। ਚਲੋ ਥੈਂਕ ਯੂ ਜੀ। ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਕੀ ਹਾਲ ਚਾਲ ਜੀ? ਠੀਕ ਹੈ ਜੀ। ਜੀ ਪੁੱਛੋ ਜੀ ਸਵਾਲ। ਭਾਜੀ ਆਪਣਾ ਇੱਕ ਕੁਐਸਚਨ ਛੋਟਾ ਜਿਹਾ, ਜਿੱਦਾਂ ਮੇਰੇ ਆਪਣਾ ਜਿਹੜਾ PIP ਨਵਾਂ ਜਿਹੜਾ ਪ੍ਰੋਲ ਇਨ ਜਿਹੜਾ ਚੱਲਿਆ ਆਪਣੇ ਪ੍ਰੋਲ ਇਨ ਪਲੇਸ। ਹਾਂਜੀ, ਅਜੇ ਸ਼ੁਰੂ ਨਹੀਂ ਹੋਇਆ। ਉਹਦੇ ਵਾਸਤੇ ਮੈਂ ਹਾਂਜੀ ਸ਼ੁਰੂ ਨਹੀਂ ਹੋਇਆ। 19 ਅਗਸਤ ਨੂੰ ਕਹਿੰਦੇ ਹੋਣਾ ਨਾ ਅਪਲਾਈ ਕਰਨਾ ਸ਼ੁਰੂ ਕਰਨੇ। ਮੈਂ ਉਹਦੇ ਵਾਸਤੇ ਐਲੀਜੀਬਲ ਹੈਗਾ ਵਾਂ ਤੇ ਮੇਰਾ ਮੈਰਿਡ ਦਾ I-601 ਵੀ ਇਹ ਅਪਰੂਵ ਹੋਇਆ ਵੇ 1 ਵੀਕ ਪਹਿਲਾਂ। ਤੇ ਇਹਦੇ ਵਿੱਚ ਕੀ ਕਰਨਾ ਚਾਹੀਦਾ ਮੇਰਾ ਵੀਰ? ਫਿਲਹਾਲ ਤੇ ਜਾ ਕੇ ਦੇਣੀ ਪਏਗੀ। ਹਾਂਜੀ, ਫਿਲਹਾਲ ਤੇ ਤੁਸੀਂ ਐਮਬੈਸੀ ਦੀ ਅਪਾਰਟਮੈਂਟਾਂ ਸੈੱਟ ਕਰਨ ਨਾਲ ਧਿਆਨ ਦਿਓ, ਉਹਨੂੰ ਨਾ ਰੋਕੋ। ਅੱਛਾ, ਜੇ ਤੁਹਾਡੀ ਨਵੇਂ ਪ੍ਰੈਜ਼ੀਡੈਂਟ ਦੇ ਆਉਣ ਤੋਂ ਪਹਿਲਾਂ ਜਿਹੜੀ ਇੰਡੀਆ ਵਾਲੀ ਜੇ ਹੁੰਦੀ ਹੈ ਤਾਂ ਉੱਧਰ ਜ਼ਰੂਰ ਜਾਓ। ਬਾਕੀ ਆਪਣੇ ਵਕੀਲਾਂ ਕਰੋ। ਜੇ ਹੋਰ ਵੀ ਕੋਈ ਮੁੱਦੇ ਆ, ਪੇਰੋਲ ਪਲੇਸ ਵਾਲਾ ਆਇਆ ਨਹੀਂ, ਜਦੋਂ ਆਊਗਾ ਉਹ ਵੀ ਕਰ ਦਿਓ। ਤੁਹਾਨੂੰ ਕਿਹੜਾ ਕਿਸੇ ਨੇ ਰੋਕਣਾ ਵਾ, ਉਹਨੂੰ ਕਰੋ। ਜੇ ਉਹ ਅਪਰੂਵ ਹੋ ਜਾਂਦਾ ਪਹਿਲਾਂ ਤੇ ਫਿਰ ਉਹਦੇ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਜਾ ਸਕਦਾ। ਅੱਜ ਦੀ ਡੇਟ 'ਤੇ ਤੁਸੀਂ ਆਪਣਾ ਜਿਹੜਾ 601 ਵਾਲਾ ਵਾ ਉਹ ਪ੍ਰੋਸੈਸ ਨੂੰ ਜਾਰੀ ਰੱਖੋ। ਅੱਛਾ ਜੀ, ਠੀਕ। ਮਤਲਬ ਕਿ ਇਹਦਾ ਕੋਈ ਕੈਂਸਲ ਕੁਛ ਕਰਦੇ ਤੇ ਨਹੀਂ? ਉਹ ਸੋਚਦੇ ਹੈਗੇ ਕਿ ਹਾਂ ਵੀ ਤੁਸੀਂ ਸਿਰਫ ਪ੍ਰੋਲ ਇਨ ਪਲੇਸ ਹੀ ਲਾ ਸਕਦੇ ਹੋ ਜੇ ਤੁਹਾਡੇ ਕੋਲ I-601 ਅਪਰੂਵ ਹੈਗੀ? ਨਹੀਂ, ਕਿਉਂਕਿ ਕਈ ਸਾਰੇ ਲੋਕ ਐਲੀਜੀਬਲ ਵੀ ਨਹੀਂ ਹੋਣੇ ਪੈਰੋਲ ਲਈ, ਤੇ ਪੈਰੋਲ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਰਜ਼ੀ ਆ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਹੈ। ਪੈਰਲਲ ਦੋਨੋਂ ਥਾਵਾਂ ਤੇ ਚਲਾ ਕੇ ਰੱਖੋ ਜੀ ਕੰਮ। ਠੀਕ ਹੈ ਜੀ।
ਅੱਛਾ ਜੀ, ਤੇ ਇਹਦਾ ਕੋਈ ਹੈ ਅਪਰੂਵਲ ਦਾ ਕਿੰਨਾ ਟਾਈਮ ਲੱਗਦਾ? ਅਜੇ ਤਾਂ ਸ਼ੁਰੂ ਨਹੀਂ ਹੋਈ ਜੀ, ਕਿੱਦਾਂ ਦੱਸੀਏ? ਹਾਂ ਨਹੀਂ ਉੱਤੇ ਮੈਂ ਪੁੱਛ ਲਈ ਜਿਆਦਾ ਕੁਐਸਚਨ। ਠੀਕ ਹੈ, ਸਿਟੀਜ਼ਨ ਹੀ ਦਈਏ ਬਾਈ ਨੂੰ ਪ੍ਰਿੰਟ ਕਰਕੇ। ਉਹ ਜੇ ਹੁੰਦਾ ਤਾਂ ਅਸੀਂ ਬਥੇਰੇ ਦੇ ਦੇਣੇ ਸੀਗੇ ਸਾਰਿਆਂ ਨੂੰ, ਪਰ ਆਪਣੇ ਹੱਥ ਵੱਸ ਨਹੀਂ ਜੀ, ਇਹਨਾਂ ਦੀ ਮਰਜ਼ੀ ਆ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਜੀ। ਸਤਿ ਸ਼੍ਰੀ ਅਕਾਲ। ਆਪਣਾ ਸਵਾਲ ਸੀਗਾ ਕਿ 2015 ਚ ਆਏ ਸੀ ਤੇ 20 ਚ ਸੀਗੀ ਡੇਟ ਜੀ, ਤੇ ਜੱਜ ਸੀਗਾ ਫੋਰਡ ਨਿਕਲਸ ਤੇ ਉਹ ਕੇਸ ਡਿਨਾਈ ਹੋ ਗਿਆ ਸੀ ਤੇ ਹੁਣ ਅਪੀਲ ਚ ਉਦੋਂ ਦਾ ਅਜੇ ਤੱਕ ਨਾ, ਤੇ ਉਹਦਾ ਕੁਛ ਦੱਸ ਨਹੀਂ ਰਹੇ ਨਾ, ਮਤਲਬ ਜਵਾਬ ਨਹੀਂ ਦੇ ਰਹੇ। ਅਪੀਲ ਦੇ ਭਾਜੀ ਨਵੀਆਂ ਵਾਲੀਆਂ ਤਾਂ 3 ਮਹੀਨੇ ਚ ਵੀ ਜਵਾਬ ਦੇ ਦਿੰਦੇ ਆ, ਤੇ ਪੁਰਾਣੇ ਕਈ ਕੇਸ ਔਨ ਐਵਰੇਜ 6 ਸਾਲ ਵੀ ਜਿਹੜੇ ਲੱਗ ਜਾਂਦੇ ਆ, ਤਾਂ ਤੁਸੀਂ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ, ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਮਿਹਰਬਾਨੀ, ਥੈਂਕ ਯੂ ਜੀ। ਅਭੀ। ਹਾਂਜੀ ਅਭੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਇਹ ਪੁੱਛਣਾ ਸੀ, ਮੈਂ LA ਰਹਿ ਰਿਹਾ, ਮੈਂ ਇੱਥੋਂ ਸੈਨ ਹੋਜ਼ੇ ਮੂਵ ਹੋਣਾ, ਓਕੇ, ਤੇ ਕੀ ਮੈਨੂੰ ਉਹਨਾਂ ਨੂੰ ਐਡਰੈਸ ਚੇਂਜ ਕਰਨ ਲਈ ਦੱਸਣਾ ਪਵੇਗਾ? ਬਿਲਕੁਲ ਦੱਸਣਾ ਪਊਗਾ, 5 ਦਿਨਾਂ ਦੇ ਅੰਦਰ ਦੱਸਣਾ ਪੈਂਦਾ। ਓਕੇ ਜੀ, ਓਕੇ, ਠੀਕ ਹੈ ਜੀ। ਮੈਂ ਮੇਲਿੰਗ ਐਡਰੈਸ ਆਪਣਾ ਸੇਮ ਰੱਖ ਸਕਣਾ ਜਿੱਥੇ ਮੈਂ ਆਇਆ ਸੀ? ਮੇਲਿੰਗ ਐਡਰੈਸ ਜਿਹੜਾ ਮਰਜ਼ੀ ਰੱਖੋ, ਪਰ ਫਿਜ਼ੀਕਲ ਐਡਰੈਸ ਤੁਹਾਨੂੰ ਅਪਡੇਟ ਕਰਨਾ ਪੈਂਦਾ। ਰੈਜ਼ੀਡੈਂਸ਼ੀਅਲ ਐਡਰੈਸ। ਉਹਦੇ ਨਾਲ ਮੇਰਾ ਕੇਸ ਵੀ ਮੂਵ ਹੋ ਜਾਏਗਾ ਸੈਨ ਹੋਜ਼ੇ ਦਾ? ਕੇਸ ਮੂਵ ਹੋਣ ਲਈ ਤੁਹਾਨੂੰ ਮੋਸ਼ਨ ਪਾਣੀ ਪੈਣੀ ਹੈ, ਕਈ ਵਾਰੀ ਆਪ ਨਹੀਂ ਕਰਦੇ ਇਹ। ਓਕੇ ਓਕੇ, ਠੀਕ ਹੈ ਜੀ। ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ। AR10 ਕਿ AR11 ਫਾਰਮ ਕਿਹੜਾ ਹੁੰਦਾ ਜੀ? ਨਹੀਂ ਇਹ E33 ਹੁੰਦਾ ਹੈ, ਕੋਡ ਸਿਸਟਮ ਦੇ ਨਾ ਅਲੱਗ ਫਾਰਮ ਹੁੰਦੇ ਆ, ਜਿਹੜਾ USCIS ਵਾਲਾ AR11 ਹੁੰਦਾ। ਠੀਕ ਹੈ ਜੀ, ਬੰਦੂਕ AR10 ਹੁੰਦੀ ਹੈ। ਤੇ ਜਿੱਦਾਂ ਹੁਣ ਮੰਨ ਲਓ ਇਹ ਬਾਈ ਦਾ ਕੋਰਟ ਦੇ ਵਿੱਚ E33 ਆ, ਪਰ ਜਿੱਦਾਂ ਮੰਨ ਲਓ ਜੇ ਇਹਨੇ ਵਰਕ ਪਰਮਿਟ ਜਾਂ ਕੋਈ ਹੋਰ ਚੀਜ਼ ਅਪਲਾਈ ਕੀਤੀ, ਜਿਹੜੀ USCIS ਮੋਰੇ ਜਿਹੜਾ ਬੈਨੀਫਿਟ ਆ, ਉਹਨਾਂ ਮੋਰੇ ਤੁਹਾਨੂੰ AR11 ਕਰਨਾ ਪੈਂਦਾ, ਤੇ ਇੱਕ ਤੁਹਾਨੂੰ ਪੋਸਟ ਆਫਿਸ ਨਾਲ ਆਪਣਾ ਜਿਹੜਾ ਐਡਰੈਸ ਉਹ ਚੇਂਜ ਜਿਹੜਾ ਕਰਨਾ ਪੈਂਦਾ USPS ਨਾਲ। ਸੋ ਤਿੰਨੋਂ ਚੀਜ਼ਾਂ ਤੁਹਾਨੂੰ ਜਿਹੜੀਆਂ ਕਰਨੀਆਂ ਪੈਂਦੀਆਂ। ਠੀਕ ਹੈ ਜੀ, ਧਿਆਨ ਰੱਖੋ, ਨੋਟ ਕਰ ਲਓ ਜੀ ਸਾਰੇ। ਗੁਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਜੀ ਆਪਣੇ ਸਰ ਨੂੰ ਇਹ ਪੁੱਛਣਾ ਚਾਹੁੰਦਾ ਜੀ, ਜਿਹੜੇ ਇੰਡੀਆ ਤੋਂ ਹੁਣ ਆਪਣੇ ਜਿੱਦਾਂ ਟੂਰਿਸਟ ਵੀਜ਼ੇ ਜੀ ਉਹਨਾਂ ਨੇ ਓਪਨ ਆ ਜੀ ਕਿ ਕਹਿੰਦੇ ਬੰਦ ਕੀਤੇ, ਹੁਣ ਇਸ ਟਾਈਮ ਟੂਰਿਸਟ ਵੀਜ਼ਾ ਦੇ ਰਹੇ ਜੀ? ਟੂਰਿਸਟ ਵੀਜ਼ਾ ਦੀ ਮੇਰਾ ਵੀਰ ਉਹ ਜਿੰਨਾ ਕੁ ਸੁਣਿਆ, ਉਹ ਕਹਿੰਦੇ ਵੇਟ ਬਹੁਤ ਜ਼ਿਆਦਾ, 1 ਤੋਂ 3 ਸਾਲ ਹੁਣ ਜਿਹੜੀ ਲੱਗਦੇ ਆ, ਬੰਦ ਤਾਂ ਨਹੀਂ ਉਹਨਾਂ ਨੇ ਕਦੀ ਕੀਤੇ, ਦੇ ਵੀ ਦਿੰਦੇ ਆ। ਹੁਣ ਇਹ ਤੋਂ ਪਹਿਲਾਂ ਵੀ ਕਾਲਰ ਨੇ ਇੱਕ ਨੇ ਕਿਹਾ ਸੀ ਕਿ ਟੂਰਿਸਟ ਵੀਜ਼ਾ ਲੱਗਾ ਹੁਣੇ ਆਏ ਆ, ਪਰ ਵੇਟਿੰਗ ਉਹਦੀ ਕਾਫੀ ਜ਼ਿਆਦਾ। ਹਾਂਜੀ, ਅਸੀਂ ਨਾ ਇੰਡੀਆ ਏਜੰਟ ਤੋਂ ਅਪਲਾਈ ਕਰਵਾਇਆ ਜੀ, ਉਹ ਸਾਨੂੰ ਕਹਿੰਦਾ ਨਾ ਅਪੁਆਇੰਟਮੈਂਟ ਅਜੇ ਬੰਦ ਆ, ਤੇ ਇਸ ਟਾਈਮ ਟੂਰਿਸਟ ਨੂੰ ਦੇ ਰਹੇ ਆ, ਤੇ ਆਪਣੇ ਜਿਹੜੇ ਆ ਸਟੂਡੈਂਟ ਨੂੰ ਦੇ ਰਹੇ ਆ, ਤੇ ਜਿਹੜੇ ਟੂਰਿਸਟ ਉਹ ਬੰਦ ਆ ਜੀ, ਉਹ ਸਾਨੂੰ ਏਦਾਂ ਕਿਹਾ ਜੀ। ਮੈਂ ਕਿਹਾ ਚਲੋ ਤੁਹਾਡੀ ਅਪਲਾਈ ਸਹੀ ਕਹਿ ਰਿਹਾ, ਕਿਉਂਕਿ ਸਮੈਸਟਰ ਸ਼ੁਰੂ ਹੋਣ ਵਾਲੇ ਆ, ਬਹੁਤ ਲੋਕੀ ਜਿਹੜੇ ਅਪਲਾਈ ਕਰਦੇ ਆ ਸਮਰ ਦੇ ਵਿੱਚ, ਤੇ ਅਗਸਤ ਸਤੰਬਰ ਜਿਹੜਾ ਆਉਂਦਾ, ਤੇ ਉਹਨਾਂ ਦਾ ਫੋਕਸ ਜਿਹੜਾ ਸਟੂਡੈਂਟ ਨੂੰ ਹੁੰਦਾ ਵਾ। ਠੀਕ ਹੈ ਮੇਰਾ ਵੀਰ। ਠੀਕ ਹੈ ਜੀ, ਸੋ ਵੇਟ ਕਰ ਲਓ ਜੀ। ਹਾਂਜੀ, ਇੱਕ ਕੁਐਸਚਨ ਹੋਰ ਆ ਜੀ, ਇੱਥੇ ਜੋ ਸਾਡੇ ਸਿਆਟਲ ਆ ਜੀ ਮੁੰਡਾ, ਆਪਣੇ ਫਰੈਂਡ ਦਾ ਭਤੀਜਾ, ਉਹ ਕਹਿੰਦਾ ਮੈਂ ਪਿਛਲੇ ਵੀਕ ਜੀ ਉਹਦੀ ਮਾਸਟਰ ਹੀਅਰਿੰਗ, ਕਹਿੰਦਾ ਮੈਨੂੰ ਡਿਸੀਜਨ ਦੇਤਾ ਜੀ, ਉਹ ਦੇ ਸਕਦੇ ਡਿਸੀਜਨ ਮਾਸਟਰ ਹੀਅਰਿੰਗ ਤੇ ਜੀ? ਭਾਜੀ ਡਿਪੈਂਡ ਕਰਦਾ ਕੀ ਪੇਸ਼ ਵਕੀਲ ਦੇ ਨਾਲ ਗਿਆ ਸੀਗਾ, ਉਹ ਇਕੱਲਾ ਹੀ ਗਿਆ ਸੀਗਾ? ਉਹ ਮੈਂ ਇਕੱਲਾ ਹੀ ਗਿਆ ਸੀ। ਫਿਰ ਹੁਣ ਪਤਾ ਨਹੀਂ ਕੁਝ ਮਿਸ ਨਾ ਉੱਤੋਂ ਹੋ ਗਿਆ ਹੋਵੇ। ਹਾਂਜੀ, ਮੈਂ ਕਿਹਾ ਮਿਸ ਹੋ ਗਿਆ, ਕੋਈ ਡਾਕੂਮੈਂਟ ਮਿਸ ਹੋ ਗਿਆ, ਡਾਕੂਮੈਂਟ ਨਾ ਮਿਸ ਹੋ ਗਿਆ, ਕਹਿ ਇਦਾਂ ਦਾ ਦਿੱਤਾ ਹੋਵੇ, ਕੋਈ ਪਤਾ ਥੋੜੀ ਕੀ ਹੋ ਗਿਆ। ਹਾਂਜੀ ਹਾਂਜੀ ਹਾਂਜੀ, ਉਹ ਕਹਿੰਦਾ ਵਕੀਲ ਨਾਲ ਸੰਪਰਕ ਕਰੋ ਤੁਰੰਤ, ਜੇ ਤੁਹਾਡੇ ਹਫਤੇ 10 ਦਿਨ ਹੋਏ ਤਾਂ ਤੁਹਾਡਾ ਅਪੀਲ ਦਾ ਵੀ ਟਾਈਮ ਥੋੜਾ ਰਹੇ ਨਾ, ਸੋ ਵਕੀਲ ਕੰਟੈਕਟ ਕਰੋ ਤੁਸੀਂ। ਠੀਕ ਹੈ ਜੀ। ਨਾਲੇ ਜਦੋਂ ਤੁਸੀਂ ਇੰਨਾ ਰਿਸਕ ਲੈ ਕੇ ਇੱਥੇ ਤੱਕ ਜੇ ਆ ਹੀ ਗਏ ਆ, ਦਾਖਲ ਹੋ ਹੀ ਗਏ ਆ, ਤੇ ਇਹ ਕੰਮ ਦੇ ਵਿੱਚ ਪ੍ਰੋਫੈਸ਼ਨਲ ਦੀ ਹੈਲਪ ਲਿਆ ਕਰੋ। ਕੰਮ ਕਈ ਵਾਰੀ ਐਵੇਂ ਖਰਾਬ ਹੋ ਜਾਂਦਾ, ਔਖੇ ਬੰਦੇ ਪਹੁੰਚਦੇ ਆ। ਨਹੀਂ, ਕੋਰਟ ਮੂਹਰੇ ਨਾ ਜਾਇਆ ਕਰੋ। ਆਪਣੇ ਨਾ ਕਮਿਊਨਿਟੀ 'ਚ ਭਾਜੀ ਤੁਹਾਨੂੰ ਦੱਸਦਾ ਇੱਕ ਫਨੀ ਗੱਲ ਵੀ ਆ, ਤੇ ਕਈ ਵਾਰੀ ਦੁੱਖ ਵੀ ਲੱਗਦਾ, ਤੇ ਨਵੇਂ ਜਿੱਦਾਂ ਹੁਣ ਜਵਾਕ ਆਏ ਹਨਾ, ਤੇ ਇੱਧਰ ਸੈਂਟਾਨਾ ਨੂੰ, ਤੇ ਉਹਦਾ ਕੇਸ ਕੂਸ ਸੀਗਾ, ਤੇ ਉਹਨਾਂ ਦਾ ਤਰੀਕ ਛੇਤੀ ਪਾਤੀ। ਠੀਕ ਹੈ। ਤੇ ਬੰਦਾ ਜਿੱਦੇ ਸਾਡੇ ਨਾਲ ਕਿ ਨਹੀਂ ਮੈਂ ਦੇਣੀ ਨਹੀਂ, ਮੇਰੀ ਐਡੀ ਛੇਤੀ ਕਿਉਂ ਤਰੀਕ ਪਵਾਈ ਹੈ? ਤੇ ਮੈਂ ਕਿਹਾ ਲੈ ਦੱਸ, ਮੈਂ ਕਿਹਾ ਮੈਂ ਪਵਾਈ। ਹੁਣ ਜੱਜ ਨੇ ਉਹ ਕਹਿੰਦਾ ਇਹਨੂੰ ਅੱਗੇ ਕਰਾਓ। ਓਕੇ, ਠੀਕ ਹੈ। ਤੇ ਨਾਲ ਉਹਦੇ ਹੋਰ ਜਵਾਕੜੇ ਜੇ 2-4 ਦੋਸਤ ਆ, ਉਹ ਵੀ ਕਹਿੰਦਾ ਨਹੀਂ।
ਉਹ ਜੀ ਬੰਦੇ ਦੀ ਹੁਣ ਸਟ੍ਰੈਟਜੀ ਕਿੱਦਾਂ, ਤਰੀਕ ਅੱਗੇ ਕਿੱਦਾਂ ਪਵਾਣੀ। ਭਾਈ ਵਕੀਲ ਦੇ ਫੋਨ ਕਰਨੇ ਛੱਡ ਦੋ, ਈਮੇਲ ਦਾ ਰਿਸਪੌਂਡ ਕਰਨਾ ਛੱਡ ਦੋ, ਕਿ ਤਰੀਕ ਆਪਣੇ ਆਪ ਹੀ ਉਹ ਹੋ ਜਾਣੀ ਹੈ, ਅੱਗੇ ਹੋ ਜਾਣੀ ਹੈ। ਹਾਂ। ਤੇ ਫਿਰ ਆਪਣਾ ਜਾਂ ਦੂਜਾ ਤਰੀਕਾ ਏਦਾਂ ਕਿ ਡਾਕਟਰ ਨੇ ਕਿਹਾ ਕਿ ਤੂੰ ਸੱਜਣ ਮਿੱਤਰ ਨੇ ਸਲਾਹ ਦਿੱਤੀ ਕਿ ਲੈਟਰ ਲੈ ਜਾਈਂ ਤੂੰ ਉੱਥੇ ਜੱਜ ਦੇ ਕੋਲ, ਤੇ ਉਹਨੂੰ ਕਹੀਂ ਮੈਂ ਅੱਜ ਬਿਮਾਰ ਆ ਤੇ ਮੈਂ ਕਰ ਨਹੀਂ ਸਕਦਾ, ਹਨਾ, ਉੱਥੇ ਜਾ ਕੇ। ਹਾਂ, ਉਹ ਮੈਨੂੰ ਪਹਿਲਾਂ ਪਤਾ ਨੀ ਲੱਗੇ ਕਿ ਇਹਨੇ ਜਾਣਾ ਵੀ ਆ ਕਿ ਨਹੀਂ ਜਾਣਾ, ਹਨਾ, ਕਿ ਫੋਨ ਤਾਂ ਚੱਕਰ ਨਹੀਂ ਰਿਹਾ, ਤੇ ਉਹਨੂੰ ਏਦਾਂ ਕਿ ਮੈਂ ਨਹੀਂ ਜੀ, ਮੇਰੀ ਤਰੀਕ ਪੋਸਟਪੋਨ ਕਰਾਓ ਬਸ, ਮੈਂ ਨਹੀਂ ਬਿਆਨ ਦੇਣੇ। ਓਕੇ ਜੀ। ਤੇ ਮੈਂ ਉਹਨੂੰ ਸਮਝਾਇਆ ਵੀ ਕਿ ਭਾਈ ਤੇਰੀ ਮਰਜ਼ੀ ਨਹੀਂ ਹੈਗੀ, ਤੂੰ ਪ੍ਰੋਸੀਡਿੰਗਸ ਦੇ ਵਿੱਚ ਹੈਗਾ, ਹੁਣ ਤੈਨੂੰ ਵਾਪਸ ਭੇਜਣਾ, ਤੂੰ ਦੱਸਣਾ ਉਹਨਾਂ ਨੂੰ ਕਿ ਮੈਨੂੰ ਕਿਉਂ ਇੱਥੇ ਰੱਖਿਆ ਜਾਵੇ, ਬਰਡਨ ਤੇਰੇ ਤੇ। ਜਿੱਦਾਂ ਇਹਦੀ ਬਾਈ ਦੀ ਨਹੀਂ ਉਹ ਗੱਲ ਕਰਦਾ ਕਿ ਇਕੱਲਾ ਹੀ ਚਲ ਗਿਆ ਜੱਜ ਦੇ ਮੂਹਰੇ ਤੇ ਜੱਜ ਨੇ ਉਡਾਤਾ ਕੇਸ। ਤੇ ਉਹ ਲੈਟਰਾਂ ਲੂਟਰਾਂ ਹੁਣ ਪਤਾ ਨਹੀਂ ਕੀ ਆ, ਉਹ ਜਿੱਦਾਂ ਉਸੇ ਹਿਸਾਬ ਨਾਲ ਸ਼ਾਇਦ ਤੁਰੀ ਫਿਰੇ ਕਿ ਜਿੱਦਾਂ +2 ਵਾਲੇ ਮਾਸਟਰ ਨੂੰ ਨਹੀਂ ਦੇਣਾ ਕਿ ਅੱਜ ਮੈਂ ਆ ਨਹੀਂ ਸਕਦਾ ਸਕੂਲ ਤੇ ਆਹ ਵਾਲੀ ਪਰਚੀ ਲੈ ਲਾ। ਤੇ ਉਹ ਜਿਹੜੇ ਸਿਸਟਮ ਕੋਡ ਚ ਨਹੀਂ ਚੱਲਦੇ, ਉਹ ਕਾਫੀ ਮੋਸ਼ਨਾਂ ਉਹਨਾਂ ਨੂੰ ਜਿਹੜੀਆਂ। ਤੇ ਡਾਕਟਰ ਦਾ ਵੀ ਮੈਂ ਕਿਹਾ ਜਿਹੜਾ ਪ੍ਰੂਫ ਵਗੈਰਾ, ਇਹ ਕਿਹੜਾ ਇੰਡੀਆ ਵਾ, ਹੁਣ ਇੰਡੀਆ ਦਾ ਏਦਾਂ ਕਿ ਅਦਾਲਤ ਦੀ ਡੀਲ ਅਮਰੀਕਾ ਵਾਲੀ ਨਾ ਕਰਨ ਦੇ, ਤੇ ਸਟ੍ਰੈਸ ਵਾਲੀ ਪਰਚੀ ਉਹ ਚੱਕੀ ਫਿਰੇ ਇੰਡੀਆ ਵਾਲੇ ਡਾਕਟਰ ਤੋਂ। ਇਹਦਾ ਅਮਰੀਕਾ 'ਚ ਬੈਠੇ ਦਾ ਸਟ੍ਰੈਸ ਬੜਾ ਵਾ, ਤੇ ਉਹ ਜੱਜ ਕਿਤੇ ਸੁਣਦੇ ਏਦਾਂ ਦੀਆਂ ਗੱਲਾਂ, ਹਨਾ। ਸੋ ਕੋਰਟ ਕਚਹਿਰੀ ਵਾਲੇ ਜਿਹੜੇ ਮਸਲੇ ਆ, ਇਹਨੂੰ ਸੀਰੀਅਸਲੀ ਲਓ ਪਲੀਜ਼, ਤੇ ਆਪ ਨਾ ਕਦੀ ਜੱਜ ਮੂਹਰੇ ਜਾਓ। ਇਹ ਨਹੀਂ ਮੈਂ ਕਹਿ ਰਿਹਾ ਕਿ ਬੰਦਾ ਉਹਨੂੰ ਨੈਵੀਗੇਟ ਨਹੀਂ ਕਰ ਸਕਦਾ। ਕਈ ਵਾਰੀ ਜਿਹੜੇ ਜੱਜ ਹੁੰਦੇ ਆ ਉਹ ਕੀ ਕਹਿੰਦੇ ਆ, ਅਗਲੀ ਵਾਰੀ ਆਈ ਵਕੀਲ ਦੇ ਨਾਲ ਆਈ। ਕਈ ਵਾਰੀ ਜਿਹੜੇ ਜੱਜ ਹੁੰਦੇ ਆ ਉਹ ਕਹਿੰਦੇ ਆ ਕਿ ਤੈਨੂੰ ਮੌਕਾ ਦਿੱਤਾ ਸੀ, ਪਹਿਲਾਂ ਵੀ ਤੈਨੂੰ ਦੱਸਿਆ ਸੀਗਾ ਕਿ ਅਗਲੀ ਵਾਰੀ ਵਕੀਲ ਨਾਲ ਆਈ। ਤੇ ਕਈ ਜਿਹੜੇ ਆ ਉਹ ਬੰਦੇ ਦਾ ਕੇਸ ਡਿਨਾਈ ਕਰ ਦਿੰਦੇ ਆ ਫॉर ਫੇਲੀਅਰ ਟੂ ਫਾਈਲ ਰਿਲੀਫ, ਕਿ ਤੁਸੀਂ ਉੱਥੇ ਪਲੀਡਿੰਗਸ ਲੈਣੀਆਂ ਹੁੰਦੀਆਂ ਕਿ ਮੈਂ ਪਲੀਡਿੰਗ ਕਿੱਦਾਂ ਲੈਣਾ, ਤੇ ਜੱਜ ਕਈ ਵਾਰੀ ਸਟੈਂਡ ਤੇ ਚੜਦਾ ਕਿ ਤੂੰ ਕਿੱਦਾਂ ਪਲੀਡ ਕਰਨਾ। ਹੁਣ ਬੰਦੇ ਨੂੰ ਕੀ ਪਤਾ ਕੀ ਕਰਨਾ ਪਲੀਡ ਨੂੰ, ਇਹ ਕਿਹੜਾ ਉਹ ਗਿਲਟੀ ਨੋਟ ਗਿਲਟੀ, ਹਨਾ, ਤੇ ਪੂਰਾ ਤੁਹਾਨੂੰ ਦੱਸਣਾ ਪੈਂਦਾ ਕਿ ਮੈਨੂੰ ਵਿਦਹੋਲਡਿੰਗ ਚਾਹੀਦੀ ਆ ਜਾਂ ਮੈਨੂੰ ਅਸਾਈਲਮ ਚਾਹੀਦਾ। ਤੇ ਅੱਗੋਂ ਜੱਜ ਕਈ ਵਾਰੀ ਪੁੱਛ ਲੈਂਦਾ ਕਿ ਬੇਸਿਸ ਆਫ ਰਿਲੀਫ ਕੀ ਹੈ। ਮੈਂ ਆਪ ਕਈ ਵਾਰੀ ਖੁਦ ਮਾਸਟਰ ਹਿਰਿੰਗ ਚ ਬੰਦਾ ਆਪ ਹੀ ਸੱਜਣ ਮਿੱਤਰ ਲੈ ਕੇ ਪਹੁੰਚ ਜਾਂਦਾ ਜੱਜ ਨਾਲ ਕਿ ਆਪਾਂ ਵਕੀਲ ਬਾਅਦ ਚ ਕਰ ਲਾਂਗੇ। ਤੇ ਉਹ ਕਹਿੰਦਾ ਰਿਲੀਫ ਕੀ ਮੰਗਣਾ ਵਾ, ਉਹ ਕਹਿੰਦਾ ਮੈਂ ਅਸਾਈਲਮ ਲੈਣੀ ਆ, ਕਹਿੰਦਾ ਇਹ ਬੇਸਿਸ ਕੀ ਹੈਗਾ ਵਾ। ਤੇ ਉਹ ਕਹਾਣੀ ਜੀ ਦੱਸੇ ਕਿ ਮੇਰੇ ਨਾਲ ਏਦਾਂ ਹੋ ਗਿਆ ਏਦਾਂ ਹੋ ਗਿਆ। ਜੱਜ ਕਹਿੰਦਾ ਮੈਂ ਤੇਰੇ ਕੋਲ ਬੇਸ ਪੁੱਛਿਆ ਵਾ, ਹੁਣ ਬੇਸ ਦਾ ਡੱਬਿਆਂ ਚ ਆ ਕੇ ਰਿਲੀਜੀਅਸ ਆ, ਪੋਲੀਟੀਕਲ ਆ, ਏਦਾਂ ਵਾ ਓਦਾਂ ਵਾ। ਤੇ ਉਹ ਕਈ ਵਾਰੀ ਬੰਦੇ ਨੂੰ ਨਹੀਂ ਸਮਝ ਲੱਗਦੀ, ਹਨਾ, ਕਿ ਕੈਜੂਅਲੀ ਜਿਹੜਾ ਜ਼ਿਆਦਾ ਜੱਜ ਨੂੰ ਕੋਰਟ ਰੂਮ ਲੈ ਜਾਂਦੇ ਆ। ਤੇ ਪ੍ਰੋਬਲਮ ਫਿਰ ਉਦੋਂ ਪੈਂਦੀ ਹੈ ਜਦੋਂ ਜੱਜ ਬਹੁਤ ਜ਼ਿਆਦਾ ਅੱਗੋਂ ਸਟ੍ਰਿਕਟ ਆ ਜਾਂਦਾ ਤੇ ਉਹ ਟੋਲਰੇਟ ਨਹੀਂ ਕਰਦਾ, ਹਨਾ। ਸੋ ਹਰੇਕ ਬੰਦਾ ਤੁਹਾਡੇ ਟੈਂਪਰਾਮੈਂਟ ਨੂੰ ਨਹੀਂ ਸਮਝਦਾ। ਸੋ ਇਹ ਜਿਹੜੀਆਂ ਚੀਜ਼ਾਂ, ਸਿਆਟਲ ਵਾਲਾ ਕੋਰਟ ਹੋ ਗਿਆ, ਵੈਨਾਈਸ ਵਾਲਾ ਕੋਰਟ ਹੋ ਗਿਆ, ਇਹ ਇਕੱਲੇ ਜਾਣ ਵਾਲਾ ਤੇ ਸਵਾਲ ਬਹੁਤ ਦੂਰ ਦਾ। ਜੀ ਜੀ, ਹਾਂਜੀ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਫਰੈਡੀ। ਯੈਸ ਸਰ। ਹਾਂਜੀ ਪਰਮਿੰਦਰ ਜੀ, ਪੁੱਛੋ ਜੀ ਸਵਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ ਜੇ ਸਰ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਵੀ ਦੋਨਾਂ ਵੀਰਾਂ ਨੂੰ ਪਹਿਲੇ ਭੁੱਲ ਗਿਆ ਸੀ ਬੁਲਾਣਾ। ਕੋਈ ਨਹੀਂ। ਭਾਜੀ ਏਦਾਂ ਪੁੱਛਣਾ ਸੀ, ਮੈਂ ਨਾ ਇੰਡਸਟਰੀਅਲ ਇੰਜਰੀ ਤੇ ਗਿਆ ਸੀਗਾ ਭਾਜੀ। ਮੈਂ ਜੌਬ ਕਰਦਾ ਜੀ ਟ੍ਰਾਂਜ਼ਿਟ ਦੇ ਵਿੱਚ, ਤੇ ਉਹਦਾ ਭਾਜੀ ਕੋਈ ਮੇਰੇ ਕੇਸ ਤੇ ਇਫੈਕਟ ਪੈਂਦਾ ਜੀ ਕੋਈ? ਕਿਉਂਕਿ ਉਹ ਮੈਂ 5-6 ਮਹੀਨੇ ਮੈਂ ਮਤਲਬ ਜੌਬ ਤੇ ਨਹੀਂ ਜਾ ਸਕਿਆ, ਤੇ ਉਹ ਮੈਨੂੰ ਮਤਲਬ ਸਟੇਟ ਪੇ ਕਰਦੀ ਰਹੀ, ਹੈ ਨਾ ਜੀ। ਤੁਸੀਂ 2-3 ਪਹਿਲੂ ਜਿਹੜੇ ਮਿਕਸ ਕਰਤੇ। ਸੋ ਕਾਹਦਾ ਕੇਸ ਤੁਹਾਡਾ? ਅਸਾਈਲਮ ਦਾ ਕੇਸ ਲੱਗਾ? ਹਾਂਜੀ ਹਾਂਜੀ ਭਾਜੀ। ਤੇ ਇੰਡਸਟਰੀਅਲ ਇੰਜੀਨੀਅਰ ਤੁਸੀਂ ਜੌਬ ਕਰਦੇ ਆ? ਨਹੀਂ ਭਾਜੀ, ਟ੍ਰਾਂਜ਼ਿਟ 'ਚ ਮੇਰੇ ਸੱਟ ਲੱਗ ਗਈ ਸੀਗੀ ਸ਼ੋਲਡਰ ਤੇ, ਮੇਰਾ ਐਕਸੀਡੈਂਟ ਹੋ ਗਿਆ ਸੀ, ਤੇ ਉਹ ਉਹਨੂੰ ਇੰਡਸਟਰੀਅਲ ਇੰਜਰੀ ਦੇ ਵਿੱਚ ਕੰਸੀਡਰ ਕਰਦੇ ਆ ਇਹ। ਤੇ ਫਿਰ ਉਹ ਮੈਨੂੰ 5-6 ਮਹੀਨੇ ਮੈਂ ਜੌਬ ਤੇ ਜਾ ਨਹੀਂ ਸਕਿਆ ਸੀ, ਤੇ ਉਹ ਫਿਰ ਮੈਨੂੰ ਸਟੇਟ ਪੇ ਕਰਦੀ ਹੈ ਜਿੱਦਾਂ ਨਾ ਡਿਸੇਬਿਲਿਟੀ ਕਾਈਂਡ ਆਫ ਉਹਨਾਂ ਨੇ ਜਿਹੜੀ ਉਹ ਪੇ ਕੀਤੀ ਤੁਹਾਨੂੰ। ਹਾਂਜੀ ਹਾਂਜੀ ਭਾਜੀ, ਬਿਲਕੁਲ ਜੀ। ਠੀਕ ਆ। ਅੱਛਾ, ਨਹੀਂ ਡਿਸੇਬਿਲਿਟੀ ਇੰਸ਼ੋਰੈਂਸ ਦਾ ਉਹ ਤਾਂ ਤੁਹਾਡੀ ਲੈਜਿਟ ਉਹ ਆ ਇੰਸ਼ੋਰੈਂਸ ਦਾ। ਤਾਂ ਡਿਸੇਬਿਲਿਟੀ ਜਿਹੜੀ ਇੰਸ਼ੋਰੈਂਸ ਉਹਦਾ ਤੁਹਾਡਾ ਅਸਾਈਲਮ ਕੇਸ ਤੇ ਨਹੀਂ ਬੈਨੀਫਿਟ ਫਰਕ ਪੈਣਾ ਚਾਹੀਦਾ। ਠੀਕ ਹੈ ਭਾਜੀ, ਇਹੋ ਹੀ ਪੁੱਛਣਾ ਸੀਗਾ ਭਾਜੀ ਬਸ। ਤੇ ਇੱਕ ਚੀਜ਼ ਭਾਜੀ ਹੋਰ ਪੁੱਛਣੀ ਸੀਗੀ ਭਾਜੀ। ਮੇਰਾ ਥੋੜਾ ਜਿਹਾ ਕੁਐਸਚਨ ਛੋਟਾ ਜਿਹਾ ਵੀ ਆ ਤੇ ਲੰਬਾ ਵੀ ਆ। ਮੇਰੇ ਨਾਲ ਐਕਚੁਅਲੀ ਡਿਵੋਰਸ ਹੋਇਆ ਹੋਇਆ ਇੰਡੀਆ, ਤੇ ਜਦੋਂ ਮੈਂ ਆਪਣੇ ਪੇਪਰ ਸਬਮਿਟ ਕੀਤੇ ਸੀ ਉਦੋਂ ਮੈਂ ਡਿਵੋਰਸ ਨਹੀਂ ਸੀਗਾ, ਉਦੋਂ ਮੈਂ ਮੈਰਿਡ ਸੀਗਾ। ਤੇ ਉਹ ਵਾਈਫ ਨਾਲ ਥੋੜਾ ਜਿਹਾ ਬਾਅਦ ਚੋਂ, ਕਿਉਂਕਿ ਉਹ ਕਾਫੀ ਟਾਈਮ ਲੰਬਾ ਨਿਕਲ ਗਿਆ ਤੇ ਉਹ ਨਹੀਂ ਹੋ ਰਹਿ ਪਏ, ਹਨਾ ਜੀ। ਤੇ ਉਹਨਾਂ ਦੇ ਪੇਰੈਂਟਸ ਵਗੈਰਾ ਵੀ ਮਤਲਬ ਕੋਈ ਉਹ ਦੱਸਣ ਦੀ ਲੋੜ ਨਹੀਂ। ਹਾਂਜੀ, ਮੁੱਦਾ ਦੱਸੋ ਤੁਸੀਂ। ਤੇ ਭਾਜੀ ਹੁਣ ਉਹ ਮੇਰਾ ਸਟੇਟਸ ਉਹਦੇ ਵਿੱਚ ਮਤਲਬ ਮੈਂ ਮੈਰਿਡ ਦਾ ਕੀਤਾ ਹੋਇਆ ਹੈ, ਤੇ ਮੇਰੀ ਹੁਣ ਹੀਅਰਿੰਗ ਵੀ ਆ ਚੱਲੀ ਹੈ ਮਾਰਚ ਦੇ ਵਿੱਚ ਜੀ। ਨਹੀਂ ਉਹ ਕੋਈ ਨਹੀਂ ਭਾਜੀ, ਉਹ ਤਾਂ ਜਦੋਂ ਤੁਹਾਡਾ ਡਿਵੋਰਸ ਹੋਊਗਾ ਤਾਂ ਈਵਨ ਤੁਸੀਂ ਡੇ ਆਫ ਇੰਟਰਵਿਊ ਨਾਲ ਅਪਡੇਟ ਕਰ ਸਕਦੇ ਆ ਕਿ ਆਹ ਲੇਟੈਸਟ ਆ। ਉਹਦਾ ਤੁਹਾਨੂੰ ਮੌਕਾ ਆਊਗਾ ਜਦੋਂ ਵੀ ਤੁਹਾਡੀ ਤਰੀਕ ਬਣੀ, ਉਸ ਤੋਂ ਪਹਿਲਾਂ ਤੁਸੀਂ ਦੱਸ ਸਕਦੇ ਆ ਉਹਨਾਂ ਨੂੰ ਜੋ ਵੀ ਤੁਹਾਡੇ ਅਪਡੇਟ ਆ, ਹਨਾ। ਠੀਕ ਹੈ ਭਾਜੀ। ਠੀਕ ਹੈ ਜੀ।
ਠੀਕ ਹੈ ਭਾਜੀ, ਥੈਂਕ ਯੂ ਜੀ ਭਾਜੀ, ਤੁਹਾਡਾ ਬਹੁਤ ਸ਼ੁਕਰੀਆ ਭਾਜੀ, ਮਿਹਰਬਾਨੀ ਜੀ ਤੁਹਾਡੀ ਜੀ। ਅਲੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਬੇਟੀ ਦਾ ਕੇਸ ਵੀਜ਼ਾ ਸੈਂਟਰ ਭੇਜਿਆ, ਅਪਰੂਵ ਹੋਇਆ 2 ਸਾਲ ਹੋਏ, ਉਹ ਕੰਪਲੀਟ ਲਿਖਿਆ ਉਹਨਾਂ ਹਰ ਚੀਜ਼, ਔਰ ਉਹਨਾਂ ਦੀ ਪ੍ਰਾਇਰਟੀ ਡੇਟ ਹੈ ਸਤੰਬਰ 2009, ਔਰ ਹੁਣ ਵੀਜ਼ਾ ਬੁਲੇਟਿਨ 'ਚ ਵੀਜ਼ੇ ਮਿਲੇ ਅਪ੍ਰੈਲ 2010 ਨੂੰ, ਤੇ ਅਸੀਂ ਵੇਟ ਕਰਦੇ ਰਹੀਏ, ਹਾਲੇ ਨੈਸ਼ਨਲ ਵੀਜ਼ਾ ਸੈਂਟਰ ਪਿਆ ਕੇਸ ਜਾਂ ਕੁਛ ਕਰਨਾ, ਅੰਬੈਸੀ ਨਹੀਂ ਭੇਜਿਆ ਪਾਕਿਸਤਾਨ। ਤੁਸੀਂ ਹਾਂਜੀ ਨਹੀਂ ਫੋਲੋ ਅਪ ਕਰੋ ਉਹਨਾਂ ਨਾਲ, ਐਮਬੈਸੀ ਵਾਲਿਆਂ ਨਾਲ ਜ਼ਰੂਰ। ਕਿਸੇ ਅੰਬੈਸੀ ਨੂੰ ਕਹੀਏ, ਅੰਬੈਸੀ ਵਾਲਿਆਂ ਨੂੰ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੀ ਅੰਬੈਸੀ ਉਹਦੇ ਨਾਲ ਗੱਲ ਕਰਨੀ ਆ, ਅੰਬੈਸੀ ਵਾਲਿਆਂ ਨਾਲ ਤੇ ਐਨਵੀਸੀ ਵਾਲਿਆਂ ਨਾਲ, ਦੋਨਾਂ ਨਾਲ ਫੋਲੋ ਅਪ ਕਰੋ। ਕੋਈ ਲਿਖ ਕੇ ਭੇਜੀਏ। ਇਹ ਉਹਨਾਂ ਦਾ ਕੰਟੈਕਟ ਅਸ ਸੈਕਸ਼ਨ ਤੇ ਜਾ ਕੇ ਨਾ ਮੈਥਡ ਉਹਨਾਂ ਨੇ ਦੱਸਿਆ ਹੁੰਦਾ ਕਿੱਦਾਂ ਕੰਟੈਕਟ ਕਰਨਾ, ਹਰੇਕ ਅੰਬੈਸੀ ਦਾ ਇੱਕ ਤਰੀਕਾ ਹੁੰਦਾ, ਤੇ ਜਿਹਨੇ ਵੀ ਤੁਹਾਡੀ ਪੇਪਰ ਭਰਨ ਚ ਮਦਦ ਕਰੀ ਉਹਦੀ ਹੈਲਪ ਲਓ, ਕਿ ਉਹਨੂੰ ਫੋਲੋ ਅਪ ਕਰੋ। ਕੋਈ ਐਡਾ ਬੜਾ ਔਖਾ ਕੰਮ ਨਹੀਂ, ਆਪਣੇ ਉਹਨੂੰ ਬੇਟੀ ਨੂੰ ਵੀ ਭਾਵੇਂ ਕਹਿ ਦੇ, ਉਹਨੇ ਕਰ ਲੈਣਾ ਫੋਲੋ ਅਪ। ਮੈਂ ਇੱਥੇ ਚੈੱਕ ਕਰਦਾ ਵਾ, ਸਟੇਟਸ ਲਿਖਿਆ ਯੂਅਰ ਕੇਸ ਇਜ਼ ਇਨ ਨੈਸ਼ਨਲ ਵੀਜ਼ਾ ਸੈਂਟਰ, ਅੰਬੈਸੀ ਨਹੀਂ ਗਿਆ। ਐਨਵੀਸੀ ਤੇ ਫਿਰ ਐਨਵੀਸੀ ਵਾਲੇ ਨਾਲ ਫੋਲੋ ਅਪ ਕਰੋ ਫਿਰ। ਠੀਕ ਹੈ, ਥੈਂਕ ਯੂ। ਠੀਕ ਹੈ, ਓਕੇ ਜੀ, ਮਿਹਰਬਾਨੀ। ਬਲਪ੍ਰੀਤ। ਹੈਲੋ। ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ ਵੀਰੇ। ਜੀ ਜੀ, ਸਤਿ ਸ਼੍ਰੀ ਅਕਾਲ ਵੀਰੇ। ਮੈਂ ਨਾ K1 ਵੀਜ਼ੇ ਤੇ ਆਇਆ ਸੀ ਟੈਕਸਸ ਦੇ ਵਿੱਚ ਜੀ। ਇਹ ਨਾ K1 ਵੀਜ਼ਾ ਮੇਰੇ ਕੋਲ ਵੀਰੇ 20 ਅਗਸਤ ਤੱਕ ਆ ਜੀ। ਜੀ। ਤੇ ਹੁਣ ਮੈਂ ਇੱਥੇ K1 ਵੀਜ਼ੇ ਤੇ ਫਿਆਂਸੇ ਵੀਜ਼ਾ ਇਹ ਜੀ, ਮੈਂ ਇੱਥੇ ਮੈਰਿਜ ਕਰਵਾ ਲਈ ਸੀ ਤੇ ਉਹ ਮੈਂ ਹਫਤਾ ਹੋ ਗਿਆ ਫਾਈਲ ਲਾਤੀ ਜੀ। 485 ਜਿਹੜੀ ਫਾਈਲ ਹੁੰਦੀ ਉਹ ਮੈਂ ਲਾਤੀ ਜੀ, ਫਾਰਮ ਭਰ ਕੇ। ਤੇ ਹੁਣ ਮੈਂ ਉਹ ਪਤਾ ਕਰਨਾ ਸੀ, ਮੇਰੇ ਕੋਲ 20 ਅਗਸਤ ਤੱਕ ਵੀਜ਼ਾ, ਵੀ ਮੈਂ ਹੁਣ ਉਹ ਕਦੋਂ ਵੀ ਅੱਗੇ ਰਹਿ ਸਕਦਾ ਇੱਥੇ 20 ਅਗਸਤ ਤੋਂ ਬਾਅਦ, ਕਿ ਮੈਂ ਮਤਲਬ ਕੀ ਸੀਨ ਕੀ ਹੋਊਗਾ ਜੀ, ਉਹਦੇ ਬਾਰੇ ਦੱਸੋ ਮੈਨੂੰ, ਜਾਂ ਕਿੰਨੇ ਟਾਈਮ 'ਚ ਮੈਂ PR ਹੋਊਂਗਾ ਜੀ ਇੱਥੇ, ਉਹਦਾ ਕੀ ਸੀਨ ਹੋਊਗਾ। ਸੋ K1 ਤੇ ਆਏ ਸੀਗੇ, ਜਿਹਦੇ ਥਰੂ ਆਏ ਸੀ ਉਹਨਾਂ ਵਿਆਹ ਕਰਾ ਕੇ ਤੁਸੀਂ ਸਾਰਾ ਆਪਣਾ ਪੇਪਰ ਵਰਕ ਫਾਈਲ ਕਰਤਾ, ਇਨਕਲੂਡਿੰਗ 485 ਹੈ ਨਾ? ਹਾਂਜੀ ਹਾਂਜੀ, 1 ਹਫ਼ਤਾ ਹੋ ਗਿਆ ਜੀ। ਹਾਂਜੀ, ਸੋ ਉਹਦਾ ਹਾਂਜੀ 485 ਪੈਂਡਿੰਗ ਤੇ ਤੁਸੀਂ ਰਹਿ ਸਕਦੇ ਆ ਜਦ ਤੱਕ ਫੈਸਲਾ ਨਹੀਂ ਆਉਂਦਾ। ਅੱਛਾ ਜੀ, ਮੈਂ ਰਹਿ ਸਕਦਾ ਉਹਨਾਂ ਟਾਈਮ, ਠੀਕ ਹੈ ਜੀ। ਵਰਕ ਪਰਮਿਟ ਵਗੈਰਾ ਵੀ ਕਰਤਾ ਸੀ ਅਪਲਾਈ? ਤੇ ਵਰਕ ਪਰਮਿਟ ਅਲੱਗ ਕਰਨਾ ਪਊ ਅਪਲਾਈ, ਕਿ ਉਹਦੇ ਨਾਲ ਹੀ ਹੋਊਗਾ ਜੀ? 485 ਦੇ ਬੇਸ ਤੇ ਕਰ ਸਕਦੇ ਆ। ਅੱਛਾ ਜੀ, ਉਹ ਅਲੱਗ ਕਰਨਾ ਪਊਗਾ ਅਪਲਾਈ, ਤੇ ਇਹ ਅਲੱਗ ਆ, ਠੀਕ ਹੈ ਜੀ। ਹਾਂਜੀ ਹਾਂਜੀ, ਫਾਰਮ ਹੁੰਦੇ ਆ 485 ਦੇ ਨਾਲ, ਟਰੈਵਲ ਡਾਕੂਮੈਂਟ ਤੇ ਵਰਕ ਪਰਮਿਟ ਵੀ ਤੁਸੀਂ ਅਪਲਾਈ ਕਰ ਸਕਦੇ ਆ ਦੋਨੇ। ਠੀਕ ਹੈ ਜੀ, ਠੀਕ ਹੈ ਜੀ। ਤੇ ਇੱਕ ਮੈਂ ਹੋਰ ਪੁੱਛਣਾ ਸੀਗਾ ਜੀ, ਮੇਰੇ ਕੋਲ ਸਿੰਗਲ ਐਂਟਰੀ ਵੀਜ਼ਾ ਜੀ, ਇਹ ਇੱਕ ਵਾਰੀ ਆ ਸਕਦਾ ਸੀ। ਹੁਣ ਮੈਂ ਦਸੰਬਰ 'ਚ ਮੇਰੀ ਭੈਣ ਦਾ ਵਿਆਹ ਜੀ, ਮੈਂ ਜਾ ਸਕਦਾ ਕਿ ਨਹੀਂ ਜਾ ਸਕਦਾ? ਤੁਸੀਂ ਟਰੈਵਲ ਡਾਕੂਮੈਂਟ ਅਪਲਾਈ ਕਰੋ, ਤਾਂ ਹੀ ਤੁਹਾਨੂੰ ਕਿਹਾ ਨਾ। ਟਰੈਵਲ ਡਾਕੂਮੈਂਟ, ਠੀਕ ਹੈ ਜੀ। ਇਹ ਡਾਕੂਮੈਂਟ ਕਿੰਨੇ ਨੰਬਰ ਹੁੰਦਾ ਜੀ? ਕਿਉਂਕਿ ਮੇਰਾ ਵੀਰ ਜਦੋਂ ਵਿਆਹ ਹੋ ਗਿਆ ਬੰਦਾ, ਫਿਰ ਫਿਆਂਸੇ ਨਹੀਂ ਨਾ ਰਹਿੰਦਾ, ਫਿਰ ਫਿਆਂਸੇ ਵੀਜ਼ੇ ਵਾਲੀ ਗੱਲ ਮੁੱਕ ਜਾਂਦੀ ਹੈ। ਹਾਂਜੀ ਹਾਂਜੀ, ਵਾਲਾ ਕੰਮ ਸ਼ੁਰੂ ਹੋ ਜਾਂਦਾ ਜੀ। ਠੀਕ ਹੈ ਜੀ। ਇਹਦਾ ਕਿੰਨਾ ਕੁ ਪ੍ਰੋਸੈਸ ਹੁੰਦਾ ਜੀ? PR ਕਿੰਨੇ ਕੁ ਟਾਈਮ ਤੱਕ ਹੋ ਜਾਂਦਾ ਜੀ? ਐਤਕੀ ਤਾਂ ਹੁਣ ਪਿਛਲੇ ਕੁਝ ਮਹੀਨਿਆਂ 'ਚ ਤਾਂ ਬੜੀ ਕੁਇਕ, ਇਹਨਾਂ ਨੇ 6 ਮਹੀਨਿਆਂ 'ਚ ਵੀ ਕਈ ਫੈਸਲੇ ਦਿੱਤੇ ਆ। ਡਿਪੈਂਡ ਕਰਦਾ ਇਹ ਹੁਣ ਐਜ਼ ਵੀ ਨੀਅਰ ਟੂ ਹੌਲੀਡੇ ਸੀਜ਼ਨ ਹੈ ਨਾ, ਦਸੰਬਰ ਵਾਲਾ ਜਾਂ ਇਲੈਕਸ਼ਨ ਵਾਲਾ ਸਲੋ ਡਾਊਨ ਵੀ ਹੋ ਸਕਦਾ, ਕੁਝ ਕਿਹਾ ਨਹੀਂ ਜਾ ਸਕਦਾ। ਜੀ ਜੀ। ਬਾਕੀ ਆਪਣਾ ਟਰੈਵਲ ਡਾਕੂਮੈਂਟ ਵਰਕ ਪਰਮਿਟ ਅਪਲਾਈ ਕਰ ਦਿਓ। ਜੇ ਤੁਸੀਂ ਆਪੇ ਹੀ ਕਰ ਰਹੇ ਆ ਤਾਂ ਥੋੜਾ ਜਿਹਾ ਹੋਰ ਸਰਚ ਕਰਨੀ ਪੈਣੀ ਤੁਹਾਨੂੰ ਕਿੱਦਾਂ ਆ, ਤੇ ਜੇ ਇਹਦੇ ਵਿੱਚ ਤੁਸੀਂ ਵਕੀਲ ਕਰਨਾ ਆ ਜਾਂ ਕਿਸੇ ਹੋਰ ਦੀ ਹੈਲਪ ਲੈਣੀ ਆ ਤੇ ਉਹ ਵੀ ਤੁਸੀਂ ਦੇਖ ਸਕਦੇ ਆ। 765 ਜਿਹੜਾ ਫਾਰਮ ਆ ਵਰਕ ਪਰਮਿਟ ਦਾ ਵਾ, 131 ਟਰੈਵਲ ਡਾਕੂਮੈਂਟ ਦਾ ਫਾਰਮ ਹੁੰਦਾ ਵਾ, ਤੇ ਤੁਹਾਨੂੰ ਫੀਸ ਨਹੀਂ ਇਹਦੇ ਵਿੱਚ ਦੇਣੀ ਪੈਣੀ ਰਸੀਦ, ਕਿਉਂਕਿ ਤੁਸੀਂ 485 ਦੀ ਲਾ ਸਕਦੇ ਆ, ਉਹਦੇ ਨਾਲ ਤੁਹਾਨੂੰ ਐਡੀਸ਼ਨਲ ਫੀਸ ਨਹੀਂ ਜਿਹੜੀ ਦੇਣੀ ਪੈਂਦੀ ਫਾਈਲਿੰਗ ਦੀ, ਤੇ ਇਹਨੂੰ ਤੁਸੀਂ ਫਾਈਲ ਕਰੋ ਜੀ। ਗੁਰਪ੍ਰੀਤ। ਹਾਂਜੀ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਸੀਗਾ ਜੀ, ਸਾਡੇ ਨਾ ਰਿਸ਼ਤੇਦਾਰ ਆ ਜੀ, ਉਹਨਾਂ ਦਾ ਨਾ 2007 ਦਾ ਕੇਸ ਲੱਗਾ ਹੋਇਆ ਜੀ ਬਲੱਡ ਰਿਲੇਸ਼ਨ ਤੇ ਉਹਨਾਂ ਦੇ ਮੁੰਡੇ ਦੀ ਏਜ ਹੋਈ ਜਾਂਦੀ ਹੈ ਜੀ, ਜਿੱਦਾਂ 18 ਸਾਲ ਦਾ ਹੋ ਗਿਆ। ਉਹ ਸਟੱਡੀ ਬੇਸ ਤੇ ਇੱਥੇ USA ਆਉਣਾ ਚਾਹੁੰਦਾ ਜੀ, ਐਂ ਕਰਕੇ ਉਹਨਾਂ ਦੇ ਕੇਸ ਤੇ ਤਾਂ ਨਹੀਂ ਕੋਈ ਇਫੈਕਟ ਪੈਂਦਾ ਉਹ ਚੀਜ਼ ਦਾ? ਨਹੀਂ, ਕੇਸ ਤੇ ਨਹੀਂ ਉਹਨਾਂ ਦੇ ਇਫੈਕਟ ਪੈਣਾ, ਪਰ ਇੱਕ ਇਹ ਚੀਜ਼ ਜ਼ਰੂਰ ਹੈ ਕਿ ਉਹਦਾ ਸਟੱਡੀ ਵੀਜ਼ਾ ਉਹ ਜੇ ਉਹਨੂੰ ਲੱਗਿਆ ਕਿ ਇਹ ਇੱਥੇ ਰਹਿਣ ਦੇ ਕਰਕੇ ਹੀ ਆ ਰਿਹਾ ਤੇ ਇਹਨੇ ਵਾਪਸ ਨਹੀਂ ਆਪਣੇ ਦੇਸ਼ ਜਾਣਾ ਪੜ੍ਹਾਈ ਕਰਕੇ, ਤੇ ਉਹਦੇ ਬੇਸ ਤੇ ਉਹ ਰਿਜੈਕਟ ਕਰ ਸਕਦੇ ਆ ਉਹਦਾ, ਪਰ ਉਹਨਾਂ ਦੇ ਕੇਸ ਤੇ ਨਹੀਂ ਕੋਈ ਫਰਕ ਪੈਣਾ। ਉਹ ਠੀਕ ਹੈ ਜੀ। ਤੇ ਜਿਵੇਂ ਹੁਣ ਉਹਨੂੰ 2007 ਦਾ ਲੱਗਾ ਜੀ, ਤੇ ਕਿਹੜੀ ਡੇਟ ਡੂਟ ਚੱਲਦੀ ਹੈ ਜੀ ਇਹਦੀ? ਭੈਣ ਭਾਈ ਵਾਲਾ ਕੇਸ ਸੀਗਾ? ਹਾਂਜੀ, ਬਲੱਡ ਰਿਲੇਸ਼ਨ ਭੈਣ ਭਾਈ ਵਾਲਾ। ਜਨਵਰੀ 22 2006 ਚੱਲਦੀ ਹੈ।
ਉਹ ਠੀਕ ਹੈ ਜੀ। ਤੇ ਜਿਵੇਂ ਹੁਣ ਜੇ ਉਹਦੀ ਉਦੋਂ ਤੱਕ ਇਹਦਾ ਨਾ ਆਇਆ ਤਾਂ ਲਾਈਕ ਜਿਹੜੀ ਇਹਦੀ ਏਜ ਹੁੰਦੀ ਹੈ ਉਹ ਵਿੱਚੋਂ ਮਾਈਨਸ ਹੋ ਜਾਂਦੀ ਹੁੰਦੀ ਹੈ ਜਿੰਨਾ ਦਾ ਟਾਈਮ ਪੀਰੀਅਡ ਹੁੰਦਾ ਜਿਹੜਾ ਉਹ ਪੈਂਡਿੰਗ ਜਿਹੜਾ I-130 ਪੈਂਡਿੰਗ ਹੁੰਦਾ, ਹਾਂਜੀ, ਉਨੀ ਮਾਈਨਸ ਹੋ ਜਾਂਦੀ ਹੈ I-130 ਜਿਹੜਾ। ਜੀ ਠੀਕ ਹੈ ਜੀ। ਗਗਨ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਜੀ ਮੇਰਾ ਪ੍ਰਸ਼ਨ ਸੀਗਾ ਜੀ, ਮੇਰੀ ਨਾ ਵਾਈਫ ਦੀ ਇੰਟਰਵਿਊ ਆ ਜੀ, ਤੇ ਜਿੱਦਾਂ ਮੇਰੇ ਡਾਕੂਮੈਂਟ ਕੁਆਲੀਫਾਈ ਸਾਰਾ ਕੁਝ ਹੋ ਗਿਆ, ਤੇ ਮੇਰੇ ਕੋਲ ਨਾ 2023 ਦੀ ਸਟੈਂਕਸ਼ਨ ਆ ਲਈ ਹੋਈ ਟੈਕਸ ਭਰਨ ਦੀ। ਹਾਂਜੀ। ਤੇ ਉਹਦਾ ਪੁੱਛਣਾ ਸੀਗਾ ਵੀ ਜਿੱਦਾਂ ਮੈਂ ਹੁਣ ਐਫੀਡੇਵਿਟ ਸਪੋਰਟ ਲਾ ਸਕਦਾ ਕਿਸੇ ਦਾ? ਉੱਦਾਂ ਉਹਨਾਂ ਨੇ ਕੁਝ ਮੰਗਿਆ ਤਾਂ ਨਹੀਂ, ਜਿਹੜੀ ਉਹਨਾਂ ਦੀ NVC ਆਈ ਆ ਈਮੇਲ, ਪਰ ਮੇਰਾ ਫਰੈਂਡ ਦੀ ਵਾਈਫ ਦੀ ਇੰਟਰਵਿਊ ਕਹਿੰਦਾ ਉਹਨਾਂ ਨੇ 2023 ਦਾ ਮੰਗ ਲਿਆ ਸੀਗਾ ਜੀ। ਹਾਂਜੀ ਭਾਜੀ, ਦੇਖੋ ਟੈਕਸ ਤਾਂ ਹੁਣ ਦੇਣਾ ਹੀ ਹੈ ਸਤੰਬਰ ਅਕਤੂਬਰ 'ਚ ਸਾਰਿਆਂ ਨੇ। ਤੁਸੀਂ ਹੁਣ ਕਰ ਦਿਓ, ਇੰਨੇ ਲਿਖਤ ਪੜ੍ਹੀ 'ਚ ਪਏ ਆ, ਕਾਊਂਟਰ ਨਾ ਕਰੋ, 2 ਦਿਨਾਂ ਦਾ ਕੰਮ ਹੈ ਨਾ ਇਹ। ਅਨਲੈਸ ਤੁਸੀਂ ਕਹਿੰਦੇ ਬਿਲੀਅਨਸ ਆਫ ਡਾਲਰਸ ਦੇ ਉਹਨਾਂ ਨੇ ਟ੍ਰਾਂਜੈਕਸ਼ਨ ਮੈਪ ਕਰਨੇ ਆ, ਹੋਰ ਚੀਜ਼, ਇਹਨੂੰ ਫਾਈਲ ਕਰੋ ਤੇ ਸਿੰਪਲ ਪ੍ਰੋਸੈਸ ਆ। ਨਹੀਂ ਤਾਂ ਕਈ ਵਾਰੀ ਜੇ ਲੇਟੈਸਟ ਮੰਗ ਲੈਣ ਤਾਂ ਉਹ ਹੋਲਡ 'ਚ ਪਾਓਗੇ, ਫਿਰ ਵਾਈਫ ਤੁਹਾਡੀ ਦੇ 2-3 ਮਹੀਨੇ 4 ਮਹੀਨੇ ਖਰਾਬ ਹੋਣੇ। ਜੀ ਠੀਕ ਹੈ ਜੀ। ਜੇ ਆਪਾਂ ਕਿਸੇ ਦਾ ਐਫੀਡੇਵਿਟ ਸਪੋਰਟ ਲਵਾ ਦਿੰਦੇ ਆ, ਉਹਦੇ ਨਾਲ ਚੱਲ ਜੂਗਾ ਕੰਮ ਜੀ? ਆ 13 ਤਰੀਕ ਨੂੰ ਆਈ ਮੇਰੇ ਵੀਰ, ਉਹ 13 ਤਰੀਕ ਨੂੰ ਹੈਗੀ ਆ, ਤੇ ਚਲੋ ਹੁਣ ਤਾਂ ਦਿਓ ਤੁਸੀਂ ਉਹ ਕਰਕੇ ਨਾ ਐਫੀਡੇਵਿਟ ਆਫ ਸਪੋਰਟ ਦਾ, ਮਤਲਬ ਟੂ ਲੇਟ ਹੈ ਇਸ ਵੇਲੇ ਤਾਂ। ਆਪਣਾ ਐਕਸਟੈਂਸ਼ਨ ਦੇ ਪ੍ਰੂਫ ਨਾਲ ਜਾਓ ਅੱਗੇ। ਠੀਕ ਹੈ ਜੀ। ਠੀਕ ਹੈ ਜੀ, ਓਕੇ ਓਕੇ। ਪਾਲੀ ਜੀ। ਹਾਂਜੀ ਪਾਲੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਸਰ ਨਾਲ ਕੁਐਸਚਨ ਸੀਗਾ ਜੀ, ਮੈਂ ਨਾ ਸਾਡਾ ਕੰਸੋਲੀਡੇਟ ਕੇਸ ਹੈ, 29 ਮਈ ਨੂੰ ਤਰੀਕ ਸੀਗੀ ਸਾਡੀ ਮਾਸਟਰ ਹੀਅਰਿੰਗ, ਤੇ ਨਾ ਭਾਜੀ ਉਸ ਦਿਨ ਜੱਜ ਨੇ ਓਰਲ ਫੈਸਲਾ ਦਿੱਤਾ ਸੀਗਾ ਵੀ ਡਿਸਮਿਸ ਕਰਨਾ ਕੇਸ। ਅੱਛਾ, ਕਿਹੜੇ ਸਾਲ ਆਏ ਸੀਗੇ ਤੁਸੀਂ? 2018 ਚ ਆਇਆ ਸੀਗਾ ਜੀ। ਅੱਛਾ, ਤੇ ਐਡੀ ਲੇਟ ਕਿਉਂ? ਮਤਲਬ ਇਹ ਮਾਸਟਰ ਹੀਅਰਿੰਗ ਮਤਲਬ ਐਡੀ ਦੇਰ, ਇੰਨਾ ਲੰਬਾ ਕਿਉਂ ਖਿੱਚਿਆ ਗਿਆ ਕੇਸ? ਐਕਚੁਅਲੀ ਜੀ ਉਹ 2 ਵੈਨਿਊ ਚੇਂਜ ਹੋਏ ਸੀਗੇ ਸਾਡੇ, ਅਸੀਂ ਡਿਫਰੈਂਟ ਜਗ੍ਹਾ ਤੇ ਚਲੇ ਗਏ ਸੀਗੇ। ਉਹ ਠੀਕ ਹੈ, ਹੁਣ ਕਰਤਾ ਡਿਸਮਿਸ ਕੇਸ ਉਹਨਾਂ ਨੇ? ਤੇ ਡਿਸਮਿਸ ਕਰ ਦੇ ਦਿੱਤਾ ਸੀ ਓਰਲ, ਤੇ ਉਸ ਤੋਂ ਬਾਅਦ ਵਕੀਲ ਨੂੰ ਬਰੀਫ ਮੰਗਿਆ ਸੀ, ਤੇ ਉਸ ਤੋਂ ਬਾਅਦ ਸਾਡੀ ਨਾ ਦੁਬਾਰੇ ਮਾਸਟਰ ਹੀਅਰਿੰਗ ਸ਼ੋਨ ਕਰਨ ਲੱਗ ਗਈ ਸੀ 13 ਨਵੰਬਰ ਦੀ। ਠੀਕ ਹੈ। ਤੇ 13 ਨਵੰਬਰ ਤੋਂ ਬਾਅਦ ਹੁਣ ਆ ਪਿਛਲੇ ਹਫਤੇ ਕੇਸ ਸਾਡਾ ਕੰਸੋਲੀਡੇਟ ਆ, ਇੱਕ ਜਣੇ ਦਾ ਡਿਸਮਿਸਲ ਲਿਖਿਆ ਆ ਰਿਹਾ ਤੇ ਇੱਕ ਦੀ 13 ਤਰੀਕ ਹੀ ਸ਼ੋਅ ਕਰ ਰਹੀ ਹੈ। ਇਹਦਾ ਕੀ ਮਤਲਬ? ਜਿਹੜਾ ਇੱਕ ਬੰਦਾ ਵਾ ਉਹ ਕਿਹੜੀ ਤਰੀਕ ਨੂੰ ਆਇਆ ਸੀਗਾ? ਜਿਹਦਾ ਸ਼ੋਅ ਹੋ ਰਿਹਾ ਉਹ ਕਿਹੜੀ ਤਰੀਕ ਨੂੰ ਐਂਟਰ ਕੀਤਾ ਸੀਗਾ? ਉਹ 2019 ਚ ਆਇਆ ਸੀ, ਉਹ 6 ਮੰਥ ਲੇਟ ਆਇਆ ਸੀਗਾ ਜੀ। ਯਾਰ ਇਹ ਤਾਂ ਹੁਣ ਵਕੀਲ ਦਾ ਸੱਦਾ ਜਾਂ ਫਿਰ ਫਾਈਲਾਂ ਦੇਖ ਕੇ ਹੀ ਦੱਸਿਆ ਜਾ ਸਕਦਾ ਵਾ, ਪਰ ਆਪਣਾ ਜੇ ਤਾਂ ਡਿਸਮਿਸ ਹੋਇਆ ਉਹਨੂੰ ਅਸਾਈਲਮ ਆਫਿਸ ਦੇ ਮੂਹਰੇ ਕੇਸ ਲਗਾਉਣਾ ਪੈਣਾ, ਤੇ ਇਹ ਤੁਸੀਂ ਵਕੀਲ ਨਾਲ ਇਨਕੁਆਇਰ ਕਰਕੇ ਦੇਖ ਲਓ ਜਾਂ ਕੋਰਟ ਨਾਲ ਫੋਲੋ ਅਪ ਕਰਕੇ ਦੇਖ ਲਓ ਕਿਉਂ ਏਦਾਂ। ਤੇ ਫਿਰ ਜਿਵੇਂ ਹੁਣ ਆਪਾਂ ਜੀ ਕੰਸੋਲੀਡੇਟ ਕੇਸ ਆ, ਇੱਕ ਜਣਾ ਲਾ ਸਕਦਾ ਫਿਰ ਅਸਾਈਲਮ ਆਫਿਸ ਚ ਕੇਸ? ਉਹ ਦੂਜੇ ਦਾ ਨਹੀਂ ਕੋਈ ਚੱਕਰ ਪਊਗਾ? ਨਹੀਂ, ਜੇ ਤੁਹਾਡਾ ਡਿਸਮਿਸ ਹੀ ਹੋ ਗਿਆ ਫਿਰ ਤੁਸੀਂ ਪ੍ਰੋਸੀਡਿੰਗ ਚੋਂ ਬਾਹਰ ਹੋ ਗਏ ਨਾ। ਜੇ ਵਾਕਈ ਤੁਹਾਡਾ ਡਿਸਮਿਸ ਹੋ ਗਿਆ ਤੇ ਉਹ ਫਿਰ ਅਸਾਈਲਮ ਆਫਿਸ ਹੀ ਲਾਊਗਾ ਜੀ। ਠੀਕ ਹੈ ਜੀ। ਨਹੀਂ, ਜਿਵੇਂ ਆਨਲਾਈਨ ਸ਼ੋਅ ਕਰਦਾ ਜੀ ਉਹਦਾ, ਫਿਰ ਮੈਂ ਤਾਂ ਪੁੱਛਦਾ ਸੀ ਜੀ, ਇੱਕ ਦਾ ਸ਼ੋਅ ਕਰਦਾ ਪਿਆ ਜੇ ਡੇਟ ਹੈਗੀ ਹੈ, ਤੇ ਇੱਕ ਤਾਂ ਹੋ ਗਿਆ ਡਿਸਮਿਸ। ਜਿਹਦਾ ਡਿਸਮਿਸ ਹੋ ਗਿਆ, ਜੇ ਵਾਕਈ ਉਹ ਸਹੀ ਗੱਲ ਆ ਤਾਂ ਫਿਰ ਉਹ ਅਸਾਈਲਮ ਆਫਿਸ ਚ ਲਾਊਗਾ, ਤੇ ਜਿਹਦਾ ਕੋਰਟ ਮੋਰੇ ਆ ਉਹਨੂੰ ਕੋਰਟ ਮੋਰੇ ਲੜਨਾ ਪੈਣਾ। ਜੀ ਠੀਕ ਹੈ ਜੀ। ਅੱਛਾ ਜੀ, ਤੇ ਕੇਸ ਸਬਸਟੀਟਿਊਟ ਹੋਣ ਨੂੰ ਕਿੰਨਾ ਟਾਈਮ ਲੱਗਦਾ? ਆਪਾਂ ਵਕੀਲ ਚੇਂਜ ਕਰਦੇ ਹਾਂ ਜੀ। ਵਕੀਲ ਨੂੰ ਸਬਸਟੀਟਿਊਟ ਹੋਣ ਚ ਕੋਈ ਖਾਸ ਟਾਈਮ ਨਹੀਂ, ਉਹ ਤਾਂ ਕਰ ਦਿੰਦੇ ਆ ਤੁਰੰਤ ਹੀ ਕੁਝ ਦਿਨਾਂ ਚ। ਓਕੇ ਜੀ, ਮਿਹਰਬਾਨੀ ਜੀ। ਅੱਜ ਦੇ ਲਾਸਟ ਕਾਲਰ ਨੇ ਜੀ ਬੇਅੰਤ ਕੌਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੇ ਬ੍ਰਦਰ ਇਨ ਲਾ ਸਿਟੀਜ਼ਨ ਆ, ਤੇ ਅਸੀਂ I-130 ਪਟੀਸ਼ਨ ਪਾਈ ਸੀ ਮੇਰੇ ਫਾਦਰ ਇਨ ਲਾ ਤੇ ਮਦਰ ਇਨ ਲਾ ਦੀ, ਪਰ ਇੰਡੀਅਨ ਐਮਬੈਸੀ ਨੇ ਜਿੱਦਾਂ ਸੈਕਸ਼ਨ 212A6E ਦੇ ਬਿਹਾਫ ਤੇ ਉਹਨਾਂ ਦਾ ਵੀਜ਼ਾ ਡਿਨਾਇਲ ਕਰਤਾ। ਤੇ ਏਲੀਅਨ ਸਮਗਲਿੰਗ ਲਗਾਈ ਹੈ? ਹਾਂਜੀ ਹਾਂਜੀ, ਤੁਹਾਨੂੰ ਵੇਵਰ ਕਰਨਾ ਪੈਣਾ ਅਪਲਾਈ। ਹਾਂਜੀ ਵੀਰ ਜੀ, ਜੇ ਆਪਾਂ ਵੇਵਰ ਕਰਦੇ ਹਾਂ ਉਹਦਾ ਕੋਈ ਟਾਈਮ ਪੀਰੀਅਡ ਜਾਂ ਉਸ ਤੋਂ ਬਾਅਦ ਵੀਜ਼ਾ ਦਿੰਦੀ ਆ ਐਮਬੈਸੀ? ਜੇ ਅਪਰੂਵ ਹੋ ਜਾਵੇ ਤਾਂ ਫੇਰ ਹੀ। ਤੇ ਅਪਰੂਵ ਹੋਣ ਦਾ, ਜਿੱਦਾਂ ਜੇ ਆਪਾਂ ਵੇਵਰ ਕਰਦੇ ਹਾਂ ਉਹਦਾ ਕੋਈ ਟਾਈਮ ਹੈਗਾ ਕਿ ਅਪਰੂਵਲ ਕਿੰਨੇ ਟਾਈਮ ਚ ਆਉਂਦੀ ਹੈ? 2 ਤੋਂ 3 ਸਾਲ। ਓਕੇ ਵੀਰ ਜੀ, ਓਕੇ, ਥੈਂਕ ਯੂ ਜੀ। ਮਿਹਰਬਾਨੀ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ। ਤੇ ਸਮਾਂ ਹੁਣ ਅੱਜ ਦੇ ਪ੍ਰੋਗਰਾਮ ਦਾ ਸਮਾਪਤ। ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਦੇ।
ਆਲਰੇਡੀ 5-6 ਮਿੰਟ ਉੱਤੇ ਲਾਏ ਆ। ਥੈਂਕ ਯੂ ਅਟਾਰਨੀ ਟਰਕਿਆਣਾ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ ਸਭ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।